ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਘਰਾਂ 'ਚ ਰੇਡੀਓ ਸੈਟਸ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 12 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲੌਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲਾ, ਅਵਤਾਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਜੋ ਸੁੱਖਾ ਸਿੰਘ ਗਾਖੜ, ਸਤਨਾਮ ਸਿੰਘ ਢਾਲੀਵਾਲ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ, ਗੁਰਚਰਨ ਸਿੰਘ, ਇਹ ਸਾਰੇ ਜਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੀ ਅਪਡੇਟ ਕਰਦੇ ਜਾਈਏ। ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 1,25,000 ਦੇ ਕਰੀਬ ਕੇਸਸ ਜਿਹੜੇ ਕਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦੇ ਹੋ ਚੁੱਕੇ ਆ। 4600 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ। USA ਦੇ ਵਿੱਚ 1200 ਦੇ ਕਰੀਬ ਜਿਹੜੇ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਲੋਕ ਜਿਹੜੇ ਉਹ ਪਾਏ ਗਏ ਹੈਗੇ ਆ ਅਤੇ 38 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਜੇ ਥੋੜ੍ਹਾ ਜਿਹਾ ਕੰਟਰੀ ਵਾਈਜ਼ ਦੱਸਦੀ ਜਾਈਏ, ਚਾਈਨਾ ਦੇ ਵਿੱਚ 3161 ਲੋਕਾਂ ਦੀ ਮੌਤ ਹੋਈ ਆ। ਉਹ ਤੋਂ ਬਾਅਦ ਇਟਲੀ ਸਭ ਤੋਂ ਜ਼ਿਆਦਾ ਇਫੈਕਟ ਹੋਇਆ, 827 ਲੋਕਾਂ ਦੀ ਮੌਤ ਹੋਈ ਹੈ। ਇਰਾਨ 'ਚ 354, ਸਾਊਥ ਕੋਰੀਆ 60, ਫਰਾਂਸ 48, ਸਪੇਨ 54। ਸੋ ਇਸੇ ਕਰਕੇ ਕੱਲ੍ਹ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿੰਨੇ ਵੀ ਯੂਰਪੀਅਨ ਕੰਟਰੀ ਆ ਉਹਨਾਂ ਤੋਂ ਲੋਕ ਜਿਹੜੇ ਇੱਥੇ ਆਉਂਦੇ ਉਹ ਬੈਨ ਲਾ ਦਿੱਤਾ ਸੀ ਐਕਸੈਪਟ UK ਤੋਂ। ਜੀ ਬਿਲਕੁਲ। ਸੋ ਕਾਫੀ ਵੱਡਾ ਜਿਹੜੀ ਪ੍ਰੋਬਲਮ ਆਈ ਆ। ਇਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ, ਜਦੋਂ ਇਹ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ, ਹਫੜਾ ਦਫੜੀ ਇੰਨੀ ਕੁ ਜਿਹੜੀ ਕਹਿੰਦੇ ਉੱਥੇ ਮੱਚ ਗਈ। ਲੋਕਾਂ ਨੇ ਕਹਿੰਦੇ ਅਖੀਰਲੇ ਮੂਮੈਂਟ 'ਤੇ $20,000 ਦੀਆਂ ਟਿਕਟਾਂ ਖਰੀਦ ਕੇ ਵਾਪਸ US ਨੂੰ ਆਏ, ਕਿਉਂਕਿ ਰਾਸ਼ਟਰਪਤੀ ਟਰੰਪ ਇਹ ਦੱਸਣਾ ਕਿਤੇ ਨਾ ਕਿਤੇ ਭੁੱਲ ਗਏ ਜਾਂ ਉਹਨਾਂ ਕੋਲ ਦੱਸ ਨਹੀਂ ਹੋਇਆ ਵੀ ਜਿਹੜੇ ਅਮਰੀਕੀ ਸਿਟੀਜ਼ਨਸ ਆ ਉਹਨਾਂ ਨੂੰ ਕੋਈ ਇਸ ਦੇ ਵਿੱਚ ਕੋਈ ਦਿੱਕਤ ਨਹੀਂ। ਉਹ ਚਾਹੇ ਜਿਹੜੇ ਵੀ ਮਰਜ਼ੀ ਮੁਲਕ ਤੋਂ ਆ ਰਹੇ ਆ ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਐਂਟਰ ਜਿਹੜਾ ਆ ਉਹ ਹੋਣ ਦਿੱਤਾ ਜਾਵੇਗਾ। ਸੋ ਉਸ ਦੇ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਭੱਜਦੜ ਜਿਹੜੀ ਆ ਉਹ ਮੱਚ ਗਈ। ਇਸ ਟਾਈਮ ਏਅਰਪੋਰਟਾਂ ਦੇ ਉੱਤੇ ਹਾਲਾਤ ਬਹੁਤ ਹੀ ਮਾੜੇ ਜਿਹੜੇ ਆ ਉਹ ਬਣੇ ਪਏ ਆ। ਲੋਕਾਂ ਨੂੰ ਸਮਝ ਨਹੀਂ ਆ ਰਿਹਾ, ਇੰਪਲੋਈਜ਼ ਦੇ ਨਾਲ ਜਿਹੜਾ ਕਹਿ ਲਓ ਵੀ ਗਾਲਾਂ ਨੂੰ ਪੈ ਰਹੇ ਆ। ਸਾਰਾ ਕੁਛ ਜਿਹੜਾ ਉੱਥੇ ਹੋ ਰਿਹਾ ਆ, ਹਰ ਇੱਕ ਨੂੰ ਕਹਿ ਲਓ ਵੀ ਇੱਦਾਂ ਮਹਿਸੂਸ ਹੋ ਰਿਹਾ ਵੀ ਜਾਨ ਦੇ ਲਾਲੇ ਜਿਹੜੇ ਆ ਉਹ ਇਸ ਟਾਈਮ ਪਏ ਹੋਏ ਨੇ। ਪਰ ਇਸ ਦੇ ਨਾਲ ਇਸ ਦਾ ਜਿਹੜਾ ਸਭ ਤੋਂ ਵੱਡਾ ਅਸਰ ਜਿਹੜਾ ਆਰਥਿਕ ਤੌਰ ਦੇ ਉੱਤੇ ਸਟਾਕ ਮਾਰਕੀਟ ਦੇ ਉੱਤੇ ਪਿਆ। ਸਟਾਕ ਮਾਰਕੀਟ ਅੱਜ ਬੁਰੀ ਤਰ੍ਹਾਂ ਜਿਹੜੀ ਆ ਉਹ ਡਿੱਗੀ ਆ, ਹੋਰ ਜਿਹੜੀ ਆ ਨਾਲ ਦੇ ਨਾਲ ਡਿੱਗੀ ਜਾ ਰਹੀ ਆ। 2100 ਪੁਆਇੰਟ ਆਲਰੇਡੀ ਡਿੱਗ ਚੁੱਕੀ ਆ। ਅੱਜ ਦੇ ਦਿਨ ਦੇ ਵਿੱਚ 9% ਟੋਟਲ ਡਿੱਗ ਚੁੱਕੀ ਆ। ਜਿਹੜੀ ਸਟਾਕ ਮਾਰਕੀਟ ਆ ਉਹ ਬੇਅਰ ਮਾਰਕੀਟ ਦੇ ਵੱਲ ਨੂੰ ਵੱਧ ਚੁੱਕੀ ਆ। ਪਿਛਲੇ 1 ਸਾਲ ਦੇ ਵਿੱਚ 52 ਹਫ਼ਤਿਆਂ ਦੇ ਵਿੱਚ ਤਕਰੀਬਨ 24.5% ਡਿੱਗ ਚੁੱਕੀ ਆ ਅਤੇ ਪਿਛਲੇ 5 ਦਿਨਾਂ ਦੇ ਵਿੱਚ 18% ਜਿਹੜੀ ਮਾਰਕੀਟ ਆ ਉਹ ਡਿੱਗੀ ਹੋਈ ਆ। ਸੋ ਹਾਲਾਤ ਕਾਫੀ ਜ਼ਿਆਦਾ ਜਿਹੜੇ ਨਾਜ਼ੁਕ ਆ ਉਹ ਬਣੇ ਪਏ ਹੋਏ ਨੇ। ਇਸ ਜਿਹੜੀ ਸਟਾਕ ਮਾਰਕੀਟ ਦੇ ਵਿੱਚ ਕਰੋਨਾ ਵਾਇਰਸ ਦੀ ਜਦੋਂ ਤੋਂ ਰਾਸ਼ਟਰਪਤੀ ਟਰੰਪ ਨੇ ਕੱਲ੍ਹ ਐਲਾਨ ਕੀਤਾ ਸੀਗਾ ਵੀ ਯੂਰਪ ਤੋਂ ਟਰੈਵਲ ਆ ਉਸ ਨੂੰ ਬੈਨ ਕੀਤਾ ਜਾਊਗਾ, ਇਹ ਕੱਲ੍ਹ ਹੀ ਅੰਦੇਸ਼ੇ ਜਿਹੜੇ ਉਹ ਸੀਗੇ ਵੀ ਇਹ ਸਟਾਕ ਮਾਰਕੀਟ ਜਿਹੜੀ ਥੱਲੇ ਵੱਲ ਨੂੰ ਜ਼ਰੂਰ ਜਾਵੇਗੀ। ਸੋ ਬਿਲਕੁਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਬ੍ਰਾਜ਼ੀਲੀਅਨ ਆਫੀਸ਼ੀਅਲਸ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ ਅਤੇ ਹੁਣ ਮਾਰਾਲਾਗੋ ਜਿੱਥੇ ਉਹਨਾਂ ਦਾ ਜਿਹੜਾ ਇਹ ਰਿਜ਼ੋਰਟ ਹੈਗਾ, ਅਤੇ ਹੁਣ ਬ੍ਰਾਜ਼ੀਲ ਦਾ ਮੀਡੀਆ ਜਿਹੜਾ ਰਿਪੋਰਟ ਕਰ ਰਿਹਾ ਵੀ ਉਹਨਾਂ 'ਚੋਂ ਇੱਕ ਸੀਨੀਅਰ ਬ੍ਰਾਜ਼ੀਲੀਅਨ ਆਫੀਸ਼ੀਅਲ ਜਿਹੜਾ ਆ ਉਹਦੇ 'ਚ ਕਰੋਨਾ ਵਾਇਰਸ ਪੋਜ਼ੀਟਿਵ ਲੱਭੀ ਗਈ ਆ। ਇਸੇ ਤਰ੍ਹਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਇੱਕ ਮੀਟਿੰਗ ਦੇ ਵਿੱਚ ਸੀ। ਕਹਿੰਦੇ ਵੀ ਉਸ ਮੀਟਿੰਗ ਦੇ ਵਿੱਚ ਵੀ ਇੱਕ ਜਿਹੜਾ ਬੰਦਾ ਆ ਉਹਨੂੰ ਕਰੋਨਾ ਵਾਇਰਸ ਪੋਜ਼ੀਟਿਵ ਲੱਭੀ ਗਈ ਹੈਗੀ ਆ। ਅਤੇ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਅੱਜ ਕੈਲੀਫੋਰਨੀਆ ਸਟੇਟ ਨੇ ਜਿਹੜੀ ਸਟੇਟ ਆਫ ਐਮਰਜੈਂਸੀ ਤਾਂ ਪਿਛਲੇ ਕੁਛ ਦਿਨ ਪਹਿਲਾਂ ਡਿਕਲੇਅਰ ਕਰ ਦਿੱਤੀ ਸੀ ਗਵਰਨਰ ਨੇ, ਅਤੇ ਅੱਜ ਡਿਕਲੇਅਰ ਕਰ ਦਿੱਤਾ ਵੀ ਪੂਰੇ ਕੈਲੀਫੋਰਨੀਆ ਦੇ ਵਿੱਚ ਕਿਸੇ ਵੀ ਜਗ੍ਹਾ 250 ਤੋਂ ਵੱਧ ਬੰਦਾ ਜਿਹੜਾ ਆ ਉਹ ਇਕੱਠਾ ਨਹੀਂ ਹੋ ਸਕਦਾ। 250 ਤੋਂ ਵੱਧ ਇਕੱਠੇ ਬੰਦੇ ਕਿਤੇ ਵੀ ਨਹੀਂ ਹੋ ਸਕਦੇ ਅਨਲੈਸ ਕਿ ਉਹਨਾਂ ਇੱਕ ਬੰਦੇ ਦੇ ਵਿੱਚ ਜਿਹੜਾ ਆ 6 ਫੁੱਟ ਦਾ ਜਿਹੜਾ ਡਿਫਰੈਂਸ ਹੋਵੇ। ਸੋ ਦੈਟ ਮੀਨਸ ਕੋਈ ਵੀ ਜਿਹੜਾ
ਕਿਸੇ ਤਰ੍ਹਾਂ ਦਾ ਜਿਹੜਾ ਸਟੇਡੀਅਮ ਹੈਗਾ ਆ ਉਹ ਉੱਦਾਂ ਦੀ ਜਗ੍ਹਾ ਕਿਸੇ ਜਗ੍ਹਾ ਵੀ ਨਹੀਂ ਇਕੱਠਾ ਹੋ ਸਕਦਾ। ਸੋ ਇਸ ਕਰਕੇ ਆਪਣੇ ਜਿਹੜੇ ਗੁਰੂ ਘਰ ਆ ਉਹਨਾਂ ਨੂੰ ਵੀ ਸੋਚਣਾ ਪਊਗਾ। ਜੇ ਗੁਰੂ ਘਰਾਂ ਦੀ ਗੱਲ ਕਰਦੇ ਜਾਈਏ, ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜਾ ਰੈਂਟਨ ਗੁਰੂ ਘਰ ਆ ਉਹਨਾਂ ਨੇ ਸੈਚਰਡੇ ਤੇ ਸੰਡੇ ਦੇ ਆਪਣੇ ਜਿਹੜੇ ਪ੍ਰੋਗਰਾਮ ਆ ਉਹ ਸਾਰੇ ਬੰਦ ਕੀਤੇ ਆ। ਉਹ ਕਹਿੰਦੇ ਵੀ ਨਿਤਨੇਮ ਹੋਊਗਾ ਪਰ ਸੰਗਤ ਉੱਦਣ ਨਾ ਆਵੇ। ਵੀਕਡੇਜ਼ ਦੇ ਵਿੱਚ ਜਿਹੜੀ ਸੰਗਤ ਜਾ ਸਕਦੀ ਕਿਉਂਕਿ ਘੱਟ ਸੰਗਤ ਹੁੰਦੀ ਆ। ਸੋ ਇਸ ਨੂੰ ਦੇਖਦੇ ਹੋਏ ਬਹੁਤ ਸਾਰੇ ਜਿਹੜੇ ਮੇਰੇ ਖਿਆਲ ਨਾਲ ਨਗਰ ਕੀਰਤਨ ਆ ਉਹ ਵੀ ਜ਼ਰੂਰ ਕੈਂਸਲ ਹੋਣਗੇ। ਸਭ ਤੋਂ ਵੱਡਾ ਸਰੀ ਦੇ ਵਿੱਚ ਨਗਰ ਕੀਰਤਨ ਹੁੰਦਾ। ਸੋ ਉੱਥੇ ਦੇ ਜਿਹੜੀ ਹੈਲਥ ਡਿਪਾਰਟਮੈਂਟ ਆ ਉਸ ਨੂੰ ਉਹ ਮੋਨੀਟਰ ਕਰ ਰਹੇ ਆ ਕਿਉਂਕਿ ਉਹ ਅਪ੍ਰੈਲ ਦੇ ਵਿੱਚ ਹੋਣਾ। ਬਿਲਕੁਲ UK ਦੇ ਵਿੱਚ ਇੱਕ ਜਿਹੜਾ ਨਗਰ ਕੀਰਤਨ ਹੋਣਾ ਸੀ ਜਿਹੜਾ ਇਹੀ ਵਿਸਾਖੀ ਦੇ ਮੌਕੇ ਦੇ ਉੱਤੇ, ਉਸ ਨੂੰ ਆਲਰੇਡੀ ਉਹਨਾਂ ਨੇ ਪੋਸਟਪੋਨ ਜਿਹੜਾ ਆ ਉਹ ਕੀਤਾ ਹੈਗਾ। ਸੋ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਹੋਣੀ ਹੈ GHG ਜਿਹੜੀ ਪਿਕਨਿਕ ਮਨਾਈ ਜਾਂਦੀ ਆ ਫਰੈਜ਼ਨੋ ਦੇ ਵਿੱਚ, ਉਸ ਨੂੰ ਵੀ ਜਿਹੜਾ ਆ ਉਹਨਾਂ ਨੇ ਹਾਲ ਦੀ ਘੜੀ ਜਿਹੜਾ ਆ ਪੋਸਟਪੋਨ ਕੀਤਾ ਆ। ਜਿਹੜੀ ਇਸ ਮਹੀਨੇ ਦੇ ਵਿੱਚ ਜਿਹੜੀ ਪਹਿਲਾਂ ਹੋਣੀ ਸੀਗੀ, ਸੋ ਉਹ ਵੀ ਜ਼ਰੂਰ ਜਿਹੜੇ ਉਹਦੇ ਵਿੱਚ ਪਾਰਟੀਸਪੇਟ ਕਰਨ ਵਾਲੇ ਬੱਚੇ ਤੇ ਉਹਨਾਂ ਦੇ ਮਾਪੇ ਆ ਉਹ ਧਿਆਨ ਹਿੱਤ ਜਿਹੜੇ ਉਹ ਰੱਖਣ ਵੀ ਜਿਹੜੀ GHG ਵਾਲੀ ਪਿਕਨਿਕ ਆ ਫਰੈਜ਼ਨੋ 'ਚ ਉਸ ਨੂੰ ਵੀ ਜਿਹੜਾ ਪੋਸਟਪੋਨ ਉਹਨਾਂ ਨੇ ਕੀਤਾ ਗਿਆ। ਉੱਥੇ ਇੱਕ ਹੋਲੀ ਵੀ ਹੋਣੀ ਸੀ, ਉਹ ਵੀ ਪੋਸਟਪੋਨ ਜਿਹੜੀ ਉਹ ਕੀਤੀ ਗਈ ਆ। ਵੈਸੇ ਅੱਜ ਦਾ ਦਿਨ ਹਰਜੋਤ ਸਿੰਘ ਜੀ ਆਪਣਾ ਜਿਹੜਾ ਟਰੈਕਿੰਗ ਦੇ ਨਾਲ ਸੰਬੰਧਿਤ ਖਬਰਾਂ ਦਾ ਹੁੰਦਾ, ਪਰ ਕਿਉਂਕਿ ਕਰੋਨਾ ਵਾਇਰਸ ਦਾ ਖੌਫ ਤੇ ਉਸ ਦੇ ਬਾਰੇ ਅਪਡੇਟਸ ਦੇਣੀਆਂ ਜ਼ਿਆਦਾ ਜ਼ਰੂਰੀ ਆ। ਸੋ ਅੱਜ ਆਪਾਂ ਜਿਹੜਾ ਬਹੁਤਾ ਸਮਾਂ ਆ ਉਹ ਕਰੋਨਾ ਵਾਇਰਸ ਦੇ ਉੱਤੇ ਲਾ ਕੇ ਫਿਰ ਅਖੀਰ ਦੇ ਵਿੱਚ ਕੁਝ ਸਮਾਂ ਜਿਹੜਾ ਆਪਾਂ ਟਰੱਕਿੰਗ ਦੀਆਂ ਜਿਹੜੀਆਂ ਲੇਟੈਸਟ ਖਬਰਾਂ ਉਸ ਦੇ ਉੱਤੇ ਵੀ ਨਜ਼ਰ ਮਾਰਾਂਗੇ ਜੀ। ਸੋ ਬਿਲਕੁਲ ਵਾਈਸ ਪ੍ਰੈਜ਼ੀਡੈਂਟ US ਦੇ ਮਾਈਕ ਪੈਂਸ ਉਹਨਾਂ ਨੇ ਅੱਜ ਸਵੇਰੇ ਅਨਾਉਂਸ ਕੀਤਾ ਹੈ ਕਿ USA ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਹੋਰ ਕੇਸ ਆ ਉਹ ਕਰੋਨਾ ਵਾਇਰਸ ਦੇ ਹੋ ਸਕਦੇ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਲੋਕ ਯੂਰਪ ਤੋਂ ਆ ਰਹੇ ਹੈਗੇ ਆ ਉਹਨਾਂ ਨੂੰ 14 ਦਿਨ ਲਈ ਸੈਲਫ ਕੁਆਰੰਟਾਈਨ ਜਿਹੜਾ ਆ ਉਹ ਕਰਨਾ ਪਊਗਾ। ਸੋ ਆਪਾਂ ਦੱਸਿਆ ਸੀ ਵੀ ਯੂਰਪ ਦੇ ਜਿੰਨੇ ਵੀ ਵਿਜ਼ਟਰ ਇਹਨਾਂ ਨੇ ਬੰਦ ਕੀਤੇ, ਪਰ ਜਿਹੜੇ US ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਉਹਨਾਂ ਤੇ ਨਹੀਂ ਬੈਨ ਲਾਇਆ ਗਿਆ, ਪਰ ਉਹਨਾਂ ਨੂੰ ਕੁਆਰੰਟਾਈਨ ਕਰਨਾ ਪੈ ਸਕਦਾ ਹੈਗਾ। ਕੈਨੇਡਾ ਤੋਂ ਆਪਾਂ ਦੱਸਿਆ ਸੀ ਵੀ ਕੈਨੇਡੀਅਨ ਬਾਰਡਰ ਤੋਂ 70 ਦੇ ਕਰੀਬ ਕੈਨੇਡੀਅਨ ਸਿਟੀਜ਼ਨ ਤੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਆ ਉਹਨਾਂ ਨੂੰ USA 'ਚ ਐਂਟਰ ਨਹੀਂ ਹੋਣ ਦਿੱਤਾ। ਉਹ ਖਬਰ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਸ਼ੇਅਰ ਕੀਤੀ ਆ। ਇਹ ਵੀ ਜ਼ਰੂਰ ਸਰੋਤਿਆਂ ਨੂੰ ਦੱਸਦੇ ਜਾਂਦੇ ਜਿੰਨੀਆਂ ਵੀ ਕੋਈ ਮੇਨ ਨਿਊਜ਼ ਜਿਹੜੀਆਂ ਹੁੰਦੀਆਂ ਕਰੋਨਾ ਵਾਇਰਸ ਨੂੰ ਲੈ ਕੇ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਨਾਲੋਂ ਨਾਲ ਜਿਹੜਾ ਸ਼ੇਅਰ ਕਰਦੇ ਜਾਂਦੇ ਆ ਤੇ ਹਰ ਰੋਜ਼ ਦਿਨ ਦੇ ਵੱਖ-ਵੱਖ ਟਾਈਮ ਦੇ ਉੱਤੇ ਜਿੰਨੀ ਵੀ ਅਪਡੇਟ ਆਉਂਦੀ ਆ ਉਹ ਸ਼ੇਅਰ ਤੁਹਾਡੇ ਨਾਲ ਸਾਰਿਆਂ ਨਾਲ ਕਰਦੇ ਜਾਂਦੇ ਆ। ਸੋ ਬਿਲਕੁਲ। ਸੋ ਜੇ ਹਰਜੋਤ ਸਿੰਘ ਜੀ ਕੈਨੇਡਾ ਤੋਂ ਆ ਰਹੇ ਪਰਮਾਨੈਂਟ ਰੈਜ਼ੀਡੈਂਟ ਯਾਨੀ ਕਿ ਗ੍ਰੀਨ ਕਾਰਡ ਹੋਲਡਰਸ ਨੂੰ ਵਾਪਸ ਮੋੜਿਆ ਜਾ ਰਿਹਾ ਆ। ਸੋ ਜਿਹੜੇ ਇੰਡੀਆ ਤੋਂ ਵੀ ਗ੍ਰੀਨ ਕਾਰਡ ਹੋਲਡਰ ਜੇ ਇੱਧਰ ਨੂੰ ਆ ਰਹੇ ਆ, ਸੋ ਕੋਈ ਗਰੰਟੀ ਨਹੀਂ ਆ। ਸੋ ਉਹ ਇਮੀਗ੍ਰੇਸ਼ਨ ਆਫਿਸਰ ਉਹਨਾਂ ਦੀ ਮੈਡੀਕਲ ਕੰਡੀਸ਼ਨ ਨੂੰ ਦੇਖਦੇ ਹੋਏ ਹੀ ਉਹਨਾਂ ਨੂੰ ਆਈਦਰ ਆਉਣ ਦਿੱਤਾ ਜਾਊਗਾ ਜਾਂ ਨਹੀਂ ਆਉਣ ਦਿੱਤਾ ਜਾਊਗਾ। ਇੱਕੋ ਹੀ ਜਿਹੜੇ ਕਹਿ ਲਓ ਵੀ ਇਮੀਗ੍ਰੇਸ਼ਨ ਸਟੇਟਸ ਵਾਲੇ ਬੰਦਿਆਂ ਨੂੰ ਇੱਥੇ ਆਉਣ ਦੀ ਪੱਕੀ ਜਿਹੜੀ ਖੁੱਲ੍ਹ ਆ ਉਹ ਹੈਗੇ US ਸਿਟੀਜ਼ਨ। ਜਿਹੜੇ US ਸਿਟੀਜ਼ਨ ਹਨ ਉਹਨਾਂ ਨੂੰ ਡੈਫੀਨੇਟਲੀ ਅਮਰੀਕਾ ਦੇ ਵਿੱਚ ਆਉਣ ਦਿੱਤਾ ਜਾਵੇਗਾ। ਬਾਕੀ ਸਾਰਿਆਂ ਦੇ ਉੱਤੇ ਜਿਹੜੇ ਇਮੀਗ੍ਰੇਸ਼ਨ ਦੇ ਉੱਥੇ ਆਫਿਸਰ ਆ, ਏਅਰਪੋਰਟਸ ਦੇ ਉੱਤੇ ਆਫਿਸਰ ਆ, ਉਹਨਾਂ ਦੇ ਹੱਥ ਵੱਸ ਹੋਊਗਾ ਵੀ ਉਹਨਾਂ ਨੇ ਆਉਣ ਦੇਣਾ ਆ ਜਾਂ ਉਹਨਾਂ ਨੇ ਨਹੀਂ ਆਉਣ ਦੇਣਾ। ਆਲਰੇਡੀ ਜਿੱਦਾਂ ਹੀ ਕਰੋਨਾ ਵਾਇਰਸ ਦਾ ਖੌਫ ਫੈਲਿਆ ਸੀ ਉਹਨਾਂ ਨੇ ਆਲਰੇਡੀ ਹਰਜੋਤ ਸਿੰਘ ਜੀ ਚਾਈਨਾ ਤੋਂ ਟਰੈਵਲਰਸ ਆ ਉਹਨਾਂ ਨੂੰ ਬੈਨ ਕਰ ਦਿੱਤਾ ਸੀ। ਇਕੱਲੇ ਅਮਰੀਕਾ ਨੇ ਨਹੀਂ, ਹੋਰ ਕਈ ਮੁਲਕਾਂ ਨੇ ਜਿਹੜਾ ਉਸ ਦੇ ਵਿੱਚ ਬੈਨ ਕੀਤਾ ਸੀ। ਹੁਣ ਯੂਰਪ ਦੇ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਬੈਨ ਜਿਹੜਾ ਉਹ ਲਾਇਆ ਜਾ ਰਿਹਾ ਹੈਗਾ। ਸੋ ਇਸ ਤਰੀਕੇ ਦੇ ਨਾਲ ਯੂਰਪ ਦੇ ਨੇਤਾ ਬਹੁਤ ਜ਼ਿਆਦਾ ਨਾਖੁਸ਼ ਨੇ ਰਾਸ਼ਟਰਪਤੀ ਟਰੰਪ ਤੋਂ। ਕਹਿੰਦੇ ਵੀ ਸਾਡੇ ਨਾਲ ਸਲਾਹ ਕੀਤੇ ਬਗੈਰ ਹੀ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਿਹੜਾ ਆ ਐਡਾ ਵੱਡਾ ਜਿਹੜਾ ਉਹ ਫੈਸਲਾ ਲਿਆ ਆ, ਕਿਉਂਕਿ 20 ਤੋਂ ਵੱਧ ਮੁਲਕਾਂ ਦੇ ਜਿਹੜੇ ਲੋਕ ਆ ਇਸ ਦੇ ਨਾਲ ਇਫੈਕਟ ਉਹ ਹੋਣਗੇ ਜਿਹੜੇ ਅਮਰੀਕਾ ਨੂੰ ਟਰੈਵਲ ਕਰਨਾ ਚਾਹੁੰਦੇ ਸੀ ਜਾਂ ਉਹਨਾਂ ਦੇ ਪਲਾਨਸ ਜਿਹੜੇ ਉਹ ਬਣੇ ਪਏ ਸੀ। ਬਹੁਤ ਸਾਰੇ ਲੋਕਾਂ ਦੇ ਜਿਹੜੇ ਪਲਾਨ ਆ ਉਹ ਧਰੇ ਦੇ ਧਰੇ ਰਹਿ ਗਏ ਆ। ਕਈਆਂ ਦੇ ਜਿਹੜੇ ਹਜ਼ਾਰਾਂ ਹੀ ਡਾਲਰ ਆ ਉਸ ਦਾ ਨੁਕਸਾਨ ਵੀ ਜਿਹੜਾ ਆ ਇਸ ਦੇ ਵਿੱਚ ਡੈਫੀਨੇਟਲੀ ਉਹ ਹੋ ਰਿਹਾ ਆ। ਏਅਰਲਾਈਨਰਸ ਦੇ ਪੱਤੇ ਜਿਹੜੇ ਉਹ ਵਿਕੇ ਪਏ ਨੇ। ਸੋ ਹਰ ਇੱਕ ਨੂੰ ਜਿਹੜਾ ਕੁਛ ਵੀ ਜਿਹੜਾ ਉਹ ਸਮਝ ਨਹੀਂ ਆ ਰਿਹਾ। ਹਾਹਾਕਾਰ ਜਿੱਦਾਂ ਕਹਿ ਲਓ ਵੀ ਪੂਰੀ ਤਰ੍ਹਾਂ ਮਚੀ ਹੋਈ ਸੀ। ਬਹੁਤ ਸਾਰੇ ਲੋਕ ਸੋਚ ਰਹੇ ਹੋਣਗੇ ਵੀ ਜਿਹੜਾ 2020 ਈਅਰ ਆ ਇਹ ਆਪਣਾ ਈਅਰ ਆ, ਦਿਸ ਇਜ਼ ਦੀ ਈਅਰ, ਪਰ ਤੀਜੇ ਮਹੀਨੇ ਦੇ ਵਿੱਚ ਹੀ ਇੱਦਾਂ ਲੱਗ ਰਿਹਾ ਵੀ ਦੁਨੀਆ ਦਾ ਜਿੱਦਾਂ ਅੰਤ ਹੀ ਜਿਹੜਾ ਉਹ ਹੋ ਜਾਣਾ। ਪਰ ਨਹੀਂ, ਘਬਰਾਓ ਨਾ, ਇੱਦਾਂ ਦੀ ਕੋਈ ਗੱਲ ਨਹੀਂ। ਇੱਦਾਂ ਦੀਆਂ ਜਿਹੜੇ ਉਤਾਰ ਚੜਾਵ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਨੇ। ਪ੍ਰੀਕਾਸ਼ਨਸ ਲੈਣਾ ਇਹ ਆਪਣਾ ਜਿਹੜੀ ਜ਼ਿੰਮੇਵਾਰੀ ਆ। ਸਰਕਾਰਾਂ ਨੂੰ ਵੀ ਜਿਹੜੇ ਕਈ ਸਖਤ ਫੈਸਲੇ ਉਹ ਲੈਣੇ ਵੀ ਜਿਹੜੇ ਇਹਨਾਂ ਇਸ ਅਜਿਹੇ ਟਾਈਮਾਂ ਦੇ ਉੱਤੇ ਉਹ ਪੈਂਦੇ ਨੇ ਅਤੇ ਆਪਾਂ ਨੂੰ ਇਸ ਚੀਜ਼ ਨੂੰ ਸਮਝਣਾ ਵੀ ਚਾਹੀਦਾ ਅਤੇ ਆਪਾਂ ਨੂੰ ਜਿਹੜਾ ਸਾਥ ਵੀ ਇਹਨਾਂ ਚੀਜ਼ਾਂ ਦੇ ਵਿੱਚ ਦੇਣਾ ਚਾਹੀਦਾ ਤਾਂ ਜੋ ਆਪਣੀ ਜਿਹੜੀ ਕਲੀਨੀਨੈਸ ਉਹਨਾਂ ਸਾਰੀਆਂ ਚੀਜ਼ਾਂ ਦਾ ਹਾਈਜੀਨ ਦਾ ਖੁਦ ਧਿਆਨ ਰੱਖਾਂਗੇ। ਜੇ ਕੋਈ ਬਿਮਾਰ ਆ ਜਿਸ ਨੂੰ ਕੋਈ ਲੱਛਣ ਹੈਗੇ ਆ ਉਹ ਆਪਣਾ ਸੈਲਫ ਕੁਆਰੰਟੀਨ ਜਿਹੜਾ ਉਹ ਆਪਣੇ ਆਪ ਨੂੰ ਕਰੇ, ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਜਿਹੜੇ
ਕੰਮਕਾਰ ਵਾਲੇ ਕੋਲੀਗਸ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਜਿਹੜਾ ਖੁਦ ਨੂੰ ਵੀ ਉਹ ਬਚਾਵੇ। ਸੋ ਚੰਗੀ ਗੱਲ ਇਸ ਦੇ ਵਿੱਚ ਜਿਹੜੀ ਉਹ ਰਹੂਗੀ। ਇੱਕ ਚੀਜ਼ ਜ਼ਰੂਰ ਆ, ਇਹ ਨਹੀਂ ਆ ਵੀ ਕੋਈ ਮੇਰੇ ਵਰਗਾ ਤੇ ਕੋਈ ਵੀ ਆ ਜਾ ਕੇ ਉੱਠੇ ਉਹ ਭਾਈ ਮੈਨੂੰ ਚੈੱਕ ਕਰੀ ਕਰੋਨਾ ਵਾਇਰਸ ਵਾਸਤੇ ਵੀ ਜਾ ਕੇ ਟੈਸਟ ਜਿਹੜਾ ਉਹ ਕਰਾ ਸਕਦੇ, ਇੱਦਾਂ ਨਹੀਂ। ਜੇ ਤੁਹਾਨੂੰ ਲੱਛਣ ਹੈਗੇ ਆ ਤਾਂ ਹੀ ਜਿਹੜਾ ਆ ਤੁਸੀਂ ਉਹਨਾਂ ਦੇ ਕੋਲ ਜਾਓ। ਜੇ ਤੁਸੀਂ ਸਿਹਤਮੰਦ ਹੋ, ਠੀਕ ਠਾਕ ਹੋ, ਇੱਦਾਂ ਦਾ ਕੋਈ ਲੱਛਣ ਨਹੀਂ ਹੈਗਾ ਤਾਂ ਜਾਣ ਬੁੱਝ ਕੇ ਆਪਣੇ ਮੈਡੀਕਲ ਸਿਸਟਮ ਦੇ ਉੱਤੇ ਭਾਰ ਵੀ ਜਿਹੜਾ ਆ ਉਹ ਆਪਾਂ ਨਹੀਂ ਬਣਨਾ ਹੈਗਾ। ਸੋ ਕਿਉਂਕਿ ਜ਼ਰੂਰਤਮੰਦ ਦੇ ਕੋਲ ਉਹ ਚੀਜ਼ ਟੈਸਟ ਹੋਵੇ ਪਹਿਲੋਂ, ਜਿਹੜਾ ਉਹ ਪਤਾ ਲੱਗ ਜੇ ਤਾਂ ਉਸ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਨਤੀਜਾ ਜਿਹੜਾ ਉਸ ਦਾ ਕਰ ਲਿਆ ਜਾਵੇ, ਉਸ ਨੂੰ ਠੀਕ ਕਰ ਲਿਆ ਜਾਵੇ। ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਖਬਰਾਂ ਆ ਰਹੀਆਂ ਨੇ ਵੀ ਹਸਪਤਾਲਾਂ ਦੇ ਵਿੱਚ ਜਨਰਲ ਪਬਲਿਕ ਦੀ ਜਿਹੜੀ ਆ ਉਹ ਰੋਕ ਕੀਤੀ ਜਾ ਰਹੀ ਹੈ। ਜੇ ਕੋਈ ਐਮਰਜੈਂਸੀ 'ਚ ਵੀ ਕਹਿੰਦੇ ਜਾ ਰਿਹਾ ਆ ਤੇ ਉਹਨਾਂ ਦਾ ਪਹਿਲਾਂ ਐਮਰਜੈਂਸੀ ਰੂਮ ਤੋਂ ਬਾਹਰ ਇੱਕ ਟੈਸਟ ਕੀਤਾ ਜਾਂਦਾ ਹੈ ਤੇ ਜੇ ਉਹਨਾਂ ਨੂੰ ਕਰੋਨਾ ਵਾਇਰਸ ਨਹੀਂ ਹੁੰਦਾ ਤੇ ਫਿਰ ਜਿਹੜੀ ਉਹ ਐਮਰਜੈਂਸੀ ਦੇ ਲਈ ਕਹਿੰਦੇ ਉਹਨਾਂ ਨੂੰ ਅੰਦਰ ਲੈ ਕੇ ਜਾਇਆ ਜਾਂਦਾ। ਸੋ ਇਸ ਟਾਈਮ ਪੂਰੀ ਤਰ੍ਹਾਂ ਜਿਹੜੀ ਹਫੜਾ ਦਫੜੀ ਆ ਉਹ ਮਚੀ ਪਈ ਆ। 2020 ਦੇ ਆਪਾਂ ਜਿਹੜੇ ਸੰਨ ਦੇ ਵਿੱਚ ਚੱਲ ਰਹੇ ਆ, ਮੁਲਕ ਇੰਨੇ ਜ਼ਿਆਦਾ ਵਿਕਸਿਤ ਨੇ ਪਰ ਇਸ ਕਰੋਨਾ ਵਾਇਰਸ ਦੇ ਇੱਕ ਵਾਰੀ ਪੂਰੀਆਂ ਜੜ੍ਹਾਂ ਜਿਹੜੀਆਂ ਆ, ਕੰਧਾਂ ਜਿਹੜੀਆਂ ਆ ਪੂਰੀ ਦੁਨੀਆ ਦੀਆਂ ਹਿਲਾ ਕੇ ਰੱਖਦੀਆਂ ਵੀ ਜੇ ਰੱਬ ਨਾ ਕਰੇ ਵੀ ਇਹ ਤੋਂ ਕੋਈ ਘਾਤਕ ਵਾਇਰਸ ਹੁੰਦਾ ਜਿਹੜਾ ਜਿਹਨੂੰ ਵੀ ਲੱਗਦਾ ਉਹ ਮਾਰਨ ਤੱਕ ਜਿਹੜਾ ਉਹ ਜਾਂਦਾ ਤਾਂ ਫਿਰ ਪਤਾ ਨਹੀਂ ਕੀ ਬਣਨਾ ਸੀ ਇੱਥੇ। ਸੋ ਬਿਲਕੁਲ ਇਹਨੂੰ ਦੇਖਦੇ ਹੋਏ ਆਪਾਂ ਜ਼ਰੂਰ ਬੇਨਤੀ ਕਰਦੇ ਪੰਜਾਬੀ ਰੇਡੀਓ USA ਵੱਲੋਂ ਜਿੰਨੀ ਵੀ ਆਪਣੀ ਕਮਿਊਨਿਟੀ ਆ, ਕਿਤੇ ਵੀ ਕੋਈ ਮੇਲਾ ਹੋਣਾ, ਵੱਡਾ ਇਕੱਠ ਹੈਗਾ, ਗੁਰੂ ਘਰ, ਉਹਨਾਂ ਨੂੰ ਪ੍ਰੀਕਾਸ਼ਨ ਲੈਣੀਆਂ ਚਾਹੀਦੀਆਂ। ਗੁਰੂ ਘਰਾਂ ਦੇ ਵਿੱਚ ਤਾਂ ਖਾਸ ਕਰਕੇ ਜਿਹੜੀ ਸੈਨੀਟਾਈਜੇਸ਼ਨ ਆ ਉਹ ਪੂਰੀ ਤਰ੍ਹਾਂ ਕਰਨੀ ਚਾਹੀਦੀ ਹੈਗੀ ਆ। ਜੀ ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ। ਇੱਕ ਹਰਜੋਤ ਸਿੰਘ ਜੀ ਇੱਕ ਹੋਰ ਖਬਰ ਆ ਰਹੀ ਆ, ਊਬਰ ਨੇ ਜਿਹੜੀ ਚੇਤਾਵਨੀ ਦਿੱਤੀ ਆ ਲੋਕਾਂ ਨੂੰ ਵੀ ਜੇ ਕੋਈ ਕਰੋਨਾ ਵਾਇਰਸ ਵਾਲਾ ਬੰਦਾ ਰਾਈਡ ਜਿਹੜਾ ਆ ਉਹ ਕਰਦਾ ਆ ਤਾਂ ਕਹਿੰਦੇ ਵੀ ਅਸੀਂ ਉਹਨਾਂ ਦੇ ਅਕਾਊਂਟ ਜਿਹੜੇ ਆ ਉਹ ਸਸਪੈਂਡ ਜਿਹੜੇ ਉਹ ਕਰ ਸਕਦੇ ਹਾਂ, ਕਿਉਂਕਿ ਕਈ ਲੋਕ ਅਜਿਹੇ ਹਾਲਾਤਾਂ ਦੇ ਵਿੱਚ ਵੀ ਇਹਨਾਂ ਲੱਛਣਾਂ ਦੇ ਨਾਲ ਵੀ ਕਈ ਲੋਕ ਜਿਹੜੇ ਆ ਹਰਜੋਤ ਸਿੰਘ ਜੀ ਟਰੈਵਲ ਜਿਹੜੇ ਉਹ ਕਰੀ ਜਾ ਰਹੇ ਆ ਤੇ ਕਹਿੰਦੇ ਵੀ ਜੇ ਕੋਈ ਇਸ ਤਰੀਕੇ ਦਾ ਲੱਭਦਾ ਆ ਤੇ ਉਹਨਾਂ ਦੇ ਜਿਹੜੇ ਅਕਾਊਂਟ ਆ ਉਹ ਸਸਪੈਂਡ ਜਿਹੜੇ ਉਹ ਕੀਤੇ ਜਾ ਸਕਦੇ ਆ। ਅੱਜ ਇੱਕ ਜੈਟ ਬਲੂ ਦੀ ਜਿਹੜੀ ਫਲਾਈਟ ਆ ਉਸ ਨੂੰ ਕਹਿੰਦੇ ਆ ਵੀ ਅਚਾਨਕ ਇਵੈਕੂਏਟ ਕਰਨਾ ਪਿਆ, ਜਦ ਇੱਕ ਉਸ ਦੇ ਵਿੱਚ ਜਿਹੜੀ ਸਵਾਰੀ ਆ ਉਸ ਨੇ ਇਹ ਆਖਿਆ ਵੀ ਉਹ ਬਿਲਕੁਲ ਫਲਾਈਟ ਚੜ੍ਹਨ ਤੋਂ ਪਹਿਲਾਂ ਉਸ ਨੂੰ ਪਤਾ ਲੱਗਾ ਵੀ ਉਸ ਨੂੰ ਕਰੋਨਾ ਵਾਇਰਸ ਹੈਗਾ ਆ। ਸੋ ਫਲੋਰੀਡਾ ਜਿਹੜੀ ਨਿਊਯਾਰਕ ਤੋਂ ਪਾਮ ਬੀਚ ਫਲੋਰੀਡਾ ਨੂੰ ਜਿਹੜੀ ਇਹ ਜੈਟ ਬਲੂ ਦੀ ਫਲਾਈਟ ਜਿਹੜੀ ਉਹ ਜਾਣੀ ਸੀ ਤੇ ਇਹ ਟੇਕ ਆਫ ਹੋਣ ਤੋਂ ਪਹਿਲਾਂ ਹੀ ਜਿਹੜਾ ਉਸ ਨੇ ਦੱਸਿਆ ਵੀ ਮੈਨੂੰ ਕਰੋਨਾ ਵਾਇਰਸ ਦੇ ਨਾਲ ਡਾਇਗਨੋਸ ਕੀਤਾ ਗਿਆ ਆ। ਸੋ ਹੁਣ ਉਹਦੇ ਕਰਕੇ ਦੇਖੋ ਵੀ ਜਿਹੜੇ ਬਾਕੀ ਦੀਆਂ ਸਵਾਰੀਆਂ ਆ ਉਹ ਵੀ ਉਸ ਨੂੰ ਵੀ ਜਿਹੜੇ ਉਹ ਐਕਸਪੋਜ਼ ਹੋ ਗਏ ਕਰੋਨਾ ਵਾਇਰਸ ਨੂੰ ਲੈ ਕੇ ਤੇ ਇਹ ਹਾਲਾਤ ਜਿਹੜੇ ਉਹ ਮਾੜੇ ਆ। ਲੋਕੀ ਬਹੁਤ ਜ਼ਿਆਦਾ ਜਿਹੜੀਆਂ ਉਸ ਬੰਦੇ ਨੂੰ ਕਿਤੇ ਨਾ ਕਿਤੇ ਗਾਲਾਂ ਵੀ ਜਿਹੜੀਆਂ ਕੱਢ ਰਹੇ ਆ ਤੇ ਨਾਲ ਕਈ ਲੋਕ ਉਸ ਦਾ ਧੰਨਵਾਦ ਵੀ ਕਰ ਰਹੇ ਆ ਵੀ ਭਾਈ ਚੰਗੇ ਵੇਲੇ ਜਿਹੜਾ ਤੂੰ ਨਾਲ ਦੇ ਨਾਲ ਜਿਹੜਾ ਉਹ ਦੱਸ ਵੀ ਦਿੱਤਾ ਹੈਗਾ ਆ। ਸੋ ਇਹੀ ਚੀਜ਼ ਆਪਾਂ ਹਰਜੋਤ ਸਿੰਘ ਜੀ ਸਾਰੇ ਹੀ ਜਾਣੇ ਜਿਹੜੇ ਉਹ ਕਹਿ ਰਹੇ ਵੀ ਜਿਨ੍ਹਾਂ ਨੂੰ ਕੋਈ ਲੱਛਣ ਇੱਦਾਂ ਦੇ ਨਜ਼ਰ ਆ ਰਹੇ ਆ ਵੀ ਭਾਈ ਉਹ ਆਪਣੀਆਂ ਸੋਸ਼ਲ ਗੈਦਰਿੰਗਸ ਤੋਂ ਬਾਹਰ ਘੁੰਮਣ ਫਿਰਨ ਤੋਂ ਜਿਹੜਾ ਉਹ ਪਰਹੇਜ਼ ਕਰੋ। ਈਵਨ ਜਿਹੜਾ ਹਰਜੋਤ ਸਿੰਘ ਜੀ ਟਰੈਵਲ ਇੰਟਰਨੈਸ਼ਨਲ ਟਰੈਵਲ ਹੀ ਨਹੀਂ, ਜਿਹੜਾ ਤੁਸੀਂ ਲੋਕਲ ਟਰੈਵਲ ਵੀ ਕਰਨਾ ਆ ਉਹਦੇ ਵੱਲ ਵੀ ਜਿਹੜਾ ਬਹੁਤ ਜ਼ਿਆਦਾ ਤੁਹਾਨੂੰ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਜੇ ਜਾਣਾ ਹੀ ਜਾਣਾ ਆ ਤਾਂ ਹੀ ਜਿਹੜਾ ਕਰੋ ਤੇ ਪੂਰੇ ਪ੍ਰੀਕਾਸ਼ਨਸ ਲੈ ਕੇ ਜਿਹੜਾ ਉਹ ਜਾਓ ਤੇ ਜੇ ਜਾਏ ਬਗੈਰ ਸਰ ਸਕਦਾ ਆ ਤੇ ਉਹਨਾਂ ਨੂੰ ਜਿਹੜਾ ਆਪਣੇ ਪਲਾਨਸ ਨੂੰ ਜਿਹੜਾ ਪੋਸਟਪੋਨ ਕਰੋ। ਕਿਉਂਕਿ ਆਪਣਾ ਸੈਨ ਹੋਜ਼ੇ ਏਅਰਪੋਰਟ ਦਾ ਦੇਖਿਆ ਵੀ ਤਿੰਨ ਜਿਹੜੇ TSA ਦੇ ਜਿਹੜੇ ਇੰਪਲੋਈ ਸੀਗੇ ਉਹਨਾਂ ਨੂੰ ਕਰੋਨਾ ਵਾਇਰਸ ਨਿਕਲਿਆ। ਸੋ ਉਹਨਾਂ ਦੇ ਕਰਕੇ ਕਿੰਨੇ ਜਾਣਿਆਂ ਨੂੰ ਹੋਰ ਐਕਸਪੋਜ਼ ਹੋਇਆ ਹੋਊਗਾ ਇਹ ਜਿਹੜਾ ਅਜੇ ਉਸ ਦੇ ਬਾਰੇ ਪਤਾ। ਸੋ ਬਿਲਕੁਲ ਆਪਾਂ ਜਦੋਂ ਏਅਰਪੋਰਟ ਜਾਂਦੇ ਦੇਖੋ TSA ਵਾਲੇ ਤੁਹਾਡੀ ਦਸਤਾਰ ਨੂੰ ਚੈੱਕ ਕਰਦੇ, ਤੁਹਾਡੇ ਪੈਂਟ ਕਮੀਜ਼ ਹੱਥਾਂ ਦੇ ਬਿਲਕੁਲ ਕਲੋਜ਼ ਹੁੰਦੇ ਆ। ਸੋ ਜਿਸ ਤਰ੍ਹਾਂ ਮੈਂ ਦੱਸਿਆ ਸੀ ਵੀ ਜਸਟਿਨ ਟਰੂਡੋ ਕਹਿੰਦੇ ਉਹਨਾਂ ਦੀ ਵਾਈਫ ਨੂੰ ਹੁਣ ਚੈੱਕ ਕੀਤਾ ਜਾ ਰਿਹਾ ਹੈਗਾ ਆ ਕਰੋਨਾ ਵਾਇਰਸ ਦੇ ਲਈ ਤੇ ਜਸਟਿਨ ਟਰੂਡੋ ਨੂੰ ਉਹਨਾਂ ਦੀ ਵਾਈਫ ਤੋਂ ਹੁਣ ਸੈਪਰੇਟ ਰੱਖਿਆ ਜਾ ਰਿਹਾ। ਕਹਿੰਦੇ ਵੀ ਨਹੀਂ ਉਹ ਉਹਨਾਂ ਦੇ ਲਾਗੇ ਨਹੀਂ ਜਾ ਸਕਦੇ। ਸੋ ਇੱਥੇ ਤੱਕ ਜਿਹੜਾ ਇਫੈਕਟ ਹੋ ਰਿਹਾ। ਜੇ ਫਾਈਨੈਂਸ਼ੀਅਲ ਦੱਸਦੇ ਜਾਈਏ ਪੂਰੀ ਗਲੋਬਲ ਇਕੋਨਮੀ ਦੇ ਉੱਤੇ ਅਸਰ ਪਿਆ। ਅਮਰੀਕਾ ਦੇ ਵਿੱਚ ਆਲਰੇਡੀ ਬਹੁਤ ਸਾਰੀਆਂ ਕੰਪਨੀਆਂ ਨੇ ਲੇ ਆਫ ਕਰਨੀ ਸ਼ੁਰੂ ਕਰ ਦਿੱਤੀ ਆ, ਖਾਸ ਕਰਕੇ ਹੋਟਲ ਇੰਡਸਟਰੀ, ਟਰੈਵਲ ਇੰਡਸਟਰੀ ਤੇ ਜਿਹੜੀ ਕਈ ਪੋਰਟਸ ਦੇ ਜਿਹੜੇ ਟਰਾਂਸਪੋਰਟੇਸ਼ਨ ਹੈਗੇ ਆ। ਸੋ ਜਿਹੜਾ ਸਟਾਕ ਮਾਰਕੀਟ ਆ ਬਹੁਤ ਥੱਲੇ ਜਾ ਰਹੀ ਆ। ਪਿਛਲੇ ਹਫ਼ਤੇ ਤੋਂ ਜਿਹੜਾ ਕਾਫੀ ਬੁਰਾ ਹਾਲ ਜਿਹੜਾ ਸਟਾਕ ਮਾਰਕੀਟ ਦਾ ਬਣਿਆ ਹੋਇਆ ਹੈਗਾ। ਇਹ ਕਹਿੰਦੇ ਸਭ ਤੋਂ ਬਿਗੇਸਟ ਥ੍ਰੈਟ ਹੈਗੀ ਆ ਗਲੋਬਲ ਇਕੋਨਮੀ ਤੇ ਫਾਈਨੈਂਸ਼ੀਅਲ ਮਾਰਕੀਟਸ ਨੂੰ। ਬਿਲਕੁਲ ਪ੍ਰਾਈਸ ਗੌਜਿੰਗ ਤੋਂ ਜਿਹੜੇ ਇਕੱਲੇ ਸਟੋਰ ਹੀ ਨਹੀਂ, ਕਹਿੰਦੇ ਆਨਲਾਈਨ ਸਟੋਰਾਂ ਨੇ ਵੀ ਜਿਹੜਾ ਆ ਉਹ ਹੜਕੰਪ ਜਿਹੜਾ ਮਚਾਇਆ ਆ।
ਜਿੱਦਾਂ ਕਹਿੰਦੇ ਐਮਾਜ਼ੋਨ ਦੇ ਵਿੱਚ ਕਈ ਲੋਕ ਜਿਹੜੇ ਉਹ ਸ਼ਿਕਾਇਤ ਕਰ ਰਹੇ ਆ ਵੀ ਜਿਹੜੀਆਂ ਚੀਜ਼ਾਂ ਪ੍ਰਾਈਮ ਸ਼ਿਪਿੰਗ ਦੇ ਲਈ ਯਾਨੀ ਕਿ ਸੇਮ ਡੇ ਸ਼ਿਪਿੰਗ ਦੇ ਲਈ ਅਵੇਲੇਬਲ ਹੁੰਦੀਆਂ ਸੀ, ਹੁਣ ਉਹਨਾਂ ਨੇ ਇਨਐਲੀਜੀਬਲ ਕਰਕੇ $25 ਜਿਹੜੀ ਉਸ ਦੇ ਸ਼ਿਪਿੰਗ ਚਾਰਜ ਜਿਹੜੇ ਆ ਉਹ $10 ਵਾਲੀ ਆਈਟਮ ਦੇ ਉੱਤੇ ਜਿਹੜੇ ਕਹਿੰਦੇ ਇਸ ਤਰੀਕੇ ਦੇ ਨਾਲ ਉਹ ਲਾ ਰਹੇ ਨੇ। ਸੋ ਇਹ ਬਹੁਤ ਬੁਰੇ ਹਾਲ ਜਿਹੜੇ ਉਹ ਬਣੇ ਪਏ ਆ। ਇੰਡੀਆ ਤੋਂ ਭਾਈ ਤੁਹਾਡੀ ਡਾਇਰੈਕਟ ਫਲਾਈਟ ਹੈਗੀ ਹੈ, ਕੋਈ ਫੇਸਬੁੱਕ ਤੇ ਪੁੱਛ ਰਿਹਾ, ਜੇ ਤਾਂ US ਸਿਟੀਜ਼ਨ ਆ ਭਾਈ ਤੁਹਾਨੂੰ ਉਹਨਾਂ ਨੇ ਆਉਣ ਦੇਣਾ, ਕੁਆਰੰਟੀਨ ਜਿਹੜੇ ਕਰ ਸਕਦੇ ਨੇ ਇਹ ਉਹਨਾਂ ਦੀ ਮਰਜ਼ੀ ਆ। ਜਿਹੜਾ ਕੋਈ ਗ੍ਰੀਨ ਕਾਰਡ ਵਾਲਾ ਵੀ ਆ ਜਾਂ ਵਿਜ਼ਟਰ ਵੀਜ਼ੇ ਵਾਲਾ ਵੀ ਆ, ਇਹ ਤੁਹਾਨੂੰ ਆਪਾਂ ਹੁਣੇ ਦੱਸ ਕੇ ਹਟੇ ਆ, ਉਹ ਕੋਈ ਪੱਕੀ ਗਰੰਟੀ ਨਹੀਂ। ਉਹ ਜਿਹੜੇ ਇਮੀਗ੍ਰੇਸ਼ਨ ਵਾਲੇ ਉੱਥੇ ਬੈਠੇ ਆ ਤੁਹਾਡੇ ਮੈਡੀਕਲ ਜਿਹੜੀ ਆ ਹਾਲਾਤਾਂ ਨੂੰ ਦੇਖਦੇ ਹੋਏ, ਇਹ ਉਹਨਾਂ ਦੀ ਮਰਜ਼ੀ ਆ ਵੀ ਤੁਹਾਨੂੰ ਉਹਨੇ ਅਮਰੀਕਾ ਦੇ ਵਿੱਚ ਐਂਟਰ ਹੋਣ ਦੇਣਾ ਹੈ ਕਿ ਨਹੀਂ। ਅਮਰੀਕਨ ਸੋਇਲ ਇਜ਼ ਓਪਨ ਫਾਰ ਅਮਰੀਕਨ ਸਿਟੀਜ਼ਨ ਆਲ ਦਾ ਟਾਈਮ। ਇਹ ਜਿਹੜੀ ਚੀਜ਼ ਆ ਬਾਕੀਆਂ ਦੇ ਲਈ ਇਹ ਉਹਨਾਂ ਦੀ ਵਿਮ ਦੇ ਉੱਤੇ ਆ, ਉਹਨਾਂ ਦੀ ਮਰਜ਼ੀ ਦੇ ਉੱਤੇ ਆ। ਚਾਹੇ ਉਹਨਾਂ ਨੇ ਤੁਹਾਨੂੰ ਪੱਕਿਆਂ ਗ੍ਰੀਨ ਕਾਰਡ ਵੀ ਦਿੱਤਾ, ਪਰਮਾਨੈਂਟ ਰੈਜ਼ੀਡੈਂਟ ਵੀ ਦਿੱਤਾ ਆ, ਪਰ ਕਿਉਂਕਿ ਤੁਸੀਂ ਇੱਥੋਂ ਦੇ ਸਿਟੀਜ਼ਨ ਨਹੀਂ ਆ, ਸੋ ਤੁਹਾਡੇ ਉਸ ਤਰੀਕੇ ਦਾ ਜਿਹੜਾ ਹੱਕ ਆ ਜਿਹੜਾ ਸਿਟੀਜ਼ਨ ਵਾਲਾ ਆ ਉਹ ਜਿਹੜਾ ਨਹੀਂ ਬਣਦਾ। ਚਾਹੇ ਇੰਡੀਆ ਤੋਂ ਡਾਇਰੈਕਟ ਫਲਾਈਟ ਆ, ਚਾਹੇ ਲੇਓਵਰ ਦੇ ਨਾਲ ਆ। ਸੋ ਇਹ ਚੀਜ਼ ਤੁਸੀਂ ਕਨਫਰਮ ਆਪਣੀ ਆਈਦਰ ਫਲਾਈਟ ਵਾਲਿਆਂ ਦੇ ਨਾਲ ਜਾਂ ਆਪਣੀ ਸਟੇਟ ਡਿਪਾਰਟਮੈਂਟ ਜਿਹੜੇ US ਦੇ ਸਟੇਟ ਡਿਪਾਰਟਮੈਂਟ ਆ ਜਾਂ ਉੱਥੇ ਅੰਬੈਸੀ ਨੂੰ ਈਮੇਲ ਜਾਂ ਚਿੱਠੀ ਲਿਖ ਕੇ ਜਿਹੜਾ ਜੀ ਉਹ ਪੁੱਛ ਲਓ ਵੀ ਮੈਂ ਇਸ ਤਰੀਕੇ ਦੇ ਨਾਲ ਜਾਣਾ ਚਾਹੁੰਦਾ, ਆ ਮੇਰਾ ਇਮੀਗ੍ਰੇਸ਼ਨ ਦਾ ਸਟੇਟਸ ਆ, ਸ਼ੁੱਡ ਆਈ ਟਰੈਵਲ ਔਰ ਨਾਟ, ਵੀ ਮੈਨੂੰ ਦੇਖੋ ਪੁੱਛੋ ਵੀ ਮੈਂ ਜਾਵਾਂ ਜਾਂ ਨਾ ਜਾਵਾਂ। ਸੋ ਜੋ ਵੀ ਤੁਹਾਡੇ ਸਰਕਮਸਟਾਂਸ ਆ, ਜਿਹੜੇ ਵੀ ਹਾਲਾਤ ਆ, ਕਿਰਪਾ ਕਰਕੇ ਉਹਨਾਂ ਨੂੰ ਕਲੀਅਰਲੀ ਦੱਸ ਕੇ ਉਹਨਾਂ ਨੂੰ ਦੱਸੋ ਤਾਂ ਜੋ ਤੁਹਾਨੂੰ ਸਹੀ ਸਲਾਹ ਜਿਹੜੀ ਉਹ ਦੇ ਸਕਣ। ਸਾਡੇ ਕੋਲੋਂ ਪੁੱਛੋਗੇ, ਅਸੀਂ ਤੁਹਾਨੂੰ ਸਿਰਫ ਖਬਰਾਂ ਦੱਸ ਰਹੇ ਹਾਂ ਵੀ ਆਹ ਕੀਤਾ ਗਿਆ। ਹੁਣ ਇਮੀਗ੍ਰੇਸ਼ਨ ਅਫਸਰ ਦੇ ਦਿਮਾਗ 'ਚ ਕੀ ਚੱਲ ਰਿਹਾ ਉਹ ਅਸੀਂ ਨਹੀਂ ਦੱਸ ਸਕਦੇ। ਜੀ ਬਿਲਕੁਲ। ਸੋ ਜੇ ਸਮ ਅਪ ਕਰਦੇ ਜਾਈਏ, ਰਾਜਕਰਮਵੀਰ ਸਿੰਘ ਜੀ ਕਹਿੰਦੇ ਪਈ ਅਮਰੀਕਾ ਦੇ ਵਿੱਚ ਵੀ ਸਕੂਲ ਬਹੁਤ ਜਗ੍ਹਾ ਬੰਦ ਹੋ ਗਏ ਆ, ਆਫਿਸ ਕਲੋਜ਼ ਆ, ਮਾਲ ਐਮਪਟੀ ਹੈਗੇ ਆ, ਈਵੈਂਟਸ ਕੈਂਸਲ ਹੋ ਰਹੀਆਂ, ਫਲਾਈਟਸ ਗਰਾਊਂਡ ਹੋ ਗਈਆਂ, ਇਕਨੋਮੀ ਪੂਰੀ ਤਰ੍ਹਾਂ ਜਿਹੜੀ ਡਾਊਨ ਗਈ ਆ, ਇੰਟਰਨੈਸ਼ਨਲ ਬਾਰਡਰਸ ਕਈ ਕੰਟਰੀਆਂ ਨੇ ਬੰਦ ਕਰ ਦਿੱਤੇ ਹੈਗੇ ਆ। ਜਿਹੜੇ ਲੋਕ ਆ ਬਹੁਤ ਸਕੇਅਰਡ ਹੈਗੇ ਆ, ਪਰ ਹਸਪੀਟਲਸ ਦੇ ਵਿੱਚ ਜਿਹੜੇ ਹਸਪੀਟਲ ਦੇ ਵਰਕਰਸ ਆ, ਨਰਸਸ ਆ, ਸਾਰੇ ਉਹ ਪੂਰੇ ਤਨਦੇਹੀ ਦੇ ਨਾਲ ਜਿਹੜੀ ਆ ਕੰਮ ਕਰ ਰਹੇ ਹੈਗੇ। ਤੇ ਸਾਨੂੰ ਜਿਹੜੇ ਜਿੰਨੇ ਵੀ ਸਾਰੇ ਮੈਡੀਕਲ ਪ੍ਰੋਫੈਸ਼ਨਲਸ ਹੈਗੇ ਆ ਉਹਨਾਂ ਨੂੰ ਸਲੂਟ ਕਰਨਾ ਚਾਹੀਦਾ ਹੈ, ਕਿਉਂਕਿ ਇੰਨੇ ਘਬਰਾਅ ਵਾਲੇ ਮਾਹੌਲ ਦੇ ਵਿੱਚ ਵੀ ਉਹ ਪੂਰੇ ਤਨਦੇਹੀ ਦੇ ਨਾਲ ਜਿਹੜੇ ਕੰਮ ਕਰ ਰਹੇ ਆ। ਆਪਣੀ ਕਮਿਊਨਿਟੀ ਦੇ ਵਿੱਚ ਵੀ ਬਹੁਤ ਸਾਰੇ ਭੈਣ ਭਰਾ ਜਿਹੜੇ ਇਸ ਫੀਲਡ ਦੇ ਵਿੱਚ ਹੈਗੇ, ਖਾਸ ਕਰਕੇ ਨਰਸਿਸ, CNA ਇਸ ਫੀਲਡ 'ਚ ਆਪਣੀਆਂ ਭੈਣਾਂ ਬੀਬੀਆਂ ਬਹੁਤ ਆ। ਸੋ ਪਲੀਜ਼ ਮੇਕ ਸ਼ੋਰ ਰੱਖੋ, ਪ੍ਰੀਕਾਸ਼ਨਸ ਜਿਹੜੀਆਂ ਪੂਰੀਆਂ ਲਓ। ਕੱਲ USA 'ਚ ਬਹੁਤ ਜਗ੍ਹਾ 'ਚ ਜਿਹੜੀ ਨਰਸਿਸ ਆ ਉਹਨਾਂ ਨੇ ਪ੍ਰੋਟੈਸਟ ਵੀ ਕੀਤੇ ਹੈਗੇ ਵੀ ਸਾਨੂੰ ਸੇਫਟੀ ਪ੍ਰੀਕਾਸ਼ਨਸ ਲਈ ਜਿਹੜਾ ਪੂਰੀ ਤਰ੍ਹਾਂ ਤਿਆਰ ਨਹੀਂ ਕੀਤਾ ਗਿਆ। ਕਈ ਜਗ੍ਹਾ ਪੇਸ਼ੈਂਟ ਲਿਆਂਦੇ ਗਏ ਆ ਤੇ ਸਾਨੂੰ ਦੱਸਿਆ ਨਹੀਂ ਗਿਆ ਵੀ ਉਹ ਇਨਫੈਕਟਡ ਸੀਗੇ। ਸੋ ਉਸ ਨੂੰ ਦੇਖਦੇ ਹੋਏ ਪੂਰੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ। ਪਰ ਸਾਰੇ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਆ ਉਹਨਾਂ ਦਾ ਆਪਾਂ ਨੂੰ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੀਦਾ ਵੀ ਇੰਨੇ ਡਰ ਵਾਲੇ ਮਾਹੌਲ 'ਚ ਪੂਰੇ ਜਿਹੜੇ ਆ ਕੰਮ 'ਚ ਜਟੇ ਹੋਏ ਹੈਗੇ ਆ। ਬਿਲਕੁਲ। ਕੱਲ੍ਹ ਕਈ ਥਾਵਾਂ 'ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਨਰਸਿਸ ਹੈਗੇ ਆ ਉਹਨਾਂ ਨੇ ਜਿਹੜੇ ਆ ਉਹ ਪ੍ਰੋਟੈਸਟ ਕੀਤੇ। ਕਹਿੰਦੇ ਵੀ ਫੈਡਰਲ ਗਾਈਡਲਾਈਨਸ ਇਹਨਾਂ ਨੇ ਰਿਲੈਕਸ ਕਰ ਦਿੱਤੀਆਂ ਅਜਿਹੇ ਮੌਕੇ ਦੇ ਉੱਤੇ, ਜਦ ਕਿ ਉਹਨਾਂ ਨੂੰ ਸਟ੍ਰਿਕਟ ਕਰਨਾ ਚਾਹੀਦਾ ਸੀ। ਜਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਦੇ ਜਿਹੜੇ ਪੀੜਤ ਹੈਗੇ ਆ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਨਜਿੱਠਣਾ ਆ ਜਾਂ ਕਿੱਦਾਂ ਉਹਨਾਂ ਦੇ ਨਾਲ ਇੰਟਰੈਕਟ ਕਰਨਾ ਆ। ਕਹਿੰਦੇ ਵੀ ਜੇ ਨਰਸਿਸ ਹੀ ਸੇਫ ਨਹੀਂ ਹੋਣਗੀਆਂ, ਜਿਹੜੇ ਫਸਟ ਕੰਟੈਕਟ ਪਰਸਨ ਹੁੰਦੇ ਆ, ਤਾਂ ਫਿਰ ਤੁਸੀਂ ਦੇਖੋ ਵੀ ਹਾਲਾਤ ਜਿਹੜੇ ਉਹ ਮਾੜੇ ਵੀ ਹੋ ਸਕਦੇ ਆ। ਸੋ ਆਈ ਥਿੰਕ ਇਹ ਵੀ ਚੀਜ਼ ਜਿਹੜੀ ਨਾਲ ਦੇ ਨਾਲ ਇਹਨਾਂ ਦੀ ਸੇਫਟੀ ਨੂੰ ਵੀ ਜਿਹੜਾ ਮੱਦੇ ਨਜ਼ਰ ਰੱਖਣਾ ਚਾਹੀਦਾ। ਆਪਾਂ ਸਾਰਿਆਂ ਨੂੰ ਪਤਾ ਵੀ ਨਿਊਯਾਰਕ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਕੇਸ ਆ ਉਹ ਇੱਕ ਹੈਲਥ ਵਰਕਰ ਦੇ ਨਾਲ ਹੀ ਸੰਬੰਧਿਤ ਜਿਹੜਾ ਉਹ ਆਇਆ ਸੀ ਜਦੋਂ ਉਹ ਐਕਸਪੋਜ਼ ਹੋਏ ਸੀ ਕਰੋਨਾ ਵਾਇਰਸ ਨੂੰ। ਉਹਦੇ ਬਾਅਦ ਦੇ ਵਿੱਚ ਉਹਨਾਂ ਨੇ ਸੱਭ ਵੀ ਵਰਤੀ, ਹੋਰ ਕਈ ਥਾਵਾਂ ਦੇ ਉੱਤੇ ਵੀ ਜਿਹੜੇ ਉਹ ਗਏ ਆ। ਇੱਕ ਨਵੀਂ ਜਿਹੜੀ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਸਟੱਡੀ ਇਹ ਦੱਸ ਰਹੀ ਆ, ਕਹਿੰਦੇ ਵੀ ਕਰੋਨਾ ਵਾਇਰਸ ਕਹਿੰਦੇ 3 ਦਿਨ ਤੱਕ ਕਈ ਸਰਵਿਸਿਜ਼ ਦੇ ਉੱਤੇ ਜਿੰਦਾ ਰਹਿ ਸਕਦਾ ਆ। ਇਹ ਨਵਾਂ ਟੈਸਟ ਜਿਹੜਾ ਆਇਆ ਆ, ਇਸ ਦੇ ਕਰਕੇ ਜ਼ਰੂਰ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਡਰ ਦਾ ਮਾਹੌਲ ਵੀ ਜਿਹੜਾ ਉਹ ਹੋਰ ਜ਼ਿਆਦਾ ਜਿਹੜਾ ਉਹ ਵੱਧ ਗਿਆ ਹੈਗਾ ਆ। ਸੋ ਕਈ ਜਿਹੜੀਆਂ ਹਰਜੋਤ ਸਿੰਘ ਜੀ ਵੀਡੀਓਜ਼ ਆ ਰਹੀਆਂ, ਕਈ ਲੋਕ ਇੰਨੇ ਮੂਰਖ ਨੇ ਜਾਣ ਕੇ ਸਟੋਰਾਂ ਦੇ ਵਿੱਚ ਚੀਜ਼ਾਂ ਦੇ ਉੱਤੇ ਖੰਘ ਰਹੇ ਨੇ, ਆਪਣਾ ਲਾ ਰਹੇ ਨੇ, ਹੱਥ ਲਾ ਰਹੇ ਨੇ ਜਾਣ ਬੁੱਝ ਕੇ, ਵੀ ਬਾਅਦ ਦੇ ਵਿੱਚ ਜਿਹੜਾ ਆਵੇ ਵੀ ਸ਼ਾਇਦ ਉਸ ਦੇ ਨਾਲ ਜਿਹੜਾ ਇਨਫੈਕਟ ਹੋ ਜਾਵੇ। ਪਤਾ ਨਹੀਂ ਲੋਕਾਂ ਦੀ ਮਾਨਸਿਕਤਾ ਕਿੱਥੇ ਤੱਕ ਜਿਹੜੀ ਉਹ ਗਿਰੀ ਹੋਈ ਆ। ਸੋ ਬਿਲਕੁਲ ਆਪਾਂ ਕੱਲ ਵੀ ਦੱਸਿਆ ਸੀ ਵੀ ਜਿਹੜੀ ਕਰੋਨਾ ਵਾਇਰਸ ਹੈ ਤਾਂ ਇਹ ਫਲੂ, ਪਰ 10 ਟਾਈਮਸ ਮੋਰ ਡੇਂਜਰਸ ਲੀਥਲ ਹੈਗਾ ਆ ਦੈਨ ਸੀਜ਼ਨਲ ਫਲੂ। ਸੋ 3 ਦਿਨਾਂ ਤੱਕ ਸਰਫੇਸ ਤੇ ਰਹਿ ਸਕਦਾ। ਆਪਾਂ ਜਦੋਂ ਪਾਰਕ ਵਗੈਰਾ ਜਾਂ ਕਿਤੇ ਵੀ ਜਾਂਦੇ ਆ, ਈਵਨ ਤੁਸੀਂ ਦੇਖ ਲਓ ਵੀ ਜੇ ਗੈਸ ਭਰਾਣੇ ਆ ਹੱਥ ਨਾਲ, ਉਸ ਤੋਂ ਬਾਅਦ ਤੁਸੀਂ ਵਾਈਪ ਆਊਟ ਜ਼ਰੂਰ ਕਰੋ ਪੰਪ ਨੂੰ।
ਪੰਪ ਤੋਂ ਬਾਅਦ ਜਿਹੜੇ ਹੱਥ ਤੁਹਾਡੇ ਹੈਗੇ ਆ, ਸੋ ਕਿਤੇ ਵੀ ਜੇ 3 ਦਿਨ ਤੱਕ ਰਹਿ ਸਕਦੀ, ਕਿਸੇ ਨੇ ਛਿੱਕ ਮਾਰੀ ਆ, ਖੰਘੀ ਆ ਜਾਂ ਕੁਛ ਵੀ ਆ, ਕਿਸੇ ਦੇ ਉਦਾਂ ਹੀ ਹੱਥਾਂ 'ਚ ਹੈਗਾ। ਸੋ ਜਦੋਂ ਪੰਪ ਗੈਸ ਕਰ ਰਹੇ ਹੋ ਆਪਣੇ ਮੂੰਹ ਤੇ ਹੱਥ ਨਾਲ ਲਾਓ, ਉਸ ਟਾਈਮ ਦੇ ਉੱਤੇ ਪੰਪ ਕਰਕੇ ਹੱਥ ਪੂੰਝ ਕੇ ਚੰਗੀ ਤਰੀਕੇ ਦੇ ਨਾਲ ਸਾਫ਼ ਕਰਕੇ, ਚਾਹੇ ਧੋ ਕੇ ਤੇ ਚਾਹੇ ਜਿਹੜਾ ਹੈਂਡ ਸੈਨੀਟਾਈਜ਼ਰ ਵਰਤ ਕੇ ਜਾਂ ਵਾਈਪ ਵਰਤ ਕੇ, ਉਸ ਤੋਂ ਬਾਅਦ ਦੇ ਵਿੱਚ ਹੀ ਗੱਡੀ ਦੇ ਵਿੱਚ ਵੜੋ, ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਆਪਣੇ ਗੱਡੀ ਦੇ ਹੈਂਡਲ ਨੂੰ ਜਿਹੜਾ ਉਹ ਤੁਸੀਂ ਫੜੋ। ਸੋ ਇਹ ਬਹੁਤ ਜ਼ਰੂਰੀ ਹੈ। ਛੋਟੀਆਂ ਛੋਟੀਆਂ ਚਾਹੇ ਟਿਪਸ ਆ, ਚਾਹੇ ਟਰੱਕਰ ਨੇ ਤੇ ਚਾਹੇ ਆਮ ਗੱਡੀਆਂ ਦੇ ਵਿੱਚ ਤੇਲ ਜਿਹੜੇ ਉਹ ਭਰਾਉਣ ਵਾਲੇ ਆ, ਸਾਰਿਆਂ ਨੂੰ ਇਹ ਚੀਜ਼ਾਂ ਦਾ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਆ। ਹੁਣ NBA ਜਿਹੜਾ ਸੀਜ਼ਨ ਆ ਉਹ ਟੋਟਲੀ ਜਿਹੜਾ ਉਹ ਸਸਪੈਂਡ ਹੋ ਗਿਆ ਕਿਉਂਕਿ ਜਿਹੜਾ ਯੂਟਾ ਜੈਜ਼ ਦਾ ਰੂਡੀ ਗੋਬਰਟ ਸੀਗਾ, ਉਹ ਕਰੋਨਾ ਵਾਇਰਸ ਦਾ ਜਿਹੜਾ ਉਹਦੇ 'ਤੇ ਪੋਜ਼ੀਟਿਵ ਟੈਸਟ ਜਿਹੜਾ ਉਹ ਨਿਕਲਿਆ ਆ। ਸੋ ਇਹ ਜਿਹੜੇ ਇੱਕ ਨਵੀਂ ਚੀਜ਼ ਜਿਹੜੀ ਉਹ ਸਾਹਮਣੇ ਆਈ ਆ, ਇਹ ਉਹੀ ਰੂਡੀ ਗੋਬਰਟ ਆ। 2-3 ਦਿਨ ਪਹਿਲਾਂ ਜਦੋਂ ਕਰੋਨਾ ਵਾਇਰਸ ਦੇ ਬਾਰੇ ਗੱਲਬਾਤ ਚੱਲ ਰਹੀ ਸੀ, ਕਹਿੰਦਾ ਵੀ ਮੈਨੂੰ ਕੁਛ ਨਹੀਂ ਹੈਗਾ, ਤੇ ਇਹਨੇ ਸਾਰੇ ਮਾਈਕਸ ਨੂੰ ਇੱਦਾਂ ਹੱਥ ਲਾਇਆ, ਤੇ ਉਹ ਵੀਡੀਓ ਇੰਨੀ ਕੁ ਜ਼ਿਆਦਾ ਇਸ ਟਾਈਮ ਵਾਇਰਲ ਆ, ਤੇ ਉਸ ਤੋਂ 2 ਦਿਨਾਂ ਬਾਅਦ ਇਹਨੂੰ ਕਰੋਨਾ ਵਾਇਰਸ ਜਿਹੜਾ ਉਹ ਨਿਕਲ ਆਇਆ। ਸੋ ਉਸ ਦੇ ਕਰਕੇ NBA ਨੇ ਸਾਰੇ ਗੇਮ ਜਿਹੜੀਆਂ ਸਸਪੈਂਡ ਕਰ ਦਿੱਤੀਆਂ। ਕਈ ਥਾਵਾਂ ਦੇ ਉੱਤੇ ਮੇਲੇ ਲੱਗਣੇ ਆ, ਕਈ ਥਾਵਾਂ ਦੇ ਉੱਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਦੱਸਿਆ ਆ ਵੀ ਜਿਹੜੇ ਗੁਰੂ ਘਰਾਂ ਦੇ ਆ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਆਪਣੇ ਜਿਹੜੀ ਹੈਲਥ ਅਫੀਸ਼ੀਅਲਸ ਹੈਗੇ ਆ, ਜਿਹੜੇ ਕਾਉਂਟੀ ਦੇ ਹੈਲਥ ਅਫਸਰ ਉਹ ਜ਼ਰੂਰ ਤੁਹਾਡੀ ਹੈਲਪ ਕਰਨਗੇ, ਉਹਨਾਂ ਨਾਲ ਜਿੰਨੇ ਵੀ ਹਾਂਜੀ ਸਲਾਹ ਕਰਕੇ ਵੀ ਅਸੀਂ ਉਹਨੂੰ ਪੂਰੀ ਤਰ੍ਹਾਂ ਜਿਹੜਾ ਸੈਨੀਟਾਈਜੇਸ਼ਨ ਕਰਨੀ ਆ ਵੀ ਕੀ ਕਰ ਸਕਦੇ ਹੈਗੇ। ਤੇ ਨਾਲੇ ਆਈ ਐਮ ਪ੍ਰੀਟੀ ਸ਼ੋਰ ਇਹੋ ਜਿਹੇ ਮੌਕੇ ਦੇ ਉੱਤੇ ਜਿਹੜੇ ਤੁਸੀਂ ਜਿਹੜੇ ਸਿਕਿਉਰਿਟੀ ਵਾਲੇ ਵੀ ਜੇ ਤੁਸੀਂ ਹਾਇਰ ਕੀਤੇ, ਜਾਂ ਪੁਲਿਸ ਵਾਲੇ, ਕਾਉਂਟੀ ਵਾਲੇ, ਸ਼ੈਰਿਫ ਵਾਲਿਆਂ ਨਾਲ ਵੀ ਕੀਤਾ, ਆਈ ਐਮ ਪ੍ਰੀਟੀ ਸ਼ੋਰ ਜੇ ਤੁਸੀਂ ਡੇਟਸ ਨੂੰ ਅੱਗੇ ਵੀ ਮੂਵ ਕਰੋਗੇ, ਤੁਹਾਡੇ ਨਾਲ ਮਿਲ ਜੁਲ ਕੇ ਕੰਮ ਕਰਨ ਦੇ ਲਈ ਰੈਡੀ ਹੋਣਗੇ, ਕਿਉਂਕਿ ਉਹਨਾਂ ਦੇ ਲਈ ਮੇਨ ਚੀਜ਼ ਜਿਹੜੀ ਪਬਲਿਕ ਦੀ ਸੇਫਟੀ ਜਿਹੜੀ ਉਹ ਸਭ ਤੋਂ ਪਹਿਲਾਂ ਜਿਹੜੀ ਹੁੰਦੀ ਆ। ਉਹ ਨਹੀਂ ਚਾਹੁੰਦੇ ਵੀ ਉਹਨਾਂ ਦੀ ਕਾਉਂਟੀ 'ਚ, ਉਹਨਾਂ ਦੇ ਸ਼ਹਿਰ ਦੇ ਵਿੱਚ ਜਿਹੜਾ ਕਿਸੇ ਤਰੀਕੇ ਦਾ ਕੋਈ ਵੀ ਆਊਟਬ੍ਰੇਕ ਆ ਅਜਿਹੀ ਚੀਜ਼ ਦਾ ਹੋਵੇ, ਜਿਸ ਕਰਕੇ ਕਿਉਂਕਿ ਉਹਨਾਂ ਨੂੰ ਚੌਂਚ ਫੇਰਿਓ ਜਿਹੜੀ ਇਹ ਪ੍ਰੋਬਲਮ ਆ, ਮੌਤਾਂ ਹੋ ਸਕਦੀਆਂ, ਆਰਥਿਕ ਤੌਰ ਦੇ ਉੱਤੇ ਪ੍ਰੋਬਲਮ ਆ ਸਕਦੀ ਆ, ਤੇ ਉਹਨਾਂ ਦੀ ਫੰਡਿੰਗ ਵੀ ਜਿਹੜੀ ਉਸ ਪਾਸੇ ਵੱਲ ਨੂੰ ਬਹੁਤ ਜ਼ਿਆਦਾ ਫਿਰ ਜਿਹੜੀ ਉਹ ਲੱਗਦੀ ਆ, ਪ੍ਰੈਸ਼ਰ ਜਿਹੜਾ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ। ਸੋ ਕੋਈ ਵੀ ਨਹੀਂ ਚਾਹੁੰਦਾ ਇਸ ਤਰੀਕੇ ਨਾਲ ਹੋਵੇ। ਸੋ ਜੇ ਗੁਰੂ ਘਰਾਂ ਵਾਲੇ ਸੋਚ ਰਹੇ ਹੈਗੇ ਨੇ ਇਹਨਾਂ ਨਗਰ ਕੀਰਤਨਸ ਨੂੰ ਜੇ ਅੱਗੇ ਪੋਸਟਪੋਨ ਕਰਨਾ ਹੈ ਜਾਂ ਕਿੱਦਾਂ ਕਰਨਾ ਹੈ, ਕਈ ਹੁਣ April ਦੇ ਵਿੱਚ ਵੀ ਹੈਗੇ ਆ, ਪਰ ਫਿਰ ਵੀ ਤੁਸੀਂ ਆਪਸੀ ਜਿਹੜੇ ਤੁਹਾਡੀ ਸੰਗਤ ਦੇ ਵਿੱਚ ਵੀ ਡਾਕਟਰ ਹੈਗੇ ਆ ਜਾਂ ਕਾਉਂਟੀ ਦੇ ਹੈਲਥ ਆਫਿਸਰਸ ਆ, ਉਹਨਾਂ ਦੇ ਨਾਲ ਸਲਾਹ ਕਰਕੇ, ਸ਼ੈਰਿਫ ਜਿਹੜੇ ਹੈਗੇ ਉਹਨਾਂ ਨਾਲ ਸਲਾਹ ਕਰਕੇ ਇੱਕ ਵਾਰੀ ਜ਼ਰੂਰ ਦੇਖੋ ਵੀ ਤੁਸੀਂ ਇਸ ਦੇ ਵਿੱਚ ਕੀ ਫੈਸਲਾ ਲੈਣਾ, ਕਿਉਂਕਿ ਜੇ ਇੰਨੇ ਹਜ਼ਾਰਾਂ ਹੀ ਡਾਲਰ ਜਿਹੜਾ ਖਰਚਾ ਕਰਨਾ, ਜੇ ਸੰਗਤ ਉੱਥੇ ਨਾ ਪਹੁੰਚੂਗੀ ਡਰ ਦੀ ਮਾਰੀ, ਤਾਂ ਫਿਰ ਉਹਨਾਂ ਨਗਰ ਕੀਰਤਨ ਦਾ ਤੇ ਉਹ ਸਾਰੀ ਚੀਜ਼ ਦਾ ਵੀ ਜਿਹੜਾ ਕੋਈ ਫਾਇਦਾ ਨਹੀਂ। ਸੋ ਬਿਲਕੁਲ ਇਹ ਨਾ ਸੋਚੋ ਵੀ ਅਸੀਂ ਕੋਈ ਡਰਾ ਰਹੇ ਹਾਂ। ਸਾਊਥ ਕੋਰੀਆ ਦੀ ਐਗਜ਼ਾਮਪਲ ਦੇਖ ਲਓ, ਉੱਥੋਂ ਇੱਕ ਪ੍ਰੀਸਟ ਤੋਂ ਹੀ ਬਾਅਦ ਹਜ਼ਾਰਾਂ ਦੀ ਗਿਣਤੀ 'ਚ ਚਰਚ ਤੋਂ ਹੀ ਉਹ ਫੈਲੀ ਸੀ ਕਰੋਨਾ ਵਾਇਰਸ। ਸੋ ਜਿਹੜਾ ਆਪਾਂ ਗੱਲ ਕਰਦੇ ਜਾਈਏ, ਜਿਹੜੀ ਅੱਜ ਨਵੀਂ ਖਬਰ ਪਤਾ ਲੱਗੀ ਆ ਰਾਜਕਰਮਵੀਰ ਸਿੰਘ ਜੀ, ਜਿਹੜਾ ਡਾਕਟਰ ਹੈਗਾ ਵਾਸ਼ਿੰਗਟਨ ਦੇ ਵਿੱਚ ਜਿਸ ਨੇ ਪਹਿਲਾ ਪੇਸ਼ੈਂਟ ਕਰੋਨਾ ਵਾਇਰਸ ਦਾ ਟਰੀਟ ਕੀਤਾ ਸੀ, ਉਹ ਕਹਿੰਦੇ ਪਈ ਕਈ ਹਫ਼ਤੇ ਜਿਹੜੇ ਲੋਕ ਆ ਬਿਨਾਂ ਚੈੱਕ ਕੀਤੇ ਤੋਂ ਹੀ ਕਰੋਨਾ ਵਾਇਰਸ USA 'ਚ ਆਉਂਦੇ ਰਹੇ। ਸਭ ਤੋਂ ਪਹਿਲਾ ਪੇਸ਼ੈਂਟ ਜਿਹੜਾ ਬੰਦਾ ਉਹ ਸਿਆਟਲ ਟਕੋਮਾ ਇੰਟਰਨੈਸ਼ਨਲ ਏਅਰਪੋਰਟ 'ਤੇ ਜਨਵਰੀ 15 ਨੂੰ ਜਿਹੜਾ ਆ ਉਹ ਆਇਆ ਸੀ। ਉਹ ਤੋਂ ਬਾਅਦ ਫਿਰ ਇੰਨੇ ਜ਼ਿਆਦਾ ਜਿਹੜੀ ਆ ਇਹ ਬਿਮਾਰੀ USA ਦੇ ਵਿੱਚ ਫੈਲੀ ਹੈਗੀ ਆ। ਜੀ ਬਿਲਕੁਲ। ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਨਾਲ ਤਾਂ ਨਹੀਂ, ਇੱਕ ਡਿਫਰੈਂਟ ਜਿਹੜੀ ਖਬਰ ਆ, ਨਿਊ ਜਰਸੀ ਦੀ ਇੱਕ 7-11 ਓਨਰ ਆ, ਉਸ ਨੂੰ ਜਿਹੜਾ ਆ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ ਆ। ਕਹਿੰਦੇ ਵੀ ਕੁਛ ਕੁ ਚੰਦ ਕੁ ਡਾਲਰ ਐਕਸਟਰਾ ਬਣਾਉਣ ਦੀ ਖਾਤਰ ਉਸਨੇ ਹੋਮਮੇਡ ਜਿਹੜਾ ਆ ਸੈਨੀਟਾਈਜ਼ਿੰਗ ਸਪਰੇਅ ਜਿਹੜਾ ਉਹ ਬਣਾਇਆ, ਜਿਸ ਦੇ ਕਰਕੇ 4 ਬੱਚਿਆਂ ਦੇ ਜਿਹੜੇ ਹੱਥ ਆ ਉਹ ਸੜ ਗਏ। ਮਨੀਸ਼ਾ ਭਾਦਰੇ 47 ਸਾਲਾਂ ਦੀ ਜਿਹੜੀ ਇਹ ਔਰਤ ਹੈਗੀ ਆ, ਉਸ ਨੂੰ ਜਿਹੜਾ ਹੁਣ ਚਾਰਜਿਸ ਆਫ ਇੰਡੇਂਜਰਿੰਗ ਦਾ ਵੈਲਫੇਅਰ ਆਫ ਚਿਲਡਰਨ ਤੇ ਡਿਸੈਪਟਿਵ ਬਿਜ਼ਨਸ ਪ੍ਰੈਕਟਿਸਿਸ ਦੇ ਚਾਰਜਿਸ ਜਿਹੜੇ ਉਹ ਲੱਗੇ ਆ। ਇਹ ਜਿਹੜੇ ਬਹੁਤ ਸਾਰੇ ਲੋਕ ਹੀ ਕਹਿ ਰਹੇ ਸੀ ਨਾ ਵੀ ਆਪਣਾ ਹੋਮਮੇਡ ਹੈਂਡ ਸੈਨੀਟਾਈਜ਼ਰ ਬਣਾ ਲਓ, ਆਪਾਂ ਉਦੋਂ ਵੀ ਕਹਿ ਰਹੇ ਸੀ ਵੀ ਕੋਈ ਜ਼ਰੂਰੀ ਨਹੀਂ ਆ, ਉੱਦਾਂ ਜਿਹੜਾ ਹੱਥ ਜਿਹੜੇ ਉਹ ਧੋਈ ਜਾਓ, ਵੀ ਜਿਹੜਾ ਵੀ ਕੋਈ ਬਣਾਊਗਾ ਉਹ ਆਪਣੀ ਸਿਹਤ ਦੇ ਲਈ ਖੁਦ ਜਿਹੜਾ ਜ਼ਿੰਮੇਵਾਰ ਹੋਊਗਾ। ਸੋ ਇਹ ਵੀ ਖਤਰਾ ਜਿਹੜਾ ਬਣ ਜਾਂਦਾ, ਕੋਈ ਕੈਮੀਕਲ ਗਲਤ ਤਰੀਕੇ ਨਾਲ ਮਿਕਸ ਹੋ ਗਏ ਤੇ ਬਾਅਦ ਦੇ ਵਿੱਚ ਜਿਹੜੇ ਤੁਹਾਨੂੰ ਜਿਹੜੀ ਉਹ ਪ੍ਰੋਬਲਮ ਇਹੋ ਦੇ ਸਕਦੀ ਹੈ। ਸੋ ਇਹ ਅਟਾਰਨੀ ਜਨਰਲ ਨੇ ਗੁਰਬੀਰ ਗਰੇਵਾਲ, ਉਹਨਾਂ ਨੇ ਕੱਲ੍ਹ ਵੀ ਜਿਹੜਾ ਉੱਥੇ ਚੇਤਾਵਨੀ ਦਿੱਤੀ ਆ ਵੀ ਕਹਿੰਦੇ ਵੀ ਮੈਂ ਤੁਹਾਨੂੰ ਬਿਲਕੁਲ ਸਪਸ਼ਟ ਤੌਰ ਦੇ ਉੱਤੇ ਦੱਸ ਰਿਹਾ ਵੀ ਜਿਹੜੇ ਕੋਈ ਸਾਡੇ ਰੈਜ਼ੀਡੈਂਟਸ ਦਾ, ਨਾਗਰਿਕਾਂ ਦਾ ਜਿਹੜਾ ਐਡਵਾਂਟੇਜ ਚੱਕਣ ਦੀ ਜਿਹੜੀ ਕੋਸ਼ਿਸ਼ ਕਰੂਗਾ ਇਸ ਮੌਕੇ ਦੇ ਉੱਤੇ, ਜਦੋਂ ਪਬਲਿਕ ਹੈਲਥ ਐਮਰਜੈਂਸੀ ਚੱਲ ਰਹੀ ਆ,
ਅਸੀਂ ਜਿਹੜੇ ਉਸ ਨੂੰ ਅਕਾਊਂਟੇਬਲ ਹੋਲਡ ਕਰਾਂਗੇ ਤੇ ਉਸ ਨੂੰ ਜਿਹੜਾ ਛੱਡਾਂਗੇ ਨਹੀਂ, ਉਹਨਾਂ ਨੂੰ ਜਵਾਬ ਜਿਹੜਾ ਉਸ ਦੇ ਲਈ ਦੇਣਾ ਹੀ ਪਵੇਗਾ ਜੀ। ਸੋ ਬਿਲਕੁਲ ਆਪਾਂ ਬ੍ਰੇਕ ਵੀ ਲੈਣੀ ਆ, ਤੇ ਬ੍ਰੇਕ ਤੋਂ ਪਹਿਲਾਂ ਇੱਕ ਜ਼ਰੂਰ ਮੈਨੂੰ ਗੱਲ ਯਾਦ ਆਈ ਸੀ, ਖਾਸ ਕਰਕੇ ਗੁਰੂ ਘਰਾਂ ਦੇ ਨਾਲ ਸੰਬੰਧਿਤ। ਆਪਾਂ ਬਹੁਤ ਵਾਰ ਜਿਹੜੇ ਆ ਆਪਣੇ ਜਿੰਨੇ ਵੀ ਸੰਗਤ ਹੈਗੀ ਆ, ਆਟਾ ਦੁੱਧ ਇਦਾਂ ਦੀ ਸੇਵਾ ਕਰਦੇ ਹੈਗੇ ਆ। ਗੁਰੂ ਘਰ 'ਚ ਮੇਰੇ ਖਿਆਲ ਨਾਲ ਸੈਨੀਟਾਈਜੇਸ਼ਨ ਵਾਲਾ ਜਿਹੜਾ ਸਮਾਨ ਉਹ ਵੱਧ ਤੋਂ ਵੱਧ ਜਾਣਾ ਚਾਹੀਦਾ। ਵਾਈਪਸ ਵਗੈਰਾ, ਜਿੱਥੇ ਰੁਮਾਲ ਰੱਖੇ ਹੁੰਦੇ ਹੈਗੇ ਆ, ਗੁਰੂ ਘਰ ਤੋਂ ਬਾਹਰ ਆਉਣਾ ਪਹਿਲਾਂ ਜਾਣਾ, ਇਹ ਜਿਹੜੀ ਆ ਇਹ ਗੁਰੂ ਘਰਾਂ 'ਚ ਜ਼ਰੂਰ ਕਰੋ, ਕਿਉਂਕਿ ਹੁਣ ਓਵਰਆਲ ਸਾਰੇ ਸਟੋਰਾਂ ਤੇ, ਕੱਲ ਮੈਂ ਵੀ ਵਾਲਗ੍ਰੀਨ ਗਿਆ ਸੀ, ਸਾਰਾ ਕੁਝ ਉੱਥੇ ਜਿਹੜਾ ਖਾਸ ਕਰਕੇ ਸੈਨੀਟਾਈਜੇਸ਼ਨ ਵਾਲਾ ਸਮਾਨ ਮੁੱਕਿਆ ਪਿਆ ਸੀ। ਤੇ ਇੱਕ ਚੀਜ਼ ਹੋਰ ਆ, ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਲੰਗਰ ਪ੍ਰਪੇਅਰ ਕਰ ਰਹੇ ਨੇ, ਜਿੰਨੇ ਵੀ ਸੇਵਾਦਾਰ ਹੈਗੇ ਨੇ, ਭਾਂਡੇ ਧੋਣ ਵਾਲੇ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਸੇਵਾਦਾਰ ਜਿਹੜਾ ਵੀ ਹੈਗਾ ਆ, ਕਿਰਪਾ ਕਰਕੇ ਇੱਕ ਆਪਣੀ ਹੈਲਥ ਕਮੇਟੀ ਜਿਹੜੀ ਉੱਥੇ ਜਿੰਨੇ ਵੀ ਗੁਰੂ ਘਰ ਵਾਲੇ ਉਹ ਬਣਾਓ, ਉਹਨਾਂ ਨੂੰ ਦੱਸੋ ਵੀ ਉਹਨਾਂ ਨੂੰ ਜਿੰਨੇ ਵੀ ਸੇਵਾਦਾਰ ਆ ਉਹਨਾਂ ਨੂੰ ਕੀ ਪ੍ਰੀਕਾਸ਼ਨ ਜਿਹੜੇ ਆ ਉਹ ਲੈਣੇ ਚਾਹੀਦੇ, ਖਾਸ ਕਰਕੇ ਜਦੋਂ ਲੰਗਰ ਤਿਆਰ ਉਹ ਕਰ ਰਹੇ ਨੇ, ਵੀ ਮੂੰਹ ਦੇ ਉੱਤੇ ਮਾਸਕ ਪਾ ਕੇ ਕਰਨਾ ਆ, ਕੱਪੜਾ ਬੰਨ੍ਹ ਕੇ ਕਰਨਾ ਆ, ਜਾਂ ਕਿੱਦਾਂ ਕਰਨਾ ਹੈ, ਹੱਥਾਂ ਦੇ ਗਲਵ ਪਾ ਕੇ ਕਰਨਾ ਆ, ਕਿਵੇਂ ਕਰਨਾ ਆ, ਉਹ ਸਾਰੀਆਂ ਚੀਜ਼ਾਂ ਦਾ ਪਲੀਜ਼ ਜਿਹੜਾ ਵੱਧ ਤੋਂ ਵੱਧ ਧਿਆਨ ਜਿਹੜਾ ਉਹ ਰੱਖਿਆ ਜਾਵੇ। ਇਹ ਤਾਂ ਹੈ ਵੀ ਚਲੋ ਜਿਹੜੀ ਚੀਜ਼ ਗਰਮ ਕੀਤੀ ਜਾ ਰਹੀ ਹੈ, ਬਣਾਈ ਜਾ ਰਹੀ ਹੈ, ਉਸ ਦੇ ਵਿੱਚ ਤਾਂ ਵਾਇਰਸ ਜਿਹੜਾ ਜੇ ਚਲਿਆ ਵੀ ਜਾਂਦਾ ਤੇ ਸ਼ਾਇਦ ਉਹ ਮਰ ਵੀ ਜਾਵੇ, ਪਰ ਫਿਰ ਵੀ ਆਪਾਂ ਪ੍ਰੀਕਾਸ਼ਨ ਸਾਵਧਾਨੀ ਜਿਹੜੀ ਉਹ ਜ਼ਰੂਰ ਵਰਤਣੀ ਹੈ, ਜ਼ਰੂਰ ਆਪਾਂ ਨੂੰ ਉਹ ਰੱਖਣੀ ਜਿਹੜੀ ਉਹ ਚਾਹੀਦੀ ਹੈਗੀ। ਆਈ ਥਿੰਕ ਇੱਕ US ਦੀ ਜਿਹੜੇ ਸਿੱਖ ਡਾਕਟਰਸ ਐਂਡ ਨਰਸਿਸ ਦੀ ਐਸੋਸੀਏਸ਼ਨ ਹੈਗੀ ਆ, ਉਹਨਾਂ ਦੇ ਨਾਲ ਜਿਹੜਾ ਜ਼ਰੂਰ ਤੁਸੀਂ ਇੱਕ ਵਾਰੀ ਜਿਹੜਾ ਸੰਪਰਕ ਉਹ ਤੁਸੀਂ ਕਰੋ, ਤਾਂ ਜੋ ਵੀ ਤੁਹਾਨੂੰ ਜਿਹੜੇ ਗੁਰੂ ਘਰਾਂ ਵਾਲਿਆਂ ਨੂੰ ਜਿਹੜੀ ਸਹੀ ਸਲਾਹ ਜਿਹੜੀ ਉਹ ਦੇ ਸਕੇ। ਜਿੱਥੇ ਵੀ ਪਬਲਿਕ ਗੈਦਰਿੰਗ ਆ, ਕਮਿਊਨਿਟੀ ਜਿਹੜਾ ਆ ਉਹ ਕਹਿ ਲਓ ਵੀ ਕਿਚਨ ਜਿਹੜੇ ਉਹ ਚੱਲਦੇ ਆ, ਉਹਨਾਂ ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ ਜ਼ਰੂਰ ਧਿਆਨ ਰੱਖਣਾ ਚਾਹੀਦਾ। ਸੋ ਬਿਲਕੁਲ ਕੈਲੀਫੋਰਨੀਆ ਦੇ ਗਵਰਨਰ ਮੁਤਾਬਕ ਕੈਲੀਫੋਰਨੀਆ ਦੇ ਵਿੱਚ 250 ਤੋਂ ਵੱਧ ਕਿੱਥੇ ਵੀ ਗੈਦਰਿੰਗ ਹੁੰਦੀ ਆ ਉਹ ਨਾ ਹੋਵੇ। ਇਹ ਉਹਨਾਂ ਨੇ ਮਾਰਚ 30 ਤੱਕ ਜਿਹੜਾ ਕਿਹਾ ਹੈਗਾ ਆ, ਤਾਂ ਕਿ ਕਹਿੰਦੇ ਇਹਦੇ ਨਾਲ ਕਈ ਲੋਕਾਂ ਦੀ ਜਿਹੜੀ ਆ ਜਾਨ ਉਹ ਬਚ ਸਕਦੀ ਹੈਗੀ ਆ। ਸੋ ਹੁਣ ਆਪਾਂ ਰਾਜਕਨਵੀਰ ਸਿੰਘ ਜੀ ਬ੍ਰੇਕ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਫਿਰ ਟਰੱਕਿੰਗ ਦੇ ਨਾਲ ਰਿਲੇਟਡ ਜਿਹੜੇ ਕੁਝ ਜਿਹੜੇ ਹੈਗੇ ਪੁਆਇੰਟ ਆ ਉਹ ਆਪਾਂ ਡਿਸਕਸ ਕਰਾਂਗੇ ਜੀ। ਤੇ ਉਸ ਤੋਂ ਪਹਿਲਾਂ ਆਪਣੇ ਕਾਲਰ ਨੇ ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਰੈਸਟੋਰੈਂਟਾਂ ਵੱਲੋਂ ਜਿਹੜਾ ਫੂਡ ਦਾ ਹੁੰਦਾ ਨਾ, ਸੇਫਟੀ ਦਾ, ਮੈਂ ਉਹ ਤੁਹਾਨੂੰ 2-3 ਕੁਇਕ ਟਿਪ ਦੇ ਦਿੰਦਾ, ਜਿਹੜਾ ਸਾਡਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੁੰਦਾ ਜੀ ਜੀ। ਤੇ ਉਹਦੇ ਵਿੱਚ ਇਹ ਆ ਕਿ ਜਦੋਂ ਵੀ ਤੁਸੀਂ ਕਿਚਨ ਵਿੱਚ ਵੜਨਾ ਵਾ, ਪਹਿਲੀ ਗੱਲ ਹੱਥ ਧੋ ਕੇ ਵੜੋ। ਜਦੋਂ ਹੱਥ ਧੋ, ਜੇ ਤੁਸੀਂ ਗਲਵ ਵੀ ਪਾਉਣੇ ਆ ਉਹ ਤੋਂ ਪਹਿਲਾਂ ਹੱਥ ਧੋਵੋ। ਤੇ ਜੇ ਤੁਸੀਂ ਇੱਕ ਚੀਜ਼ ਬਣਾ ਰਹੇ ਹੋ, ਤੁਸੀਂ ਉਹਦੇ ਤੇ ਹੀ ਫੋਕਸ ਰੱਖੋ। ਇਹ ਨਹੀਂ ਕਿ ਤੁਸੀਂ ਉਹ ਬਣਾ ਰਹੇ ਹੋ ਤਾਂ ਵਿੱਚ ਜਾ ਕੇ ਤੁਸੀਂ ਭਾਂਡੇ ਫੜ ਲਏ, ਤੁਸੀਂ ਇੱਧਰ ਕਰ ਲਿਆ ਉੱਧਰ ਕਰ ਲਿਆ। ਇੱਕ ਬੰਦਾ ਇੱਕ ਟਾਸਕ ਤੇ ਰਵੇ ਜੀ। ਤੇ ਉਹ ਹਾਂਜੀ, ਜੇ ਤੁਸੀਂ ਹੱਥ ਉਹ ਚੀਜ਼ ਬਣਾਉਣ ਤੋਂ ਹੋਰ ਕਿਤੇ ਸਿਰ ਨੂੰ, ਮੂੰਹ ਨੂੰ, ਹੱਥ ਨੂੰ, ਬਾਹਾਂ ਨੂੰ, ਕੱਪੜਿਆਂ ਨੂੰ ਆਪਣੇ ਕਿਤੇ ਵੀ ਲਾਏ ਨੇ, ਤੇ ਉਸ ਤੋਂ ਬਾਅਦ ਵਿੱਚ ਤੁਸੀਂ ਹੱਥ ਧੋ ਕੇ ਫਿਰ ਧੋਣੇ ਆ। ਇਹ ਜਿਹੜਾ ਹੁੰਦਾ ਕਿ ਇਹ ਤਾਂ ਸਾਡਾ ਰੈਸਟੋਰੈਂਟ ਦਾ, ਸਾਡਾ ਤਾਂ ਹੱਥ ਧੋਣ ਸਾਡੇ ਕਈ ਚਿੱਟੇ ਹੱਥ ਹੁੰਦੇ ਆ ਧੋ ਕੇ ਜੀ। ਤੇ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ, ਬਾਕੀ ਜਿਹੜੇ ਲੰਗਰ ਵਰਤਾਉਂਦੇ ਆ, ਜਦੋਂ ਤੁਸੀਂ ਵਰਤਾਉਣ ਲੱਗਦੇ ਹੋ, ਤੁਸੀਂ ਪਹਿਲੀ ਗੱਲ ਤੇ ਜਿਹੜਾ ਇੱਕ ਬੰਦਾ ਇੱਕ ਆਈਟਮ ਵਰਤਾ ਰਿਹਾ ਉਸ ਆਈਟਮ ਤੇ ਹੀ ਰਵੇ। ਤੇ ਦੂਜੀ ਗੱਲ ਆ ਕਿ ਉਹ ਜੋ ਤੁਸੀਂ ਵਰਤਾਉਣਾਗੇ ਪਹਿਲਾਂ ਹੱਥ ਧੋ ਕੇ, ਜੇ ਪੋਸੀਬਲ ਹੈਗਾ ਗਲਵ ਪਾ ਕੇ, ਤੇ ਉਹ ਪਰ ਇੱਕ ਬੰਦਾ ਇੱਕ ਆਈਟਮ ਨੂੰ ਹੀ ਵਰਤਾਵੇ। ਇਹ ਨਹੀਂ ਕਿ ਤੁਸੀਂ ਬੈਕ ਐਂਡ ਫੋਰਥ ਦੂਜੀਆਂ ਆਈਟਮ ਤੋਂ ਜਾਓ। ਤੇ ਇਹ ਮਤਲਬ ਕਿ ਪ੍ਰਕਾਸ਼ਨ ਹੁੰਦਾ ਕਿ ਆਪਾਂ ਤੁਸੀਂ ਕਰ ਸਕਦੇ ਹੋ। ਤੇ ਮੇਰੀ ਤਾਂ ਇਹੀ ਬੇਨਤੀ ਹੈ ਕਿ ਤੁਸੀਂ ਤੁਹਾਡੇ ਜੇ ਕੋਈ ਹੈਗਾ ਵਾਲਾ ਨਰਸ ਜਾਂ ਦੂਜੀ ਕੋਈ ਮੈਡੀਕਲ ਸਟਾਫ ਜਾਂ ਕੋਈ ਤੁਹਾਡੇ ਫੂਡ ਸੇਫਟੀ ਦਾ ਕੋਈ ਵੀ ਹੈਗਾ, ਤੇ ਉਹਨਾਂ ਦੀ ਹਰ ਗੁਰੂ ਘਰ ਵਿੱਚ ਇੱਕ ਉਹਨਾਂ ਦੇ ਮੈਂਬਰ ਬਣਾਓ। ਤੇ ਉਹ ਤੁਹਾਨੂੰ ਜਿੱਦਾਂ ਹੁੰਦਾ ਸਾਡੇ ਇੰਸਪੈਕਸ਼ਨ ਹੁੰਦੀ ਆ, ਉਹ ਆਪਣੀ ਇੱਕ ਬੇਸਿਕਲੀ ਟ੍ਰੇਨਿੰਗ ਦੇਣ, ਤੇ ਉਹ ਕਲਾਸਾਂ ਜਾਂ ਇੱਕ ਮੀਟਿੰਗ ਰੱਖਣ ਹਰ ਮਹੀਨੇ, ਹਰ 2 ਮਹੀਨੇ, 6 ਮਹੀਨੇ, ਜੋ ਵੀ ਆ, ਉਹ ਇੱਕ ਮੀਟਿੰਗ ਰੱਖਣ ਤੇ ਆਪਣੇ ਜਿਹੜੇ ਅਪਡੇਟ ਰੱਖਣ, ਕਿਉਂਕਿ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਵਾ ਸਾਡੇ ਬਹੁਤ ਇੰਪੋਰਟੈਂਟ ਹਨ। ਥੈਂਕ ਯੂ ਸੰਦੀਪ ਜੀ। ਬਸ ਬਿਲਕੁਲ ਕਾਮ ਰਹੋ, ਘਬਰਾਓ ਨਾ, ਹੱਥ ਧੋਈ ਜਾਓ ਗਰਮ ਪਾਣੀ ਨਾਲ, ਸਾਬਣ ਨਾਲ। ਹੱਥ ਮਿਲਾਉਣ ਤੋਂ ਜਿਹੜੀ ਆ ਪਰਹੇਜ਼ ਵਰਤੋ। ਜਨਤਕ ਦਰਵਾਜ਼ੇ ਜਿਹੜੇ ਆ, ਕੋਈ ਹੈਂਡਲ ਵਗੈਰਾ ਆ, ਉਹਨਾਂ ਤੋਂ ਹੱਥ ਛੂਹਣ ਤੋਂ ਜਿੱਦਾਂ ਪਿੱਛੇ ਰਹੋ। ਇੱਕ ਜ਼ਰੂਰ ਬੇਨਤੀ ਹੈਗੀ ਆ, ਸਾਨੂੰ ਵੀ ਕਾਲਾਂ ਵੀ ਬਹੁਤ ਆ ਰਹੀਆਂ, ਬਹੁਤ ਸਾਰੇ ਜਿਹੜੇ ਆ ਪੰਜਾਬੀ ਪੂਰੀ ਦੁਨੀਆ 'ਚ ਕਿਤੇ ਨਾ ਕਿਤੇ ਕੋਈ ਵਿਜ਼ਿਟ ਕਰਨ ਗਏ ਫਸੇ ਹੋਏ ਹੈਗੇ, ਕੋਈ ਗ੍ਰੀਨ ਕਾਰਡ ਹੋਲਡਰ ਆ, ਕੋਈ ਸਿਟੀਜ਼ਨ ਆ, ਕੋਈ ਵਿਜ਼ਿਟ ਕਰਨ ਆ ਰਿਹਾ। ਸੋ ਸਾਡੀ ਸੁਜੈਸ਼ਨ ਇਹੀ ਆ ਵੀ ਜਿਹੜੇ ਸਿਟੀਜ਼ਨ ਆ ਉਹਨਾਂ ਦੀ ਤਾਂ ਕੋਈ ਪ੍ਰੋਬਲਮ ਨਹੀਂ ਹੈ, ਬਾਕੀ ਜਿਹੜੇ ਆ ਉਹ ਸਟੇਟ ਡਿਪਾਰਟਮੈਂਟ ਨੂੰ ਜ਼ਰੂਰ ਕੰਟੈਕਟ ਕਰ ਲਓ।
ਉਹਨਾਂ ਦੇ ਆਨਸਰ ਜ਼ਰੂਰ ਦਿੰਦੇ ਹੈਗੇ ਆ। ਉਹਦਾ ਲਿੰਕ ਆਪਾਂ ਪਾ ਦਾਂਗੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ, ਜਾਂ ਇਹਨਾਂ ਦਾ ਜਿਹੜਾ ਕਸਟਮਰ ਸਰਵਿਸ ਦੇ ਲਈ ਫੋਨ ਨੰਬਰ ਜਿਹੜਾ ਮੈਂ ਦੇਖ ਰਿਹਾ ਉਹ ਹੈਗਾ 2026476575 202 647 6545। ਇਹ ਆ ਵੀ ਨਜਾਇਜ਼ ਐਵੇਂ ਨਾ ਜਿਹੜੇ ਸਵਾਲ ਜਿਹੜੇ ਉਹਨਾਂ ਨੂੰ ਪੁੱਛੀ ਜਾਇਓ, ਕਿਉਂਕਿ ਉਹ ਵੀ ਓਵਰਵੈਲਮਡ ਹੋਣੇ ਆ। ਆਪਾਂ ਇਕੱਲੇ ਹੀ ਨਹੀਂ, ਸਾਰੀ ਦੁਨੀਆ ਦੇ ਵਿੱਚ ਜਿਹੜੇ ਅਮਰੀਕੀ ਆ ਉਹ ਉਹਨਾਂ ਨੂੰ ਕਾਲਾਂ ਜਿਹੜੇ ਉਹ ਕਰ ਰਹੇ ਹੋਣਗੇ। ਸੋ ਜੇ ਤਾਂ US ਸਿਟੀਜ਼ਨ ਵਾਲੇ ਆ ਉਹਨਾਂ ਦਾ ਤਾਂ ਡੈਫੀਨੇਟਲੀ ਆ ਉਹਨਾਂ ਨੂੰ ਇੱਥੇ ਆਉਣ ਦਿੱਤਾ ਜਾਊਗਾ, ਉਹਨਾਂ ਦੇ ਉੱਤੇ ਕੋਈ ਜਿਹੜੀ ਉਹ ਪ੍ਰੋਬਲਮ ਨਹੀਂ ਹੈਗੀ। ਜਿਹੜੇ ਬਾਕੀ ਕੇਸ ਵਾਲੇ ਆ ਉਹ ਜ਼ਰੂਰ ਆਪਣਾ ਜਿਹੜਾ ਸਿਚੁਏਸ਼ਨ ਦੱਸ ਕੇ ਉਹਨਾਂ ਨੂੰ ਜਿਹੜਾ ਉਹ ਪੁੱਛ ਸਕਦੇ ਆ, ਜਾਂ ਉਸ ਤੋਂ ਵੀ ਬੈਸਟ ਹੈਗਾ ਵੀ ਤੁਸੀਂ state.gov ਦੀ ਜਿਹੜੀ ਆ ਵੈਬਸਾਈਟ ਉੱਤੇ ਜਾ ਕੇ ਉਹਨਾਂ ਨੂੰ ਕੰਟੈਕਟ ਜਿਹੜਾ ਉਹ ਕਰ ਸਕਦੇ, ਉਹਨਾਂ ਨੂੰ ਈਮੇਲ ਜਿਹੜਾ ਕਰਕੇ ਜਿਹੜਾ ਉਹ ਤੁਸੀਂ ਪੁੱਛ ਲਓ। ਉਮੀਦ ਤਾਂ ਇਹੀ ਆ ਵੀ ਉਹ ਜਲਦ ਤੋਂ ਜਲਦ ਜਿਹੜਾ ਉਹ ਤੁਹਾਨੂੰ ਉਸ ਦੇ ਵਿੱਚ ਉਹ ਜਵਾਬ ਦੇਣਗੇ। ਸੋ ਕਰੋਨਾ ਵਾਇਰਸ ਦੇ ਕਰਕੇ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਹੈ ਹਰਜੋਤ ਸਿੰਘ ਜੀ ਵੀ ਕਾਫੀ ਜ਼ਿਆਦਾ ਜਿਹੜਾ ਹੜਕੰਪ ਆ, ਹਫੜਾ ਦਫੜੀ ਜਾਂ ਖੌਫ ਜਿਹੜਾ ਉਸ ਦਾ ਫੈਲਿਆ ਹੋਇਆ ਹੈਗਾ ਆ। ਅਤੇ ਆਪਾਂ ਇੱਕ ਇੱਥੇ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਟਰੱਕਾਂ ਵਾਲਿਆਂ ਦੇ ਲਈ ਥੋੜ੍ਹੀਆਂ ਸੇਫਟੀ ਟਿਪਸ ਜਿਹੜੀਆਂ ਆਪਾਂ ਲੈ ਕੇ ਹਾਜ਼ਰ ਹੋਵਾਂਗੇ। ਸੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਮੰਮੀ ਏਸੀ ਲਾਓ, ਬਹੁਤ ਗਰਮੀ ਆ। ਨਾ ਪੁੱਤ ਏਸੀ ਨਹੀਂ ਲਾਉਣਾ, ਪਤਾ ਕਿੰਨਾ ਬਿੱਲ ਆਉਣਾ ਹੈ, ਤੇਰਾ ਡੈਡੀ ਗੁੱਸੇ ਹੋਊ। ਪਰ ਮੰਮੀ ਗਰਮੀਆਂ 'ਚ ਏਸੀ ਨਹੀਂ ਲਾਉਣ ਦਿੰਦੇ ਤੇ ਸਰਦੀਆਂ 'ਚ ਹੀਟ। ਭਗਵਾਨਡੀਆਂ ਵਾਂਗੂ ਬਲੂ ਬ੍ਰਾਈਟ ਦਾ ਫ੍ਰੀ ਸੋਲਰ ਸਿਸਟਮ ਨਹੀਂ ਲਵਾ ਸਕਦੇ? ਬਲੂ ਬ੍ਰਾਈਟ ਇੰਕ ਇੱਕੋ ਇੱਕ ਕੈਲੀਫੋਰਨੀਆ ਦੀ ਕੰਪਨੀ ਹੈ ਜੋ ਕਿ ਹੋਮ ਓਨਰਸ ਨੂੰ ਫ੍ਰੀ ਸੋਲਰ ਸਿਸਟਮ ਦਿੰਦੀ ਹੈ। ਇਸ ਤੋਂ ਪਹਿਲਾਂ ਤੁਸੀਂ ਆਪਣੇ ਡਾਲਰ ਖਰਚੋ ਜਾਂ ਕਿਸੇ ਵੱਖ ਸੋਲਰ ਕੰਪਨੀ ਦੇ ਨਾਲ ਇਕਰਾਰ ਕਰੋ। ਇੱਕ ਵਾਰੀ ਬਲੂ ਬ੍ਰਾਈਟ ਇੰਕ ਸੋਲਰ ਵਾਲਿਆਂ ਨੂੰ ਕਾਲ ਕਰਕੇ ਮੁਫਤ ਸਲਾਹ ਲਓ ਵੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਕਿੱਦਾਂ ਫ੍ਰੀ ਸੋਲਰ ਸਿਸਟਮ ਲਗਵਾ ਸਕਦੇ ਹੋ। ਕਾਲ ਜਾਂ ਟੈਕਸਟ ਕਰੋ ਬਲੂ ਬ੍ਰਾਈਟ ਇੰਕ ਸੋਲਰ ਵਾਲੇ ਰਾਜ ਨੂੰ 916 847 1634 916 847 1634। ਪੰਜਾਬੀ, ਅੰਗਰੇਜ਼ੀ, ਹਿੰਦੀ ਦੇ ਵਿੱਚ ਗੱਲ ਕਰ ਸਕਦੇ ਨੇ। ਕਾਲ 1-800 564 4765 ਜਾਂ ਵੈਬਸਾਈਟ ਵਿਜ਼ਿਟ ਕਰੋ bluebrightinc.com। ਅੱਜ ਹੀ ਫ੍ਰੀ ਸੋਲਰ ਸਿਸਟਮ ਲਗਵਾਉਣ ਦੇ ਲਈ ਕਾਲ ਰਾਜ 916 847 1634। ਥੈਂਕ ਯੂ ਬਲੂ ਬ੍ਰਾਈਟ। ਹੁਣ ਸਾਡਾ ਪਰਿਵਾਰ ਵੀ ਖੁਸ਼ ਅਤੇ ਆਰਾਮ ਨਾਲ ਰਹੇਗਾ। ਹੁਣ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਹੁਣ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ ਦੋ ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। Apollo Physicians 8191 Timberlake Way Suite 200 Sacramento Primary Care Clinic Dr. Paramjit Singh Panesar MD Family Medicine ਅਤੇ Dr. ਜਸਪ੍ਰੀਤ ਕੌਰ ਟਿਵਾਣਾ MD Internal Medicine ਦੀ ਅਗਵਾਈ ਦੇ ਹੇਠ Apollo Physicians ਜਿੱਥੇ ਤੁਹਾਡੇ ਹਰ ਤਰੀਕੇ ਦੇ ਬਿਮਾਰੀਆਂ ਦਾ ਇਲਾਜ ਕਰਦੇ ਹਨ।
ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ, ਦਿਲ ਦੀ ਬਿਮਾਰੀ, ਕ੍ਰੋਨਿਕ ਡਿਜ਼ੀਜ਼, ਫਲੂ ਸ਼ਾਟ, ਪੀਡੀਆਟ੍ਰਿਕਸ, ਪ੍ਰਾਇਮਰੀ ਕੇਅਰ, ਸੇਮ ਡੇ ਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਸ ਅਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 9162365800 916 236 5800। ਅਪੋਲੋ ਫਿਜ਼ੀਸ਼ੀਅਨਜ਼, ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ, ਤੇ ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਹੋਏ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਰਮਨ ਸਿੰਘ ਢਿੱਲੋਂ ਜੀ ਜਿਹੜੇ ਉਹ ਜੁੜਨ ਜਾ ਰਹੇ ਆ। ਸੋ ਆਪਾਂ ਟਰੱਕਿੰਗ ਦੇ ਬਾਰੇ ਵੀ ਥੋੜ੍ਹੀ ਬਹੁਤੀ ਜਿਹੜੀ ਗੱਲ ਕਰਾਂਗੇ ਜਿੰਨਾ ਕੁ ਸਮਾਂ ਆਪਣੇ ਕੋਲ ਬਚਿਆ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ। ਧੰਨਵਾਦ ਜੀ। ਤੇ ਅੱਜ ਥੋੜ੍ਹਾ ਕਿਉਂਕਿ ਸਾਰੇ ਜਾਣੇ ਜਾਣਦੇ ਵੀ ਕਰੋਨਾ ਵਾਇਰਸ ਦੇ ਬਾਰੇ ਅਪਡੇਟਸ ਦੇਣੀਆਂ ਜਿਹੜੀਆਂ ਜ਼ਰੂਰੀ ਸੀ, ਸੋ ਆਪਾਂ ਜਿਹੜੀਆਂ ਅੱਜ ਟਰੱਕਿੰਗ ਦੀਆਂ ਥੋੜ੍ਹੀਆਂ ਘੱਟ ਨੇ, ਪਰ ਜ਼ਰੂਰ ਆਪਾਂ ਰਮਨ ਜੀ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਵੀ ਜਿਹੜੇ ਟਰੱਕਰਸ ਨੇ ਉਹ ਇਸ ਮੌਕੇ ਦੇ ਉੱਤੇ, ਇਸ ਜਿਹੜੇ ਨਾਜ਼ੁਕ ਸਥਿਤੀ ਦੇ ਵਿੱਚ, ਕਿਉਂਕਿ ਉਹ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਪਬਲਿਕ ਚੀਜ਼ਾਂ ਹੁੰਦੀਆਂ, ਪਲੇਸਿਸ ਦੇ ਉੱਤੇ ਉਹਨਾਂ ਦਾ ਜਿਹੜਾ ਆਉਣਾ ਜਾਣਾ ਜ਼ਿਆਦਾ ਹੁੰਦਾ, ਉਹ ਕੀ ਪ੍ਰੀਕਾਸ਼ਨਸ ਵਗੈਰਾ ਜਿਹੜੇ ਇਸ ਦੇ ਵਿੱਚ ਲੈ ਸਕਦੇ ਨੇ? ਬਿਲਕੁਲ ਜੀ, ਜਿਹੜਾ ਸਾਰਿਆਂ ਨਾਲੋਂ ਜ਼ਰੂਰੀ ਹੈਗਾ ਪ੍ਰੀਕਾਸ਼ਨ, ਕਿਉਂਕਿ ਜਿੰਨੀ ਵੀ ਪਬਲਿਕ ਸਰਫੇਸ ਜਿਹੜਾ ਟੱਚ ਕਰਨਾ ਆ ਜਾਂ ਪੰਪ ਤੇ ਹੈਗਾ ਹੈ ਜਾਂ ਤੁਸੀਂ ਅੰਦਰ ਵੀ ਕਿਤੇ ਟੱਚ ਕਰਨਾ ਹੈਗਾ, ਕੋਸ਼ਿਸ਼ ਕਰੋ ਵੀ ਆਪਣੇ ਹੱਥ ਜਿਹੜੇ ਆ ਜਿੰਨੀ ਵਾਰੀ ਵੱਧ ਧੋ ਸਕਦੇ ਆ ਉਹ ਤੋਂ ਵਾਈਪਸ ਜਿਹੜੇ ਆ ਉਹ ਜ਼ਰੂਰ ਕੋਲ ਰੱਖੋ। ਕਈ ਵਾਰੀ ਤੁਸੀਂ ਹੱਥ ਨਹੀਂ ਧੋ ਸਕਦੇ, ਐਟਲੀਸਟ ਵਾਈਪ ਜ਼ਰੂਰ ਕਰ ਲਓ ਹੱਥਾਂ ਨੂੰ। ਤਾਂ ਉਹ ਅੱਜ ਜਿਹੜੇ ਬਾਕਸ ਵਗੈਰਾ ਮਿਲ ਜਾਂਦੇ ਆ, ਡੱਬੇ ਗੋਲ ਜਿਹੇ ਮਿਲ ਜਾਂਦੇ ਆ ਵਾਈਪਸ ਵਾਲੇ, ਉਹ ਜ਼ਰੂਰ ਰੱਖੋ। ਬਾਕੀ ਸਿਚੁਏਸ਼ਨ ਇਹ ਹੈਗੀ ਹੈ ਕਿ ਜ਼ਿਆਦਾ ਕੋਸ਼ਿਸ਼ ਇਹ ਕਰੋ ਵੀ ਜੇ ਬੰਦਾ ਕੋਈ ਸਿੱਖ ਹੈਗਾ ਤਾਂ ਉਹ ਜ਼ਰੂਰ ਆਪਣੇ ਆਪ ਨੂੰ ਜਿਹੜਾ ਦੂਜਿਆਂ ਤੋਂ ਦੂਰ ਰੱਖੇ, ਕਿਉਂਕਿ ਪ੍ਰੋਬਲਮ ਜਿੱਦਾਂ ਹੁਣ ਆਪਾਂ ਸਾਰੀਆਂ ਸੁਣ ਹੀ ਰਹੇ ਹਾਂ ਕਿ ਪ੍ਰੋਬਲਮਸ ਇਹ ਹੋਈ ਜਾ ਰਹੀਆਂ ਕਿ ਜਿਹੜਾ ਇੱਕ ਬੰਦਾ ਸਿੱਖ ਹੈਗਾ ਉਹ ਸਾਰੇ ਬੰਦਿਆਂ 'ਚ ਚਲਾ ਜਾਂਦਾ ਹੈ ਤੇ ਉਹਦੇ ਨਾਲ ਫਿਰ ਬਹੁਤ ਡਿਸਟਰਪਸ਼ਨ ਹੋ ਜਾਂਦੀ ਹੈ। ਬਾਕੀ ਦੂਸਰਾ ਗੱਲ ਹੈ ਕਿ ਜਿਹੜੀ ਹੱਥ ਮਿਲਾਉਣ ਵਾਲਾ ਆ ਉਹ ਡੈਫੀਨੇਟਲੀ ਉਸ ਚੀਜ਼ ਨੂੰ ਜਿੰਨਾ ਘੱਟ ਤੋਂ ਘੱਟ ਕੀਤਾ ਜਾ ਸਕਦਾ ਉਹ ਕਰਨਾ ਚਾਹੀਦਾ। ਜੀ ਜੀ ਬਿਲਕੁਲ, ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ। ਅਤੇ ਓਵਰਆਲ ਵੈਸੇ ਜੇ ਕਰੋਨਾ ਵਾਇਰਸ ਦਾ ਇਫੈਕਟ ਦੇਖੀਏ, ਕਿਉਂਕਿ ਬਾਕੀ ਥਾਵਾਂ ਤੋਂ ਸਮਾਨ ਵੀ ਜਿਹੜਾ ਉਹ ਘੱਟ ਆ ਰਿਹਾ ਆ, ਸੋ ਟਰੱਕਿੰਗ ਇੰਡਸਟਰੀ ਦੇ ਉੱਤੇ ਇਸ ਦਾ ਕਿੱਦਾਂ ਦਾ ਅਸਰ ਹੈਗਾ ਆ? ਇਸ ਵੇਲੇ ਟਰੱਕਿੰਗ ਇੰਡਸਟਰੀ ਤੇ ਆਪਣਾ ਰਾਜਕਰਨ ਜਿਹੜੀ ਸਪਲਾਈ ਚੇਨ ਡਿਸਟਰਪਸ਼ਨ ਹੋ ਚੁੱਕੀ ਆ ਆਲਮੋਸਟ, ਮਤਲਬ ਕਿ ਇਨ ਇਫੈਕਟ ਹੈਗੀ ਆ, ਕਿਉਂਕਿ ਸਪਲਾਈ ਚੇਨ ਦੇ ਵਿੱਚ ਇਸ ਵੇਲੇ ਬਹੁਤ ਸਟੋਰਾਂ ਦੇ ਵਿੱਚ ਜਿਹੜਾ ਸਮਾਨ ਹੈਗਾ ਆ ਉਹ ਖਤਮ ਹੋ ਰਿਹਾ ਆ। ਔਰ ਜੇ ਮੈਂ ਕਹਾਂ ਕਿ ਟਰੱਕਿੰਗ ਦੇ ਵਿੱਚ ਥੋੜ੍ਹੇ ਜਿਹੇ ਜਿਹੜੇ ਰੇਟਸ ਹੈਗੇ ਆ ਉਹ ਵੀ ਇਨਕਰੀਜ਼ ਹੋ ਰਹੇ ਆ। ਸਿਰਫ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਥੋੜ੍ਹਾ ਜਿਹਾ ਧਿਆਨ ਨਾਲ ਚੱਲੋ। ਅਜੇ ਵੀ ਜਿਹੜੀ ਸਿਚੁਏਸ਼ਨ ਹੈਗੀ ਆ, ਅਜੇ ਵੀ ਜਿਹੜਾ ਅਸੀਂ ਕੰਮ ਹੈਗਾ ਉਹਨੂੰ ਅਸੀਂ ਕਾਹਲੀ ਕਰ ਰਹੇ ਹਾਂ ਅਜੇ ਵੀ, ਔਰ ਅਜੇ ਵੀ ਕਾਹਲੀ ਦੇ ਵਿੱਚ ਅਸੀਂ ਕਈ ਗਲਤ ਸਟੈਪ ਜਿਹੜੇ ਆ ਚੱਕ ਲੈਂਦੇ ਹਾਂ। ਕਈ ਕਾਲਾਂ ਵੀ ਆਈਆਂ ਹੈਗੀਆਂ ਕਿ ਸਟਿਲ ਜਿਹੜੇ ਆਪਣੇ ਲੋਕੀ ਹੈਗੇ ਆ ਦੇ ਆਰ ਨਾਟ ਅੰਡਰਸਟੈਂਡਿੰਗ, ਕੋਈ ਅੰਡਰਸਟੈਂਡ ਨਹੀਂ ਕਰਦੇ ਹੈਗੇ ਵੀ ਕਿੱਦਾਂ ਕਰਨਾ ਹੈਗਾ ਕੰਮ। ਸੋ ਸਪਲਾਈ ਚੇਨ ਦੇ ਵਿੱਚ ਡਿਸਟਰਪਸ਼ਨ ਤਾਂ ਬਹੁਤ ਜ਼ਿਆਦਾ ਹੋ ਰਹੀ ਆ, ਔਰ ਉਹਦੇ ਕਰਕੇ ਜਿਹੜੀ ਸਪਲਾਈ ਡਿਮਾਂਡ ਹੈਗੀ ਆ, ਟਰੱਕਸ ਦੀ ਡਿਮਾਂਡ ਹੈਗੀ ਆ, ਉਹ ਵੀ ਜਿਹੜੀ ਆ ਵੱਧ ਰਹੀ ਆ। ਜਿਹੜੀ ਲੌਂਗ ਹਾਲ ਦੀ ਡਿਮਾਂਡ ਹੈਗੀ ਆ ਉਹ ਵੱਧ ਰਹੀ ਆ। ਲੋਕਲ ਹਾਲ ਜਿਹੜਾ ਹੈਗਾ ਪੋਰਟ ਦੇ ਉੱਤੇ ਬਹੁਤ ਫਰਕ ਪੈ ਚੁੱਕਾ ਆ। ਪੋਰਟ ਦੇ ਉੱਤੇ ਲੇ ਆਫਸ ਵੀ ਬਹੁਤ ਜ਼ਿਆਦਾ ਹੋ ਚੁੱਕੇ ਆ, ਹੋ ਰਹੇ ਆ ਨਾਲੋਂ ਨਾਲ। ਤੇ ਜਿਹੜੀ ਇੱਕ ਵਾਰੀ ਸਪਲਾਈ ਚੇਨ ਦੇਖੋ ਇੱਦਾਂ ਡਾਊਨ ਹੋਣੀ, ਤੇ ਡਾਊਨ ਹੋਣ ਤੋਂ ਬਾਅਦ ਇਹ ਵੀ ਚੱਕਰ ਹੈਗਾ ਕਿ ਜਦੋਂ ਇੱਕਦਮ ਸਪਲਾਈ ਆਉਣੀ ਆ ਉਦੋਂ ਫਿਰ ਇਹਦਾ ਜਿਹੜਾ ਆ ਉਹ ਸਰਕਲ ਚੱਲਣਾ ਹੈਗਾ ਪੂਰਾ। ਸੋ ਕੋਸ਼ਿਸ਼ ਇਹ ਕਰੋ ਬਈ ਇਸ ਵੇਲੇ ਜਿੱਦਾਂ ਰਾਜਕਰਨ ਕਿ ਹਰ ਇੱਕ ਥਾਂ ਤੇ ਹੁੰਦਾ ਹੈ ਕਿ ਜਿਹੜੇ
ਕ੍ਰੁਕਸ ਹੁੰਦੇ ਆ ਉਹ ਵੀ ਐਕਟੀਵੇਟ ਹੋ ਜਾਂਦੇ ਆ ਮੌਕਾ ਦੇਖ ਕੇ। ਸੋ ਇਸ ਵੇਲੇ ਇੰਨੀ ਗੱਲ ਦਾ ਜ਼ਰੂਰ ਖਿਆਲ ਰੱਖਿਓ ਵੀ ਜੇ ਤੁਹਾਨੂੰ ਕੋਈ ਐਕਸੈਸਿਵ ਰੇਟ ਪੇ ਕਰ ਰਿਹਾ ਨਾ ਕੋਈ, ਤੇ ਉਹ ਬ੍ਰੋਕਰ ਉਹਦਾ ਜਾਂ ਕੋਈ ਵੀ ਨਵੀਂ ਕੰਪਨੀ ਆ ਜਾਂ ਉਹ ਉਹਦਾ ਕ੍ਰੈਡਿਟ ਨਹੀਂ ਠੀਕ ਹੈਗਾ, ਸੋ ਪਲੀਜ਼ ਉਹ ਬੇਸਿਕਲੀ ਐਕਸੈਸਿਵ ਰੇਟ ਲੈਣ ਨਾਲੋਂ ਮਤਲਬ ਹੈ ਤੁਸੀਂ ਫ੍ਰੀ ਕੰਮ ਕਰਨ ਲੱਗੇ, ਕਿਉਂਕਿ ਉਹ ਮੋਸਟ ਪ੍ਰੋਬੇਬਲੀ ਪੈਸੇ ਨਹੀਂ ਮਿਲਦੇ। ਹੈਲੋ, ਨਾਲ ਕਹਿੰਦੇ ਜਿਹੜੀ ਰਿਕਵਰੀ ਆ ਉਹ ਕਾਫੀ ਲੇਟ ਹੋਊਗੀ। ਜੀ ਰਮਨ ਜੀ। ਜੀ ਬਿਲਕੁਲ। ਸੋ ਜਿਹੜਾ ਟਰੱਕਿੰਗ ਦਾ ਆਪਾਂ ਦੱਸ ਰਹੇ ਪੋਰਟਸ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਆ ਲੇ ਆਫ ਹੋਈ ਹੈਗੀ ਆ, ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਨਾਲ। ਰਮਨ ਜੀ, ਮੇਰੇ ਖਿਆਲ ਨਾਲ ਰਮਨ ਜੀ ਦਾ ਜਿਹੜਾ ਫੋਨ ਆ ਉਹ ਸਾਡੇ ਨਾਲ ਡਿਸਕਨੈਕਟ ਹੋਇਆ ਹੈਗਾ। ਸੋ ਆਪਾਂ ਜਿਹੜੀ ਆ ਕਰੋਨਾ ਵਾਇਰਸ ਨਾਲ ਜੋ ਥੋੜ੍ਹੀ ਹੋਰ ਅਪਡੇਟ ਕਰਦੇ ਜਾਈਏ, ਜਿਹੜੇ ਕਹਿੰਦੇ ਵੀ ਕਿਹੜੇ ਮੁਲਕਾਂ ਨੇ ਟਰੈਵਲ ਬੈਨ ਕੀਤਾ ਹੈਗਾ। USA ਨੇ 26 ਮੁਲਕਾਂ ਤੋਂ ਜਿਹੜਾ ਆ ਯੂਰਪੀਅਨ ਯੂਨੀਅਨ ਤੋਂ ਬੈਨ ਕਰ ਦਿੱਤਾ ਹੈਗਾ ਜੀ। ਤੇ ਆਪਣੇ ਨਾਲ ਰਮਨ ਜੀ ਇੱਕ ਵਾਰੀ ਫੇਰ ਜਿਹੜੇ ਜੁੜ ਚੁੱਕੇ ਨੇ, ਤੇ ਆਪਣੇ ਨਾਲ ਰਮਨ ਜੀ ਤੇ ਹਰਜੋਤ ਜੀ ਕਾਲਰ ਵੀ ਹੈਗੇ ਨੇ, ਉਹ ਵੀ ਆਪਣੇ ਜਿਹੜੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਗੁਰਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਗੁਰਨਾਮ ਸਿੰਘ ਬੋਲ ਰਿਹਾ। ਤੇ ਪਹਿਲਾਂ ਰਮਨ ਭਾਈ ਨੂੰ ਲੈ ਲਓ ਜੇ ਬਾਅਦ। ਹਾਂਜੀ ਹੈਗੇ ਕੋਈ ਲਾਈਨ ਤੇ ਨਾਲ ਹੀ ਨੇ ਜੀ, ਕੋਈ ਨਹੀਂ ਠੀਕ ਆ। ਇਹ ਨਾਰਮਲ ਜਿਹਾ ਕੁਐਸਚਨ ਆ, ਇਹ ਜਰਨਲ ਹੀ ਆ। ਤੇ ਵੈਸੇ ਭਾਜੀ ਲੋਕਲ ਜਿੱਦਾਂ ਕੰਮ ਕਰਦੇ ਇਹ ਕੀ ਪੇਪਰ ਲਾ ਬੁੱਕ ਯੂਜ਼ ਕਰ ਸਕਦੇ ਹੁੰਦੇ ਆ ਜਾਂ ਖਾਲੀ ਓਨਲੀ ਲੋਕਲ ਡਿਲੀਵਰੀਆਂ? ਲੋਕਲ ਲੌਗ ਬੁੱਕ ਜਿਹੜੀ ਆ, ਪੇਪਰ ਲੌਗ ਬੁੱਕ ਆ ਤਾਂ ਯੂਜ਼ ਹੋ ਸਕਦੀ ਜੇ ਤੁਸੀਂ ਇੰਟਰਸਟੇਟ ਕੰਮ ਕਰਦੇ ਹੈਗੇ, ਜੇ ਤੁਹਾਡਾ ਜਿਹੜਾ ਲੋਡ ਹੈਗਾ ਉਹ ਆਊਟ ਆਫ ਸਟੇਟ ਨਹੀਂ ਜਾ ਰਿਹਾ ਹੈਗਾ। ਸੋ ਉਹਦੇ ਲਈ ਤੁਸੀਂ ਦਸੰਬਰ ਤੱਕ ਜਿਹੜੀ ਆ ਉਹ ਜਿਹੜੀ ਪੇਪਰ ਲੌਗ ਯੂਜ਼ ਕਰ ਸਕਦੇ ਆ। ਪਰ ਜੇ ਤੁਹਾਡਾ ਲੋਡ ਜਿਹੜਾ ਆ ਡਿਪੈਂਡ ਕਰਦਾ ਕਿ ਤੁਹਾਡਾ ਬਿੱਲ ਆਫ ਲੀਡਿੰਗ, ਮਾਸਟਰ ਬਿੱਲ ਆਫ ਲੀਡਿੰਗ ਕੀ ਕਹਿ ਰਿਹਾ। ਜੇ ਮਾਸਟਰ ਬਿੱਲ ਆਫ ਲੀਡਿੰਗ ਕਹਿੰਦਾ ਕਿ ਲੋਡ ਤੁਹਾਡਾ ਕੈਲੀਫੋਰਨੀਆ ਤੋਂ ਬਾਹਰ ਜਾਣਾ ਆ, ਦੈਨ ਤੁਸੀਂ ਪੇਪਰ ਲੌਗ ਬੁੱਕ ਨਹੀਂ ਯੂਜ਼ ਕਰ ਸਕਦੇ। ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ। ਜੀ ਮਿਹਰਬਾਨੀ। ਇੱਕ ਜਿਹੜਾ ਫੇਸਬੁੱਕ ਦੇ ਉੱਤੇ ਸਵਾਲ ਪੁੱਛਿਆ ਜਾ ਰਿਹਾ ਵੀ ਰਸ਼ੀਆ ਤੋਂ ਆਉਣਾ ਹੈ, ਉਹਨਾਂ ਨੇ ਉਹ ਗ੍ਰੀਨ ਕਾਰਡ ਹੋਲਡਰ ਨੇ, ਤੇ ਉਹਨਾਂ ਨੂੰ ਕਹਿੰਦੇ ਵੀ ਕੋਈ ਪ੍ਰੋਬਲਮ ਜਿਹੜੀ ਆ ਉਹ ਆਊਗੀ ਕਿ ਨਹੀਂ। ਕਿਰਪਾ ਕਰਕੇ ਤੁਸੀਂ US ਡਿਪਾਰਟਮੈਂਟ ਆਫ ਸਟੇਟ, ਉਹਨਾਂ ਦੀ ਵੈਬਸਾਈਟ ਹੈਗੀ ਆ state.gov, ਉਹਨਾਂ ਨੂੰ ਤੁਸੀਂ ਜਿਹੜਾ ਹੈ ਜੀ ਉਹ ਈਮੇਲ ਕਰਕੇ ਜਿਹੜਾ ਉਹ ਤੁਸੀਂ ਜ਼ਰੂਰ ਪੁੱਛ ਲਓ ਉਹ ਕੀ ਉਸ ਦੇ ਵਿੱਚ ਤੁਹਾਨੂੰ ਸਲਾਹ ਜਿਹੜੀ ਉਹ ਦਿੰਦੇ ਆ। ਬਾਕੀ ਸਟੇਟ ਡਿਪਾਰਟਮੈਂਟ ਦਾ ਫੋਨ ਨੰਬਰ ਵੀ ਜਿਹੜਾ ਆਪਾਂ ਜਿਹੜਾ ਦੱਸ ਦਿੰਦੇ 202-647-6575। ਇਸ ਦੇ ਉੱਤੇ ਆਈਦਰ ਉਹਨਾਂ ਨੂੰ ਕਾਲ ਕਰਕੇ, ਕਸਟਮਰ ਸਰਵਿਸ ਵਾਲਿਆਂ ਨੂੰ ਜਿਹੜਾ ਕਾਲ ਕਰਕੇ ਆ ਉਹ ਤੁਸੀਂ ਉੱਥੇ ਕਾਲ ਕਰਕੇ ਉਹਨਾਂ ਨੂੰ ਪਲੀਜ਼ ਕਨਫਰਮ ਕਰ ਲਓ, ਉਹ ਤੁਹਾਨੂੰ ਜਿਹੜੀ ਉਹ ਸਹੀ ਸਲਾਹ ਦੇਣਗੇ। ਸੋ ਕਰੋਨਾ ਵਾਇਰਸ ਦਾ ਜਿਹੜਾ ਡੈਫੀਨੇਟਲੀ ਅਸਰ ਜਿੱਦਾਂ ਟਰੱਕਿੰਗ ਦੇ ਉੱਤੇ ਆਪਾਂ ਦੇਖ ਰਹੇ ਹਾਂ ਹੋਇਆ ਆ। ਲੇ ਆਫਸ ਵੀ ਜਿਹੜੀ ਇਸ ਦੇ ਵਿੱਚ ਹੋ ਰਹੇ ਆ, ਇਕੱਲੇ ਟਰੱਕਿੰਗ ਇੰਡਸਟਰੀ 'ਚ ਹੀ ਨਹੀਂ, ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਲੇ ਆਫ ਹੋ ਰਹੇ ਆ। ਇਕਨੋਮਿਕਲੀ ਬਹੁਤ ਜ਼ਿਆਦਾ ਇਸ ਨੇ ਬੈਡ ਇਫੈਕਟ ਜਿਹੜਾ ਉਹ ਕਰਨਾ ਆ। ਸੋ ਇੱਕ ਟਾਈਮ ਦੇ ਉੱਤੇ ਉੱਦਾਂ ਹਰਜੋਤ ਸਿੰਘ ਜੀ ਅੱਜ ਜਿਹੜੀ ਸਟਾਕ ਮਾਰਕੀਟ ਆ 2100.20 ਜਿਹੜੀ ਉਹ ਥੱਲੇ ਗਈ ਸੀਗੀ, ਪਰ ਹੁਣ ਥੋੜ੍ਹੀ ਜਿਹੀ ਰਿਕਵਰ ਹੋ ਕੇ, ਪਰ ਫਿਰ ਵੀ ਓਵਰਆਲ ਜਿਹੜੀ ਆ ਉਹ 1400 ਪੁਆਇੰਟ 1100 ਪੁਆਇੰਟ ਤੱਕ ਜਿਹੜੀ ਉਹ ਥੱਲੇ ਚੱਲ ਰਹੀ ਆ। ਮਾਰਕੀਟ ਆਲਰੇਡੀ ਜਿਹੜੀ ਬੇਅਰ ਮਾਰਕੀਟ ਦੇ ਵਿੱਚ ਫੈਲ ਚੁੱਕੀ ਆ। ਤੇ ਇਸ ਦੇ ਬਾਰੇ ਰਮਨ ਜੀ ਜਿਹੜਾ ਜ਼ਰੂਰ ਦੱਸਿਓ ਵੀ ਖਾਸ ਕਰਕੇ ਜਿਨ੍ਹਾਂ ਨੇ ਹੁਣ ਨਵੀਆਂ ਕੰਪਨੀਜ਼ ਜਿਹੜੀਆਂ ਉਹ ਬਣਾਈਆਂ ਹੈਗੀਆਂ ਆ, ਜਾਂ ਅਜੇ ਕਹਿ ਲਓ ਵੀ ਅਜੇ ਪੂਰੀ ਤਰ੍ਹਾਂ ਸਟੇਬਲ ਨਹੀਂ ਹੋਏ, ਉਹਨਾਂ ਨੂੰ ਕੀ ਜਿਹੜੀ ਇਸ ਦੇ ਵਿੱਚ ਐਡਵਾਈਸ ਹੈਗੀ ਆ ਵੀ ਇਹ ਜਿਹੜਾ ਬੈਡ ਟਾਈਮ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਉਹ ਨਜਿੱਠ ਸਕਦੇ ਨੇ? ਮਤਲਬ ਜਿਨ੍ਹਾਂ ਨੇ ਨਵੀਆਂ ਟਰੱਕਿੰਗ ਕੰਪਨੀਆਂ, ਜਿਨ੍ਹਾਂ ਕੋ ਅਜੇ ਜਿੱਦਾਂ ਕਿਹਾ ਜਾਂਦਾ ਨਾ ਵੀ ਸਾਡੇ ਕੋਲ ਲੋਡ ਪੱਕੇ ਅਜੇ ਕਈ ਲੱਭ ਰਹੇ ਹੁੰਦੇ ਆ, ਜੇ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕਰ ਰਹੇ ਹੁੰਦੇ ਆ, ਜਿੱਦਾਂ ਲੋਡਸ ਵੀ ਹੁਣ ਓਵਰਆਲ ਜਿੱਦਾਂ ਪੋਰਟ ਤੋਂ ਵੀ ਉਹ ਘਟ ਰਹੇ ਨੇ, ਇੱਧਰ ਉੱਧਰ ਉਹਨਾਂ ਚੀਜ਼ਾਂ ਦਾ ਵੀ ਜਿਹੜੀ ਕਮੀ ਆਈ ਹੈ, ਟੋਟਲ ਜਿਹੜਾ ਸ਼ਿਪਮੈਂਟਸ ਹੈਗੀਆਂ। ਸੋ ਅਜਿਹੇ ਮੌਕੇ ਦੇ ਉੱਤੇ ਕੀ ਉਹਨਾਂ ਨੂੰ ਐਡਵਾਈਸ ਹੈਗੀ ਆ ਵੀ ਕਿੱਦਾਂ ਇਹ ਸਰਵਾਈਵ ਕਰਨੇ ਚਾਹੀਏ ਟਾਈਮ 'ਚ? ਦੇਖੋ ਜੀ, ਐਡਵਾਈਸ ਤਾਂ ਸਾਰਿਆਂ ਨਾਲੋਂ ਜ਼ਰੂਰੀ ਹੈ ਕਿ ਜਿਹੜੀ ਵੀ ਕੰਪਨੀ ਨਾਲ ਤੁਸੀਂ ਕੰਮ ਕਰ ਰਹੇ ਹੈਗੇ ਆ, ਜਿਹੜੇ ਵੀ ਲੋਕਾਂ ਨਾਲ ਤੁਸੀਂ ਕੰਮ ਕਰ ਰਹੇ ਆ, ਉਹਨੂੰ ਤੁਸੀਂ ਡੈਫੀਨੇਟਲੀ ਜਿਹੜਾ ਆ ਪੂਰਾ ਉਹਦਾ ਕ੍ਰੈਡਿਟ ਚੈੱਕ ਜਿਹੜਾ ਉਹ ਜ਼ਰੂਰ ਰੱਖੋ। ਕ੍ਰੈਡਿਟ ਚੈੱਕ ਜਿਹੜਾ ਆ ਉਸ ਤੋਂ ਬਿਨਾਂ ਜਿਹੜਾ ਤੁਸੀਂ ਕੰਮ ਕਰਦੇ ਹੈਗੇ ਆ ਉਹ ਟੋਟਲੀ ਜਿਹੜਾ ਆ ਉਹ ਖਤਰੇ ਵਾਲੀ ਗੱਲ ਆ। ਜਿਹੜਾ ਕ੍ਰੈਡਿਟ ਚੈੱਕ ਹੈਗਾ, ਔਰ ਖਾਸ ਕਰਕੇ ਰਾਜਕਰਨ ਵੀ
ਕੁਝ ਤਾਂ ਦੇਖੋ ਜਿਹੜੀ ਮੇਨ ਸਟਰੀਮ ਟਰੱਕਿੰਗ ਇੰਡਸਟਰੀ ਹੈ ਹਨਾ, ਉਹਦੇ ਵਿੱਚ ਵੀ ਬੈਡ ਐਪਲ ਹੈਗੇ। ਮੈਂ ਇਹ ਨਹੀਂ ਕਹਿੰਦਾ ਵੀ ਮੇਨ ਸਟਰੀਮ ਦੇ ਨਾਲ ਕੰਮ ਕਰਨ ਦੇ ਨਾਲ ਤੁਸੀਂ ਬਚ ਸਕਦੇ ਆ, ਪਰ ਐਕਚੁਅਲ ਦੇ ਵਿੱਚ ਜਿੰਨੀਆਂ ਵੀ ਅੱਜ ਤੱਕ ਗੱਲਾਂ ਹੋਈਆਂ, ਜਿੰਨੀਆਂ ਵੀ ਮੈਂ ਫੋਨ ਕਾਲ ਲੈਂਦਾ ਆ, 90% ਜਿਹੜੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਡਿਫਾਲਟ ਕਰਦੀਆਂ ਜਾਂ ਜਿਹੜੀਆਂ ਪੈਸੇ ਮਾਰਦੀਆਂ ਉਹ ਆਪਣੀਆਂ ਕੰਪਨੀਆਂ ਹੈਗੀਆਂ ਜੀ। ਸੋ ਇਹ ਇੱਕ ਸੱਚਾਈ ਆ, ਇੱਕ ਕੌੜੀ ਸੱਚਾਈ ਆ ਕਿ ਅਸੀਂ ਬਾਹਰਲਿਆਂ ਕੋਲੋਂ ਨਹੀਂ ਮਰਦੇ, ਅਸੀਂ ਆਪਣਿਆਂ ਕੋਲੋਂ ਮਰਦੇ ਹਾਂ। ਸੋ ਇਹ ਇੱਕ ਕੌੜੀ ਸੱਚਾਈ ਆ। ਆਪਣੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਨੁਕਸਾਨ ਕਰ ਰਹੀਆਂ ਆਪਣਿਆਂ ਦਾ, ਕਿਉਂਕਿ ਹਰ ਇੱਕ ਬੰਦਾ ਜਿਹੜਾ ਆ ਉਹ ਇਸ ਵੇਲੇ ਸਟਰਗਲ ਕਰ ਰਿਹਾ। ਮੈਂ ਨਹੀਂ ਕਹਿੰਦਾ ਵੀ ਕੋਈ ਕੰਪਨੀ ਜੇ ਚੰਗਾ ਕਰ ਰਹੀ ਹੈ ਕਿੱਦਾਂ ਕਰ ਰਹੀ, ਸਟਰਗਲ ਕਰ ਰਹੀ ਹਰ ਇੱਕ ਕੰਪਨੀ। ਹਰ ਇੱਕ ਕੰਪਨੀ ਦੀ ਇਸ਼ੂ ਖੜੇ ਆ ਇਸ ਵੇਲੇ, ਪੇਮੈਂਟਾਂ ਰੁਕੀਆਂ, ਔਰ ਹਰ ਇੱਕ ਬੰਦਾ ਜਿਹੜਾ ਆ, ਆਪਾਂ ਜਿੱਦਾਂ ਕਿ ਲਾਸਟ ਈਅਰ ਦੇਖਿਆ ਸੀਗਾ, ਤਾਂ ਬਲੱਡ ਬੈਥ ਚੱਲ ਰਿਹਾ ਸੀਗਾ, ਕਿੰਨੀਆਂ ਕੰਪਨੀਆਂ ਜਿਹੜੀਆਂ ਬੈਂਕਰਪਟ ਪਈਆਂ। ਤੇ ਇਸ ਸਾਲ ਇਹੋ ਹੀ ਆਸ ਕੀਤੀ ਸੀਗੀ ਸਾਰਿਆਂ ਨੇ ਕਿ ਕੋਈ ਨਹੀਂ, ਮਤਲਬ ਕਰ ਲਓ ਖਿੱਚ ਕੇ ਐਟਲੀਸਟ ਜਨਵਰੀ ਫਰਵਰੀ ਕੱਢ ਲਓ, ਮਾਰਚ 'ਚ ਆਪਾਂ ਠੀਕ ਹੋ ਜਾਣਾ। ਪਰ ਹੁਣ ਆਹ ਜਿਹੜਾ ਸਿਚੁਏਸ਼ਨ ਬਣ ਗਈ ਹੈ, ਜਿਹੜੀ ਇੱਕ ਕੁਦਰਤ ਵੱਲੋਂ ਬਣਾਈ ਗਈ ਆ ਜਾਂ ਇਹ ਮੈਨ ਮੇਡ ਹੈ ਜਾਂ ਕਿੱਦਾਂ ਵੀ ਆ, ਪਰ ਇਹ ਸਿਚੁਏਸ਼ਨ ਖੜੀ ਹੋ ਗਈ। ਇਹ ਸਿਚੁਏਸ਼ਨ ਜਿਹੜੀ ਆ ਇਹ ਹੁਣ ਬਹੁਤ ਜ਼ਿਆਦੀਆਂ ਕੰਪਨੀਆਂ ਦਾ ਲੱਕ ਤੋੜ ਸਕਦੀ ਆ। ਔਰ ਜਿਹੜੀਆਂ ਕੰਪਨੀਆਂ ਜਦੋਂ ਕਹਿੰਦੇ ਮਰਦਾ ਕੀ ਨਾ ਕਰਦਾ, ਫਿਰ ਉਹ ਕੋਈ ਨਾ ਕੋਈ ਹਥਕੰਡਾ ਅਪਣਾਉਂਦੇ ਆ, ਕੋਈ ਨਾ ਕੋਈ ਕਰਦੇ ਆ। ਔਰ ਮੈਜੋਰਟੀ ਜਿਹੜਾ ਇਸ ਵੇਲੇ ਡਰਾਈਵਰਸ ਦੀ ਜਦੋਂ ਕਾਲ ਆਉਂਦੀ ਆ, ਮੈਜੋਰਟੀ ਜਿਹੜੀਆਂ ਆਪਣੀਆਂ ਕੰਪਨੀਆਂ ਹੈਗੀਆਂ, ਪੈਸੇ ਜਿਹੜੇ ਮਰ ਰਹੇ ਆ ਲੋਕਾਂ ਦੇ ਉਹ ਆਪਣੀਆਂ ਕੰਪਨੀਆਂ ਦੇ ਕੋਲੋਂ ਮਰ ਰਹੇ ਆ। ਸੋ ਇਹ ਜ਼ਰੂਰ ਕਰੋ ਕਿ ਜੇ ਤੁਸੀਂ ਕਿਸੇ ਵੀ ਆਪਣੇ ਕੰਪਨੀ ਦੇ ਨਾਲ ਕੰਮ ਕਰ ਰਹੇ ਹੈਗੇ ਆ ਤੇ ਉਹਨਾਂ ਦੇ ਨਾਲ ਜਿਹੜਾ ਆ ਬਹੁਤ ਧਿਆਨ ਨਾਲ ਰਹੋ। ਇੱਕ ਦੂਸਰੀ ਗੱਲ ਹੋਰ ਜਿਹੜੀ ਰਾਜਕਿਰਨ, ਈਵਨ ਜਿਹੜੀ ਮੇਨ ਸਟਰੀਮ ਵਾਲੀਆਂ ਟਰੱਕਿੰਗ ਇੰਡਸਟਰੀ ਹੈ, ਜਿਹੜੀਆਂ ਵੱਡੀਆਂ ਟਰੱਕਿੰਗ ਕੰਪਨੀਆਂ, ਜਿਹੜੀਆਂ ਕੁਛ ਕੰਪਨੀਆਂ ਨੂੰ ਛੱਡ ਕੇ ਜਿਹੜੀਆਂ ਥੋੜ੍ਹੀਆਂ ਜਿਹੀਆਂ ਸੈਕਿੰਡ ਲੈਵਲ ਦੀਆਂ ਮੇਨ ਸਟਰੀਮ ਕੰਪਨੀਆਂ, ਉਹਨਾਂ ਦੇ ਕੋਲੋਂ ਜਿਹੜਾ ਤੁਸੀਂ ਫੈਕਟਰਿੰਗ ਵਗੈਰਾ ਕਰਾਉਂਦੇ ਆ ਜਾਂ ਤੁਸੀਂ ਕੋਈ ਉਹਨਾਂ ਦੇ ਕੋਲੋਂ ਫਿਊਲ ਕਾਰਡ ਵਗੈਰਾ ਹੈਗੇ ਆ, ਉਹਨਾਂ ਦੇ ਵੱਲ ਥੋੜ੍ਹੇ ਜਿਹੇ ਧਿਆਨ ਦਿਓ, ਕਿਉਂਕਿ ਉਹ ਵੀ ਜਿਹੜੀਆਂ ਕੰਪਨੀ, ਕੋਈ ਕਿਸੇ ਕੰਪਨੀ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਉਹ ਕੰਪਨੀ ਬੈਠ ਜੀ, ਔਰ ਉਹਦੇ ਕੋਲੋਂ ਜੇ ਤੁਸੀਂ ਫੈਕਟਰਿੰਗ ਕਰਵਾ ਰਹੇ ਆ, ਕੁਛ ਕਰਵਾ ਰਹੇ ਆ, ਤੇ ਉਹ ਤੁਹਾਨੂੰ ਬੜੇ ਸਟ੍ਰਿਕਟ ਜਿਹੜੇ ਕੰਟਰੈਕਟ ਹੈਗੇ ਆ ਉਹਦੇ ਵਿੱਚ ਬੰਨ ਲੈਂਦੇ ਆ। ਸੋ ਉਹਦੇ ਵਿੱਚ ਤੁਸੀਂ ਹੁਣ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕਾਲਾਂ ਵੀ ਆਈਆਂ ਹੈਗੀਆਂ ਕਿ ਇੱਕ ਮੰਨੀ ਪਰਮੰਨੀ ਕੰਪਨੀ ਹੈਗੀ ਆ, ਮੈਂ ਨਾਂ ਨਹੀਂ ਲਵਾਂਗਾ ਉਹਦਾ, ਪਰ ਮੰਨੀ ਪਰਮੰਨੀ ਕੰਪਨੀ ਹੈਗੀ ਆ ਮੇਨ ਸਟਰੀਮ ਦੀ, ਤੇ ਉਹਨਾਂ ਦੇ ਕੋਲੋਂ ਫੈਕਟਰਿੰਗ ਕਰਦੇ ਹੈਗੇ। ਤੇ ਜਦੋਂ ਫੈਕਟਰਿੰਗ ਦਾ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਪੈਸਿਆਂ ਦੀ, ਹਨਾ, ਪੈਸੇ ਦੇ ਨਹੀਂ ਰਹੇ, ਲੇਟ ਕਰ ਰਿਹਾ ਈਵਨ ਫੈਕਟਰਿੰਗ ਕਰਕੇ ਵੀ, ਤੇ ਹੁਣ ਉਹਨਾਂ ਨੇ ਛੱਡਣਾ ਚਾਹੁੰਦੇ ਸੀ ਤੇ ਉਹਨਾਂ ਨੇ ਕਿਹਾ ਵੀ ਛੱਡਣ ਵਾਸਤੇ ਤੁਹਾਨੂੰ ਕਲੋਜ਼ ਟੂ ਲਾਈਕ $35,000 ਪੇ ਕਰਨਾ ਪੈਣਾ ਜੇ ਤੁਸੀਂ ਛੱਡਣਾ ਸਾਨੂੰ, ਠੀਕ ਹੈ ਨਾ। ਸੋ ਉਹ ਕਾਂਟਰੈਕਟ ਲਿਖੇ ਹੁੰਦੇ ਆ। ਸੋ ਇਹ ਬਹੁਤ ਇੱਕ ਨਾਜ਼ੁਕ ਜਿਹਾ ਸਮਾਂ ਹੈਗਾ, ਪਰ ਲੋਕਾਂ ਨੂੰ, ਹਰ ਇੱਕ ਨੂੰ, ਜਿਹੜੇ ਨਵੀਆਂ ਕੰਪਨੀਆਂ ਆਈਆਂ ਨਾ, ਕੁਇੱਕ ਨਾ ਚੱਲੋ। ਜੇ ਤੁਹਾਡੇ ਕੋਲ ਅਜੇ ਤੁਸੀਂ ਸੋਚ ਰਹੇ ਆਉਣ ਦੀ ਜਾਂ ਦਿਮਾਗ 'ਚ ਹੈਗਾ, ਪਲੀਜ਼ ਸਲਾਹ ਕਰੋ ਜ਼ਰੂਰ। ਇੱਕ ਨੂੰ ਪੁੱਛੋ, ਦੋ ਨੂੰ ਪੁੱਛੋ, 10 ਨੂੰ ਪੁੱਛੋ। ਆਪਾਂ ਨਾਪਟਾ 'ਚ ਬੈਠੇ ਹਾਂ, ਜੇ ਤੁਹਾਨੂੰ ਕੋਈ ਇੱਦਾਂ ਦਾ ਸ਼ੱਕ ਹੈਗਾ, ਸਵਾਲ ਹੈਗਾ, ਕਾਲ ਕਰ ਲਓ, ਕਾਲ ਕਰਕੇ ਗੱਲ ਕਰ ਲਓ, ਕੋਈ ਫਰਕ ਨਹੀਂ ਪੈਂਦਾ ਆ। ਅਸੀਂ ਮਤਲਬ ਕਿ ਆਪਾਂ ਇੰਸਟੈਡ ਤੁਸੀਂ ਸ਼ੁਰੂ ਕਰਕੇ ਫੇਲ ਹੋ, ਉਹਦੇ ਨਾਲੋਂ ਨਾ ਸ਼ੁਰੂ ਕਰੋ, ਅਜੇ ਟਰੱਕ ਚਲਾ ਲਓ, ਕੋਈ ਗੱਲ ਨਹੀਂ, ਕਿਸੇ ਲਈ ਚਲਾ ਲਓ, ਇਟਸ ਓਕੇ। ਸੋ ਬਿਲਕੁਲ ਰਾਈਟ ਨਾਓ ਇਹ ਟਾਈਮ ਨਹੀਂ। ਰਮਨ ਜੀ, ਕੈਲੀਫੋਰਨੀਆ ਦੇ ਵਿੱਚ ਇੰਟਰਮੋਡਲ ਕੈਰੀਅਰ ਜਿਹੜਾ ਇੱਕ ਲਾਸ ਐਂਜਲਸ ਦੇ ਵਿੱਚ ਸ਼ਿਪਰ ਟਰਾਂਸਪੋਰਟ ਐਕਸਪ੍ਰੈਸ ਆ, ਉਹਨਾਂ ਨੇ 145 ਡਰਾਈਵਰ ਜਿਹੜੇ ਆ ਲੇ ਆਫ ਕੀਤੇ। ਲਾਸ ਐਂਜਲਸ ਟਾਈਮਜ਼ ਦੇ ਮੁਤਾਬਕ ਕਹਿੰਦੇ 23% ਪੋਰਟ ਦੇ ਉੱਤੇ ਜਿਹੜਾ ਕਾਰਗੋ ਵੋਲੀਅਮ ਆ ਉਹ ਡਾਊਨ ਚਲੇ ਗਿਆ। ਇੱਕ ਗੱਲ ਜ਼ਰੂਰ ਆਪਾਂ ਸਰੋਤਿਆਂ ਨੂੰ ਦੱਸਦੀ ਜਾਈਏ, ਕਹਿੰਦੇ ਵੀ ਕਰੋਨਾ ਵਾਇਰਸ ਦੇ ਨਾਲ ਇੰਨੇ ਲੋਕ ਨਹੀਂ ਮਰਨੇ ਜਿੰਨੇ ਕਰੋਨਾ ਵਾਇਰਸ ਨਾਲ ਬੈਂਕਰਪਸੀਆਂ ਹੋਣੀਆਂ ਆ। ਇਹ ਰੀਅਲ ਗਲੋਬਲ ਐਮਰਜੈਂਸੀ ਹੈਗੀ ਆ ਇਕਨੋਮਿਕ ਤੌਰ ਦੇ ਉੱਤੇ। ਸੋ ਜਿੰਨੇ ਵੀ ਆਪਣੇ ਸਰੋਤ ਜੀ, ਜਿੰਨੀਆਂ ਵੀ ਹੁਣ ਦੇਖੋ ਜੀ, ਜਿੰਨੀਆਂ ਆਪਣੀਆਂ ਤੁਹਾਡੀਆਂ 401k ਹੈਗੀਆਂ, ਜਿੰਨੇ ਮਨੀ ਇਨਵੈਸਟਡ ਹੈਗੀ ਆ ਜਾਂ ਇੰਸ਼ੋਰੈਂਸ ਦੇ ਵਿੱਚ ਕਿਤੇ ਵੀ ਮਨੀ ਇਨਵੈਸਟਡ ਹੈਗੀ ਆ, ਉਹ ਸਾਰੀ ਇਸ ਵੇਲੇ ਜ਼ੀਰੋ ਆਊਟ ਹੋਈ ਜਾ ਰਹੀ ਆ ਜੀ। ਟ੍ਰਿਲੀਅਨਸ ਆਫ ਡਾਲਰ ਲਾਸ, ਖਾਸ ਕਰਕੇ ਜਿਹੜੀਆਂ 에ਅਰਲਾਈਨਸ ਹੈਗੀਆਂ, ਜਿਹੜਾ ਰਾਤ ਦਾ ਬੈਨ ਸ਼ੁਰੂ ਹੋਇਆ ਯੂਰਪ ਦੇ ਉੱਤੇ, ਇਹਨੇ ਬਹੁਤ ਜ਼ਿਆਦੀਆਂ 에ਅਰਲਾਈਨ ਜਿਹੜੀਆਂ ਉਹਨਾਂ ਨੂੰ ਹੋਟਲ ਮੋਟਲ ਇੰਡਸਟਰੀ ਜਿਹੜੀ ਆ ਬਹੁਤ ਉਹਤੇ ਇਫੈਕਟ ਹੋ ਰਿਹਾ, ਕਿਉਂਕਿ ਕੋਈ ਰਹਿ ਨਹੀਂ ਰਿਹਾ ਹੋਟਲਾਂ 'ਚ, ਰਾਈਟ। ਸੋ ਟਰੈਵਲ ਦੇ ਨਾਲ ਜਿੰਨੀ ਵੀ ਇੰਡਸਟਰੀ ਹੈਗੀ ਆ, ਸੋ ਸਾਡੀ ਤਾਂ ਇਹ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਸਰੋਤੇ ਸੁਣ ਰਹੇ, ਬੇਨਤੀ ਆ ਵੀ ਭਾਈ ਸੇਵ ਕਰੋ, ਜਿਹੜਾ ਫਜ਼ੂਲ ਖਰਚੀ ਆ ਉਹ ਨਾ ਕਰੋ। ਇੱਕ ਦੂਜੇ ਵੱਲ ਦੇਖ ਕੇ ਆਪਾਂ ਜਿਹੜਾ ਸ਼ੇਰ ਨਾ ਬਣੀਏ ਵੀ ਉਹਨੂੰ ਵੀ ਵੱਡਾ ਘਰ ਲਿਆ, ਅਸੀਂ ਵੀ ਵੱਡੀ ਕਾਰ ਲੈਣੀ ਆ,
ਸਾਡੇ ਕੋਲ 2 ਟਰੱਕ ਆ 5 ਲੈ ਲਈਏ। ਸੋ ਬੜਾ ਸਹਿਜ ਦੇ ਨਾਲ ਜਿਹੜਾ ਆ ਉਹ ਚੱਲਣਾ ਚਾਹੀਦਾ ਹੈ। ਜੀ ਬਿਲਕੁਲ ਜੀ, ਬਿਲਕੁਲ। ਤੇ ਧਿਆਨ ਰੱਖਣ ਦੀ ਲੋੜ ਆ, ਬਾਕੀ ਤਾਂ ਚਲੋ ਜੋ ਕੁਝ ਹੋਣਾ ਉਹ ਤਾਂ ਹੋਣਾ ਹੀ ਹੈ, ਬਟ ਇਹ ਆ ਕਿ ਵਿਜੀਲੈਂਟ ਰਹੋ, ਧਿਆਨ ਰੱਖੋ। ਔਰ ਇੱਕ ਖਾਸ ਕਰਕੇ ਹੋਰ ਹਰਜੋਤ ਭਾਜੀ, ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਨੀ ਚਾਹੁੰਦਾ ਕਿ ਜਿਹੜੀ ਇੱਕ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਨਾ ਜਿਹੜੀ ਤੁਸੀਂ ਸ਼ੇਅਰ ਕਰਦੇ ਆ ਕਾਹਲੀ ਦੇ ਨਾਲ, ਉਹਨੂੰ ਪਲੀਜ਼ ਪਹਿਲਾਂ ਥੋੜਾ ਜਿਹਾ ਦੇਖ ਲਿਆ ਕਰੋ ਸ਼ੇਅਰ ਕਰਨ ਤੋਂ ਵੀ ਉਹ ਵਰਥ ਹੈਗੀ ਆ ਸ਼ੇਅਰ ਕਰਨ ਦੇ, ਕਿ ਤੁਸੀਂ ਵੀ ਉਸ ਇੱਕ ਬੇਵਕੂਫੀ ਦਾ ਹਿੱਸਾ ਬਣ ਜਾ ਰਹੇ ਆ ਕਿ ਜਿਹੜੀ ਆਮ ਤੌਰ ਤੇ ਸਾਰੇ ਬਣਦੇ ਆ ਕਿ ਅਸੀਂ ਫਟਾਫਟ ਕਲਿੱਕ ਦੇਣੀ ਸ਼ੇਅਰ ਕਰ ਦਈਦੀ ਆ ਕੋਈ ਚੀਜ਼ ਆਈ, ਪਰ ਉਹਦਾ ਇਹ ਨਹੀਂ ਦੇਖੀਦਾ ਵੀ ਉਹ ਚੀਜ਼ ਸਹੀ ਵੀ ਆ ਕਿ ਨਹੀਂ ਆ। ਇੱਕ ਹੁਣ ਹਸਪੀਟਲ ਦਾ ਇੱਕ ਲੈਟਰ ਜਿਹੜਾ ਸਰਕੂਲੇਟ ਹੋ ਰਿਹਾ ਆ ਉਹਦੇ ਉੱਤੇ ਸ਼ਰਾਬ ਵਾਲਾ, ਹਨਾ, ਆਈ ਮੀਨ ਕਮ ਔਨ, ਕੋਈ ਹਸਪੀਟਲ ਕਿੱਥੋਂ, ਮਤਲਬ ਇੰਨੀ ਤਾਂ ਸੋਚ ਲਓ ਯਾਰ, ਕੋਈ ਹਸਪੀਟਲ ਸ਼ਰਾਬ ਦੇ ਬਾਰੇ 'ਚ ਇਹਨਾਂ ਦਾ ਲੈਟਰ ਕਿਉਂ ਇਸ਼ੂ ਕਰੂਗਾ? ਮਤਲਬ ਇੰਨੀ ਤਾਂ ਅਸੀਂ ਸੋਚ ਰੱਖਦੇ ਆ ਨਾ ਉਹਨੂੰ, ਇੰਸਟੈਡ ਕਿ ਉਹਨੂੰ ਅਸੀਂ ਇੰਨਾ ਵਾਇਰਲ ਕੀਤਾ ਪਿਆ ਆ। ਤੇ ਕਈ ਤਾਂ ਬੰਦੇ ਉਹਨੂੰ ਲੈਟਰ ਨੂੰ ਦੇਖ ਕੇ ਜਾ ਕੇ ਕਾਸਕੋ ਤੋਂ ਰੇੜੀ ਵੀ ਭਰ ਲਿਆਉਂਦੇ ਆ ਨਾ, ਫਿਰ ਉਹਨਾਂ ਨੂੰ ਬਹਾਨਾ ਮਿਲ ਜਾਂਦਾ ਹੈ। ਉਹ ਕਹਿੰਦੇ ਵੀ ਹੁਣ ਤਾਂ ਡਾਕਟਰ ਕਹਿੰਦੇ ਨੇ। ਸੋ ਇਹ ਚੀਜ਼ਾਂ ਨਹੀਂ ਜਿਹੜੀਆਂ ਹੁੰਦੀਆਂ। ਸੋ ਇਹ ਆਪ ਜਿਹੜੇ ਇਸ ਦੇ ਵਿੱਚ ਥੋੜ੍ਹੀ ਬਹੁਤੀ ਜਿਹੜੀ ਆ ਸਮਝ ਲਓ, ਕਾਮਨ ਸੈਂਸ ਨੂੰ ਜਿਹੜਾ ਆਪਾਂ ਜਿਹੜਾ ਨਾਲ ਦੇ ਨਾਲ ਵਰਤੀਏ ਤਾਂ ਜਿਹੜਾ ਉਹ ਬੈਟਰ ਆ, ਇਸ ਦੇ ਵਿੱਚ ਰਵਾਂਗੇ। ਤੇ ਰਮਨ ਜੀ ਬਹੁਤ ਬਹੁਤ ਥੈਂਕ ਯੂ, ਬੜੀ ਮਿਹਰਬਾਨੀ, ਧੰਨਵਾਦ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਸੁਣਾਤਾ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਵੀ ਆਪਣੇ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਇੱਥੇ ਹੀ ਸਮਾਪਤ ਜਿਹੜਾ ਉਹ ਕਰਦੇ ਹਾਂ। ਇੱਕ ਵਾਰੀ ਫੇਰ ਜਿਹੜਾ ਦੱਸ ਜਾਈਏ, ਇੰਡੀਆ ਵਾਲਿਆਂ ਨੇ ਵੀ ਜਿਹੜੇ US ਸਿਟੀਜ਼ਨਸ ਆ, ਜੇ ਉਹ ਇੰਡੀਆ ਨੂੰ ਸਫ਼ਰ ਕਰਨਾ ਚਾਹ ਰਹੇ ਸੀਗੇ, 15 ਅਪ੍ਰੈਲ ਤੱਕ ਉਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਵੀਜ਼ਾ ਆ ਉਸ ਨੂੰ ਸਸਪੈਂਡ ਕੀਤਾ ਆ। ਈਵਨ OCI ਕਾਰਡਸ ਵਾਲਿਆਂ ਦੀ ਵੀ ਜਿਹੜੇ 15 ਜਿਹੜੀ ਅਪ੍ਰੈਲ ਤੱਕ ਆ ਉਹ ਉੱਥੇ ਜਾਣਾ ਵਿਦਆਊਟ ਵੀਜ਼ਾ, ਜਿਹੜਾ ਉਹ ਪਰਮਿਸ਼ਨ ਜਿਹੜੀ ਉਹਨਾਂ ਨੂੰ ਮਿਲੀ ਹੁੰਦੀ ਸੀ ਉਹ ਵੀ ਜਿਹੜੀ ਉਹ ਰੱਦ ਹੈਗੀ ਆ। ਇੰਡੀਆ ਤੋਂ ਇੱਧਰ ਨੂੰ ਆਉਣਾ ਆ ਉਹ ਜ਼ਰੂਰ ਆ ਸਕਦੇ ਆ। ਇੱਕ ਵਾਰੀ ਸਟੇਟ ਡਿਪਾਰਟਮੈਂਟ ਜਿਹੜਾ US ਦਾ ਆ ਉਸ ਦੇ ਨਾਲ ਸੰਪਰਕ ਕਰ ਲਓ। ਵਿਜ਼ਟਰ ਵੀਜ਼ੇ ਵਾਲਿਆਂ ਨੂੰ ਤਾਂ ਅਸੀਂ ਬਿਲਕੁਲ ਇਹੀ ਸਲਾਹ ਦਿੰਦੇ ਹਾਂ ਵੀ ਆਪਣੇ ਜਿਹੜਾ ਆ ਉਹ ਤੁਸੀਂ ਪੋਸਟਪੋਨ ਕਰ ਲਓ, ਵੀ ਨੈਵਰ ਨੋ ਇੱਥੇ US ਇਮੀਗ੍ਰੇਸ਼ਨ ਵਾਲਿਆਂ ਨੇ ਤੁਹਾਨੂੰ ਇੱਥੇ ਮੁਲਕ ਦੇ ਵਿੱਚ ਐਂਟਰੀ ਜਿਹੜੀ ਕਰਨ ਦੇਣੀ ਆ ਜਾਂ ਨਹੀਂ। ਈਵਨ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਜਿਹੜੇ ਕੈਨੇਡਾ ਦੇ ਬਾਰਡਰ ਤੋਂ ਅਮਰੀਕਾ ਦੇ ਵਿੱਚ ਐਂਟਰੀ ਤੋਂ ਜਿਹੜਾ ਉਹਨਾਂ ਨੂੰ ਰੋਕਿਆ ਗਿਆ ਆ। ਈਵਨ ਕੈਨੇਡੀਅਨ ਸਿਟੀਜ਼ਨਸ ਨੂੰ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਆਉਣ ਤੋਂ ਜਿਹੜਾ ਰੋਕਿਆ ਗਿਆ ਆ ਕਿ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ ਉਹ ਡਰ ਦੇ ਕਰਕੇ। ਸੋ ਕੋਈ ਗਰੰਟੀ ਨਹੀਂ ਆ ਵੀ ਜਿਹੜੇ ਗ੍ਰੀਨ ਕਾਰਡ ਹੋਲਡਰਸ ਵੀ ਆ ਉਹਨਾਂ ਨੂੰ ਇੱਥੇ ਪੱਕਿਆਂ ਆਉਣ ਦਿੱਤਾ। ਪੱਕਿਆਂ ਤੋਂ ਮੇਰਾ ਭਾਵ ਆ ਵੀ ਉਹਨਾਂ ਨੂੰ ਅਮਰੀਕਾ ਦੇ ਵਿੱਚ ਐਂਟਰੀ ਜਿਹੜੀ ਦਿੱਤੀ ਜਾਵੇ, ਉਹਨਾਂ ਨੂੰ ਕੁਆਰੰਟਾਈਨ ਕਰ ਸਕਦੇ ਹੈਗੇ ਆ। ਸੋ ਇਹ ਮੇਕ ਸ਼ੋਰ ਕਰ ਲਿਓ। ਸਟੇਟ ਡਿਪਾਰਟਮੈਂਟ ਦਾ ਆਪਾਂ ਨੰਬਰ ਵੀ ਸ਼ੇਅਰ ਕੀਤਾ ਉਹਨਾਂ ਦਾ। ਜਿਹੜੇ ਯੂਰਪੀਅਨ ਯੂਨੀਅਨ ਦੇ 26 ਮੁਲਕਾਂ ਤੋਂ ਕੋਈ ਵੀ ਇੱਥੇ ਆਏਗਾ ਉਹਨੂੰ ਬੈਨ ਕਰਤਾ, ਐਕਸੈਪਟ ਆਇਰਲੈਂਡ ਤੇ UK ਤੋਂ। ਤੇ ਪਲੱਸ ਜਿਹੜੇ ਅਮਰੀਕਨ ਸਿਟੀਜ਼ਨ ਤੇ ਉਹਨਾਂ ਦੀਆਂ ਫੈਮਲੀਆਂ ਕਹਿੰਦੇ ਆ ਸਕਦੀਆਂ। ਉਹਨਾਂ ਦੀ ਜਿਹੜੀ ਸਕਰੀਨਿੰਗ ਆ ਉਹ ਕਾਫੀ ਜ਼ਿਆਦਾ ਹੋਊਗੀ, ਤੇ ਜੇ ਲੱਗਾ ਪਈ ਉਹਨਾਂ ਨੂੰ ਕੁਆਰੰਟਾਈਨ ਕਰਨਾ ਪਊਗਾ 2 ਹਫ਼ਤੇ ਲਈ, ਉਹਨਾਂ ਨੂੰ US ਗਵਰਨਮੈਂਟ ਰਿਕਮੈਂਡ ਕਰ ਸਕਦੀ, ਜਾਂ ਤਾਂ ਤੁਸੀਂ ਜਿੱਥੇ ਉਹਨਾਂ ਦੀ ਜਗ੍ਹਾ ਹੈ ਉਹ ਨਹੀਂ ਬਣਾਈ ਵੀ ਇੱਥੇ ਰਹੋ, ਜਾਂ ਤੁਸੀਂ ਆਪਣੇ ਘਰ ਦੇ ਵਿੱਚ। ਸੋ ਬਹੁਤ ਜ਼ਿਆਦਾ ਚੈਕਿੰਗ ਹੋਣੀ ਆ। ਸੋ ਪਲੀਜ਼ ਜਿਹੜੇ ਵੀ ਆ ਰਹੇ ਆ, ਘਬਰਾਉਣ ਵਾਲੀ ਗੱਲ ਨਹੀਂ, ਇੱਕ ਵਾਰੀ ਮੇਕ ਸ਼ੋਰ ਜ਼ਰੂਰ ਕਰ ਲਓ ਵੀ ਤੁਸੀਂ ਆ ਸਕਦੇ ਆ ਜਾਂ ਨਹੀਂ ਆ ਸਕਦੇ। ਦੇਖੋ, ਜੇ ਸਾਡੇ ਗੁਆਂਢੀ ਮੁਲਕ ਦੇ ਵਿੱਚ 70 ਦੇ ਕਰੀਬ ਕੈਨੇਡੀਅਨ ਸਿਟੀਜ਼ਨ ਤੇ ਉੱਥੇ ਦੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਨੂੰ ਨਹੀਂ ਐਂਟਰ ਹੋਣ ਦਿੱਤਾ, ਤੇ ਇਹਦਾ ਮਤਲਬ ਕੋਈ ਇਟਸ ਬਿਗ ਇਸ਼ੂ। ਸੋ ਸਾਨੂੰ ਬੜੇ ਧਿਆਨ ਦੇ ਨਾਲ ਜਿਹੜਾ ਸੋਚਣਾ ਚਾਹੀਦਾ। ਹਫੜਾ ਦਫੜੀ ਵੀ ਨਾ ਕਰੋ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਨੇ ਦੱਸਿਆ ਸੀ ਵੀ ਕੱਲ ਕਈ $20,000 ਦੀਆਂ ਟਿਕਟਾਂ ਲੈ ਕੇ ਜਿਹੜੇ ਲੋਕ ਉਹਨੀ ਟਿਕਟਾਂ ਲੈ ਲਈਆਂ ਵੀ ਅਸੀਂ ਵਾਪਸ ਆਉਣਾ ਯੂਰਪ ਤੋਂ, ਕਿਉਂਕਿ ਰਾਸ਼ਟਰਪਤੀ ਟਰੰਪ ਇਹ ਵਿੱਚ ਕਿਤੇ ਨਾ ਕਿਤੇ ਉਹ ਦੱਸਣਾ ਭੁੱਲ ਗਏ ਵੀ ਜਿਹੜੇ ਅਮਰੀਕਨ ਸਿਟੀਜ਼ਨਸ ਆ, ਇਹ ਨਹੀਂ ਆ ਵੀ ਜੇ ਯੂਰਪ 'ਚ ਗਏ ਤਾਂ ਉਹਨਾਂ ਨੂੰ ਇੱਥੇ ਵਾਪਸ ਨਹੀਂ ਆਉਣ ਦਿੱਤਾ ਜਾਊਗਾ। ਉਹ ਵਿਚਾਰੇ ਇੰਨੀ ਹਫੜਾ ਦਫੜੀ ਦੇ ਵਿੱਚ ਪੈ ਗਏ। ਜਿੱਦਾਂ ਕਈ ਵਾਰੀ ਆਪਾਂ ਆਪਣੀ ਕੌਮ ਵਾਲਿਆਂ ਨੂੰ ਜਾਂ ਸਾਰਿਆਂ ਨੂੰ ਕਹਿ ਦਿੰਦੇ ਨੇ, ਨੁਕਤਾਚੀਨੀ ਕਰਦੇ ਯਾਰ ਇਹਨਾਂ ਨੂੰ ਇਹ ਨਹੀਂ ਅਕਲ ਨਹੀਂ ਆ, ਘਬਰਾਇਆ ਬੰਦਾ ਕੀ ਨਹੀਂ ਕਰਦਾ, ਇਹ ਗੱਲ ਹੁੰਦੀ ਆ। ਸੋ ਜਿਹੜੀ ਜਦੋਂ ਸਿਰ ਦੇ ਉੱਤੇ ਤਲਵਾਰ ਲਟਕ ਲਈ ਹੁੰਦੀ ਆ, ਉਦੋਂ ਬੰਦਾ ਹਰ ਇੱਕ ਤਰੀਕੇ ਦਾ ਉਪਾਅ, ਹਰ ਇੱਕ ਚੀਜ਼ ਜਿਹੜੀ ਉਹ ਕਰਨ ਦੇ ਲਈ ਭੱਜ ਨੱਸ ਜਿਹੜੀ ਉਹ ਕਰਦਾ ਆ। ਸੋ ਜਿਹੜੇ ਬਹੁਤ ਸਾਰੇ ਸਾਡੇ ਫੇਸਬੁੱਕ ਦੇ ਉੱਤੇ ਸਾਨੂੰ ਪੁੱਛ ਰਹੇ ਆ ਵੀ ਉਹਨਾਂ ਨੇ ਗ੍ਰੀਨ ਕਾਰਡ ਹੋਲਡਰ ਆ, ਉਹਨਾਂ ਨੇ ਉਦੋਂ ਆਉਣਾ, ਇੰਨੀ ਮਾਰਚ ਨੂੰ ਉਹਨਾਂ ਦੀ ਤਰੀਕ ਨੂੰ ਜਿਹੜੀ ਫਲਾਈਟ ਹੈਗੀ ਆ। ਅਸੀਂ ਜਿਹੜਾ ਸਟੇਟ ਗਵਰਨਮੈਂਟ ਦੀ ਵੈਬਸਾਈਟ ਤੇ ਉਹਨਾਂ ਦਾ ਜਿਹੜਾ ਫੋਨ ਨੰਬਰ ਆ ਉੱਤੇ ਮੈਂਸ਼ਨ ਕੀਤਾ ਆ। ਇਹ ਦੇਖੋ ਪਲੀਜ਼, ਇਹ ਜਾਣਕਾਰੀ ਉਹਨਾਂ ਦੇ ਕੋਲ ਜ਼ਿਆਦਾ ਆ ਵੀ ਸਟੇਟ ਜਿਹੜੇ ਡਿਪਾਰਟਮੈਂਟ ਵਾਲੇ ਆ ਤੁਹਾਨੂੰ ਕੀ ਕਹਿੰਦੇ ਨੇ। ਅਸੀਂ ਤੁਹਾਨੂੰ ਹਾਂ ਕਹੀਏ ਨਾ ਕਹੀਏ, ਕੱਲ੍ਹ ਨੂੰ ਕੁਛ ਹੋ ਜਾਵੇ ਤੁਸੀਂ ਕਹੋਗੇ ਵੀ ਤੁਸੀਂ ਇੱਦਾਂ ਕਿਹਾ ਸੀ। ਨਹੀਂ, ਤੁਸੀਂ ਪਲੀਜ਼ ਜਿਹੜੇ ਅਸਲੀ ਜਿਹੜੇ ਅਧਿਕਾਰੀ ਆ ਜਿਨ੍ਹਾਂ ਦਾ ਕੰਮ ਹੈਗਾ ਇਸ ਚੀਜ਼ ਨੂੰ ਮੋਨੀਟਰ ਕਰਨਾ, ਇਸ ਚੀਜ਼ ਨੂੰ ਜਿਹੜਾ ਉਹ ਦੇਖਣਾ ਆ, ਕਿਰਪਾ ਕਰਕੇ ਉਹਨਾਂ ਦੇ ਨਾਲ ਤੁਸੀਂ ਜਿਹੜਾ ਉਹ ਸੰਪਰਕ ਕਰੋ। ਮੈਂ ਫ਼ੋਨ ਨੰਬਰ ਦੁਬਾਰਾ ਉਹਨਾਂ ਦਾ ਦੁਹਰਾ ਦਿੰਦਾ ਆ, ਜਿਹੜਾ ਉਹਨਾਂ ਦਾ ਕਸਟਮਰ ਸਰਵਿਸ ਦੇ ਲਈ ਫ਼ੋਨ ਨੰਬਰ ਹੈਗਾ ਆ 202
6476595 ਜੀ 202 647 6575 ਦੇ ਉੱਤੇ ਸਟੇਟ ਡਿਪਾਰਟਮੈਂਟ ਵਾਲਿਆਂ ਨੂੰ ਕਾਲ ਕਰੋ, ਉਹਨਾਂ ਨੂੰ ਆਪਣੀ ਸਿਚੁਏਸ਼ਨ ਜਿਹੜੀ ਉਹ ਦੱਸ ਦਿਓ ਵੀ ਇੰਡੀਆ ਤੋਂ ਇਦਾਂ ਆ ਰਹੇ ਨੇ ਤੇ ਕੀ ਕੋਈ ਐਡਵਾਈਜ਼ਰੀ ਤੁਹਾਡੇ ਕੋਲੋਂ ਹੈਗੀ ਹੈ, ਕੀ ਤੁਸੀਂ ਸਾਨੂੰ ਸਲਾਹ ਦਿੰਦੇ ਹੋ, ਆਈਏ ਨਾ ਆਈਏ, ਪੋਸਟਪੋਨ ਕਰੀਏ, ਕਿੱਦਾਂ ਕਰੀਏ, ਉਹ ਤੁਹਾਨੂੰ ਜਿਹੜੀ ਆ ਉਹ ਸਹੀ ਸਲਾਹ ਜਿਹੜੀ ਆ ਉਹ ਦੇ ਸਕਦੇ ਨੇ। ਬਾਕੀ ਜਿਹੜੇ US ਸਿਟੀਜ਼ਨਸ ਹੈਗੇ ਨੇ, ਚਾਹੇ ਬਜ਼ੁਰਗ ਆ, ਚਾਹੇ ਜਵਾਨ ਆ, ਚਾਹੇ ਬੱਚੇ ਆ, ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਡੈਫੀਨੇਟਲੀ ਜਿਹੜੀ ਆ ਐਂਟਰੀ ਅਲਾਊਡ ਆ। ਇਹ ਹੋ ਸਕਦਾ ਵੀ ਤੁਹਾਡੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਆਈਦਰ 14 ਦਿਨਾਂ ਦੀ ਸੈਲਫ ਕੁਆਰੰਟੀਨ ਜਾਂ ਉਹ ਆਪਣੇ ਪੱਧਰ ਦੇ ਉੱਤੇ ਜਿਹੜੀ ਕੁਆਰੰਟੀਨ ਆ ਉਸ ਦੇ ਵਿੱਚ ਤੁਹਾਨੂੰ ਰੱਖ ਸਕਦੇ ਆ। ਇੱਕ ਹੋਰ ਵੱਡੀ ਗੱਲ ਆ, ਕੈਲੀਫੋਰਨੀਆ ਦੇ ਵਿੱਚ 250 ਤੋਂ ਵੱਧ ਲੋਕਾਂ ਦੀ ਜਿਹੜੀ ਗੈਦਰਿੰਗ ਆ ਉਸ ਦੇ ਉੱਤੇ ਉਹਨਾਂ ਨੇ ਰੋਕ ਜਿਹੜੀ ਲਾਈ ਆ ਮਾਰਚ 30 ਤੱਕ। ਸੋ ਗੁਰੂ ਘਰਾਂ ਵਾਲਿਆਂ ਨੂੰ ਪਲੀਜ਼ ਆਪੋ ਆਪਣੇ ਜੇ ਕਿਸੇ ਨੇ ਪ੍ਰੋਗਰਾਮ ਉਸ ਤੋਂ ਪਹਿਲਾਂ ਉਲੀਕੇ ਹੋਏ ਨੇ ਉਹ ਜ਼ਰੂਰ ਉਸ ਦੇ ਉੱਤੇ ਜਿਹੜਾ ਆ ਉਹ ਤੁਸੀਂ ਦੇਖੋ ਵੀ ਕੀ ਤੁਸੀਂ ਕਰਨਾ। ਜੇ ਤੁਹਾਨੂੰ ਲੱਗਦਾ ਵੀ ਸਾਰਾ ਕੁਝ ਠੀਕ ਆ ਤੁਸੀਂ ਕਰ ਸਕਦੇ ਆ, ਪਰ ਆਪਣੇ ਕਾਊਂਟੀ ਦੇ ਇੱਕ ਵਾਰੀ ਹੈਲਥ ਆਫਿਸਰ ਤੇ ਜਾਂ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਜਿਹੜੀ ਇੱਕ ਵਾਰੀ ਜ਼ਰੂਰ ਸਲਾਹ ਜਿਹੜੀ ਆ ਜ਼ਰੂਰ ਕਰ ਲਓ। ਜੇ ਕੋਈ ਵੱਡਾ ਪ੍ਰੋਗਰਾਮ ਉੱਥੇ ਉਲੀਕਿਆ ਜਾ ਰਿਹਾ ਆ, ਜੇ ਨਗਰ ਕੀਰਤਨ ਉੱਥੇ ਖਾਸ ਕਰਕੇ ਕੱਢੇ ਜਾ ਰਹੇ ਆ, ਕਿਉਂਕਿ ਬਾਅਦ ਦੇ ਵਿੱਚ ਉਸ ਨਗਰ ਕੀਰਤਨ ਦੇ ਦੌਰਾਨ ਤੁਹਾਡੀ ਕੋਈ ਸ਼ਿਕਾਇਤ ਕਰੇ, ਕਿਉਂਕਿ ਲੋਕ ਤਾਂ ਇਹੋ ਜਿਹੇ ਮੌਕੇ ਦੇ ਉੱਤੇ ਭੈਭੀਤ ਹੁੰਦੇ, ਡਰੇ ਹੁੰਦੇ ਆ, ਆਂਢੀ ਗੁਆਂਢੀ ਨੇ ਸ਼ਿਕਾਇਤ ਕਰਦੇ ਉਹ ਜੀ ਇੱਥੇ ਤਾਂ 500 ਬੰਦਾ ਇਕੱਠਾ ਹੋਇਆ, ਇੱਥੇ 1000 ਬੰਦਾ ਇਕੱਠਾ ਹੋਇਆ, ਬਾਅਦ ਜਦੋਂ ਪੁਲਿਸ ਆਊਗੀ, ਸ਼ੈਰਿਫ ਵਾਲੇ ਆਉਣਗੇ, ਹੋਰ ਲਾਲਾ ਹੋਊਗੀ, ਨਜਾਇਜ਼ ਦੀਆਂ ਵੀਡੀਓਜ਼ ਬਾਅਦ 'ਚ ਵਾਇਰਲ ਹੋਣਗੀਆਂ ਵੀ ਇੱਦਾਂ ਹੋ ਗਿਆ ਉੱਦਾਂ ਹੋ ਗਿਆ। ਸੋ ਉਸ ਤੋਂ ਪਹਿਲਾਂ ਹੀ ਜਿਹੜੇ ਪ੍ਰੀਕਾਸ਼ਨ ਜਿਹੜੇ ਕਦਮ ਆ ਉਹ ਤੁਸੀਂ ਪਲੀਜ਼ ਚੱਕੋ ਵੀ ਇੱਦਾਂ ਦੀ ਨੌਬਤ ਜਿਹੜੀ ਉਹ ਨਾ ਆਵੇ, ਸੰਗਤ ਨੂੰ ਤੰਗ ਪਰੇਸ਼ਾਨੀ ਨਾ ਹੋਵੇ, ਗੁਰੂ ਘਰ ਵਾਲੇ ਜਿਹੜੇ ਆ ਉਹ ਤੰਗ ਪਰੇਸ਼ਾਨ ਨਾ ਹੋਣ। ਅਤੇ ਆਈ ਐਮ ਪ੍ਰੀਟੀ ਸ਼ੋਰ, ਮੈਨੂੰ ਉਮੀਦ ਹੈਗੀ ਆ ਵੀ ਜਿਹੜੇ ਸ਼ੈਰਿਫ ਡਿਪਾਰਟਮੈਂਟ ਵੀ ਆ, ਜੇ ਉਹਨਾਂ ਨੂੰ ਤੁਸੀਂ ਹਾਇਰ ਵੀ ਕੀਤਾ ਹੈ ਜਾਂ ਹੋਰ ਸਿਕਿਉਰਿਟੀ ਵਾਲਿਆਂ ਨੂੰ ਵੀ ਤੁਸੀਂ ਹਾਇਰ ਕੀਤਾ ਆ, ਅਜਿਹੇ ਮੌਕਿਆਂ ਦੇ ਉੱਤੇ ਉਹ ਤੁਹਾਡੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਡੈਫੀਨੇਟਲੀ ਜਿਹੜੇ ਆ ਤੁਹਾਡੀ ਮਦਦ ਕਰਨਗੇ, ਤੁਹਾਡੇ ਨਾਲ ਜਿਹੜਾ ਉਹ ਮਿਲ ਕੇ ਚੱਲਣਗੇ ਜੇ ਤੁਸੀਂ ਅੱਗੇ ਇਸ ਨੂੰ ਪੋਸਟਪੋਨ ਪਾਉਂਦੇ ਆ। ਇਨਫੈਕਟ ਹਰਜੋਤ ਸਿੰਘ ਜੀ, ਇੱਕ DJ ਦਾ ਮੈਂ ਪੜ੍ਹ ਰਿਹਾ ਸੀ, ਕਹਿੰਦੇ ਵੀ ਕਰੋਨਾ ਵਾਇਰਸ ਹੁਣ ਮੈਨੂੰ ਵੀ ਹਿੱਟ ਕੀਤਾ ਆ ਰਹੀਆਂ ਜਿਹੜੀਆਂ ਰੀਸੈਂਟ 4 ਪਾਰਟੀਆਂ ਕਹਿੰਦੀਆਂ ਮੇਰੀਆਂ ਕੈਂਸਲ ਹੋ ਗਈਆਂ। ਸੋ ਪਤਾ ਨਹੀਂ ਕਿੰਨੇ ਕੁ ਥਾਵਾਂ ਦੇ ਉੱਤੇ ਇੱਦਾਂ ਦੀਆਂ ਪਾਰਟੀਜ਼ ਪ੍ਰੋਗਰਾਮਸ ਜਿਹੜੇ ਉਹ ਕੈਂਸਲ ਹੋ ਰਹੇ ਹੋਣਗੇ ਜੀ। ਸੋ ਇੱਕ ਗੱਲ ਅਪਡੇਟ ਕਰਦੇ ਜਾਵਾਂ ਮੈਂ, ਗ੍ਰੀਨ ਕਾਰਡ ਵਾਲੇ ਜਿਹੜਾ ਕੁਐਸਚਨ ਬਹੁਤ ਸਾਰਿਆਂ ਦਾ ਸੀ, ਉਹਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੇ ਆ ਕਿ ਲੀਗਲ ਪਰਮਾਨੈਂਟ ਰੈਜ਼ੀਡੈਂਟਸ ਅਲੋਂਗ ਵਿਦ ਜਨਰਲੀ ਇਮੀਡੀਏਟ ਫੈਮਿਲੀ ਮੈਂਬਰਸ ਆਫ US ਸਿਟੀਜ਼ਨਸ are exempt from the restrictions announced Wednesday। ਠੀਕ ਹੈ, ਸੋ ਤੁਸੀਂ ਆ ਸਕਦੇ ਜੀ। ਗ੍ਰੀਨ ਕਾਰਡ ਹੋਲਡਰਸ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਆ ਸਕਦੇ ਪਰ ਕੁਆਰੰਟੀਨ ਹੋ ਸਕਦੇ ਆ। ਸੋ ਜਾਂਦੇ ਜ਼ਰੂਰ ਦੱਸਦੇ ਜਾਈਏ ਗੁਰੂ ਘਰਾਂ ਦੇ ਵਿੱਚ ਪਲੀਜ਼ ਜਿਹੜੇ ਆਟਾ ਜਾਂ ਦੁੱਧ ਜਾਂ ਇਦਾਂ ਦਾ ਲੈ ਕੇ ਜਾਂਦੇ ਹੈਗੇ ਆ, ਉਹ ਤਾਂ ਚਲੋ ਬਹੁਤ ਹੁੰਦਾ ਗੁਰੂ ਘਰਾਂ 'ਚ, ਜੇ ਕਿਸੇ ਨੇ ਸੇਵਾ ਕਰਨੀ ਆ ਸੋ ਸੈਨੀਟਾਈਜੇਸ਼ਨ ਵਾਲੇ ਪ੍ਰੋਡਕਟ ਜਿਹੜੇ ਹੈਗੇ ਆ, ਵਾਈਪਸ ਵਗੈਰਾ ਜਾਂ ਸੋਪ ਉੱਦਾਂ ਦਾ ਜ਼ਰੂਰ ਲੈ ਕੇ ਜਾਓ, ਤਾਂ ਕਿ ਜਦੋਂ ਵੀ ਜਾਂਦੇ ਆ ਹਰ ਇੱਕ ਜਗ੍ਹਾ ਗੁਰੂ ਘਰ 'ਚ ਬਾਥਰੂਮ 'ਚ ਮੱਥਾ ਟੇਕਣ ਤੋਂ ਪਹਿਲਾਂ ਜਿੱਥੇ ਰੁਮਾਲ ਬੰਨ੍ਹਣ ਵਾਲੇ ਹੁੰਦੇ ਉੱਥੇ ਵਾਈਪਸ ਹੋਣੇ ਚਾਹੀਦੇ ਆ, ਲੰਗਰ 'ਚ। ਸੋ ਵੱਧ ਤੋਂ ਵੱਧ ਜਿਹੜੀ ਆ ਉਹ ਸੇਵਾ ਕਰਨੀ ਚਾਹੀਦੀ ਆਪਣੇ ਗੁਰੂ ਘਰ 'ਚ, ਪੂਰੇ USA ਕੈਨੇਡਾ ਜਿੱਥੇ ਵੀ ਤੁਸੀਂ ਹੈਗੇ ਆ ਜੀ। ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KW